ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹਾਂ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਨਾਲ ਆਪਾਂ ਜੁੜ ਕੇ ਪ੍ਰੋਗਰਾਮ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ, ਜਸਬੀਰ ਨਿੱਜਰ ਜੀ ਟ੍ਰੇਸੀ ਤੋਂ, ਤੇ ਨਾਲ USDA NRCS ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 272 5200। ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਉਹ ਜੁੜ ਬੈਠੇ ਨੇ ਅਰਸ਼ਦੀਪ ਸਿੰਘ। 5 ਤਰੀਕ ਨੂੰ ਆ ਰਹੀ ਜਿਹੜੀ ਵਿਸ਼ੇਸ਼ ਮੀਟਿੰਗ ਆ ਉਸ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਚਰਚਾ। ਅਰਸ਼ਦੀਪ ਸਿੰਘ, ਸਵਾਗਤ ਹੈ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਨ ਜੀ, ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸੋ ਜਿਹੜੀ ਆਪਾਂ ਮੁੱਦੇ ਦੀ ਗੱਲ ਦੇ ਉੱਤੇ ਕਰਦੇ ਹਾਂ ਸ਼ੁਰੂਆਤ, ਜਿਹੜੀ ਸਿਗਮਾ ਦੀ ਮੀਟਿੰਗ ਆ ਰਹੀ ਹੈ ਵਾਈਸੀਲੀਆ ਦੇ ਵਿੱਚ। ਪਹਿਲਾਂ ਤਾਂ ਤਰੀਕ ਸਮਾਂ ਜਿਹੜਾ ਉਹ ਦੱਸ ਦਿਓ, ਫਿਰ ਆਪਾਂ ਉਸ ਦੇ ਉੱਤੇ ਚਰਚਾ ਕਰਦੇ ਹਾਂ। ਉਸ ਮੀਟਿੰਗ ਦੇ ਵਿੱਚ ਕਾਹਦੇ ਬਾਰੇ ਗੱਲਬਾਤ ਹੋਣੀ ਆ? ਹਾਂਜੀ, ਦੇਖੋ, ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਆ, ਆਪਾਂ ਪਹਿਲਾਂ ਵੀ ਕਈ ਵਾਰ ਕਵਰ ਕਰ ਚੁੱਕੇ ਆ। ਦਸੰਬਰ 5 ਨੂੰ ਵੀਰਵਾਰ ਨੂੰ 5 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਵਾਈਸੀਲੀਆ ਕਨਵੈਨਸ਼ਨ ਸੈਂਟਰ, ਅਤੇ ਉੱਥੇ ਆਪਣੀ ਇਹ ਵਰਕਸ਼ਾਪ ਆ ਜਾਂ ਮੀਟਿੰਗ ਆ, ਤੁਸੀਂ ਕੋਈ ਵੀ ਨਾਂ ਦੇ ਸਕਦੇ ਆ। ਪਰ ਜਿਵੇਂ ਤੁਸੀਂ ਪੁੱਛਿਆ ਵੀ ਇਹ ਕਾਹਦੇ ਬਾਰੇ ਆ, ਤਾਂ ਉਹ ਜਿਹੜਾ ਪਾਣੀ ਦਾ ਇਸ਼ੂ ਆ, ਸਿਗਮਾ ਰਿਲੇਟਡ ਜਾਂ ਜਿੰਨੇ ਵੀ ਇਸ਼ੂ ਨੇ ਆਪਣੇ, ਉਹਦੇ ਬਾਰੇ ਚਰਚਾ ਹੋਣੀ ਹੈ, ਡਿਟੇਲ 'ਚ ਚਰਚਾ ਹੋਣੀ ਹੈ। ਸਿਰਫ ਇਹੀ ਫੋਕਸ ਆ। ਸੋ ਇਕੱਲੇ ਇਹੀ ਨਹੀਂ ਗਾ ਵੀ ਸੈਨ ਜੋਆਕਿਨ ਵੈਲੀ ਦੇ ਗਰੋਵਰਸ ਨੂੰ ਹੀ ਨਹੀਂ, ਜਿਹੜੇ ਬਾਕੀ ਦੇ ਵੀ ਗਰੋਵਰਸ ਨੇ, ਨਾਰਥ ਨੇ ਚਾਹੇ, ਕਿਉਂਕਿ ਇਹ ਇੱਕ ਇਹੋ ਜਿਹਾ ਇਸ਼ੂ ਆ ਜਿਹੜਾ ਕੱਲ੍ਹ ਨੂੰ ਗਾਹਾਂ ਦੀਆਂ ਵਾਧਾ ਸਾਰੇ ਕਿਤੇ ਜਾਣਾ। ਸੋ ਆਪਾਂ ਨੂੰ ਜਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਇਹਦੀ ਇਨਫੋਰਮੇਸ਼ਨ ਹੋਵੇ, ਜੇ ਅੱਜ ਨਹੀਂ ਵੀ ਇਸ਼ੂ ਹੈਗਾ, ਤੁਹਾਨੂੰ ਜਾਣਕਾਰੀ ਸਾਰੀ ਚਾਹੀਦੀ ਹੈ, ਉਹਦੇ ਲਈ ਸਾਰਿਆਂ ਨੂੰ ਅਸੀਂ ਕਹਿੰਦੇ ਹਾਂ, ਸੱਦਾ ਦਿੰਦੇ ਹਾਂ ਵੀ ਤੁਸੀਂ ਆਓ ਉੱਥੇ ਵੱਡੀ ਗਿਣਤੀ 'ਚ, ਅਤੇ ਬਾਕੀ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ ਵੀ ਉੱਥੇ ਕੀ ਗੱਲਾਂ ਹੋਣੀਆਂ ਨੇ। ਸੋ ਵਾਈਸੀਲੀਆ ਕਨਵੈਨਸ਼ਨ ਸੈਂਟਰ ਵੀਰਵਾਰ ਨੂੰ ਸ਼ਾਮ ਨੂੰ 5 ਤੋਂ 8 ਵਜੇ ਤੱਕ। ਸੋ 5 ਤਰੀਕ ਦਾ ਇਹ ਹੈਗਾ ਆ, ਸੋ ਪਰਸੋਂ ਨੂੰ ਹੀ ਆ ਜੀ ਇਹ ਇੱਕ ਹਿਸਾਬ ਦੇ ਨਾਲ ਜਿਹੜੀ ਇਹ ਮੀਟਿੰਗ ਆ। ਮੰਗਲਵਾਰ ਨੂੰ ਆਪਾਂ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸੋ ਵੀਰਵਾਰ ਨੂੰ ਇਹ ਜਿਹੜੀ ਮੀਟਿੰਗ ਆ, ਇਹ ਵਰਕਸ਼ਾਪ ਆ। ਅਰਸ਼, ਸਿਗਮਾ ਦੇ ਬਾਰੇ ਸੁਣਦਿਆਂ ਨੂੰ ਆਪਾਂ ਨੂੰ ਮੈਨੂੰ ਲੱਗਦਾ ਹੁਣ ਦਹਾਕੇ ਤੋਂ ਵੱਧ ਦਾ ਸਮਾਂ ਜਿਹੜਾ ਉਹ ਹੋ ਗਿਆ ਹੋਣਾ। ਵਾਈਸੀਲੀਆ ਦੇ ਵਿੱਚ ਇਹ ਜਿਹੜੀ ਵਰਕਸ਼ਾਪ ਹੋ ਰਹੀ ਆ, ਜਿੱਥੇ ਪੰਜਾਬੀ ਕਿਸਾਨਾਂ ਦੀ ਇਹ ਵੀ ਕਿਤੇ ਮੰਗ ਸੀ ਵੀ ਸਾਨੂੰ ਪੰਜਾਬੀ ਦੇ ਵਿੱਚ ਇਨਫੋਰਮੇਸ਼ਨ ਨਹੀਂ ਸੀ ਮਿਲਦੀ, ਇਸ ਲਈ ਵਿਸ਼ੇਸ਼ ਵਰਕਸ਼ਾਪ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਨਾਲ ਮਿਲ ਕੇ ਸਟੇਟ ਦੀਆਂ ਜਿਹੜੀਆਂ ਵਾਟਰ ਦੇ ਨਾਲ, ਪਾਣੀ ਦੇ ਨਾਲ ਸੰਬੰਧਿਤ ਮਹਿਕਮੇ ਆ, ਉਹ ਸਾਰੇ ਮਿਲ ਕੇ ਜਿਹੜੇ ਉਹ ਆ ਰਹੇ ਆ। ਨੌਬਤ ਕਿਉਂ ਆ ਗਈ ਇਸ ਜਿਹੜੀ ਉਹ ਮੀਟਿੰਗ ਦੀ ਜਾਂ ਇਸ ਵਰਕਸ਼ਾਪ ਦੀ? ਆਪਾਂ ਇੱਥੇ ਪਹੁੰਚ ਕਿੱਦਾਂ ਗਏ? ਹਾਂਜੀ, ਨਹੀਂ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਸਟੇਨੇਬਲ ਗਰਾਊਂਡ ਮੈਨੇਜਮੈਂਟ ਐਕਟ ਨੂੰ 10 ਸਾਲ ਹੋ ਗਏ, 2014 ਦਾ ਪਾਸ ਹੋਇਆ ਹੈ ਨਾ। ਅਤੇ ਦੇਖੋ, ਇਹ ਜਿੱਦਾਂ ਆਪਾਂ ਨੂੰ ਗੱਲਾਂ ਕਈ ਵਾਰ ਨਹੀਂ ਪਤਾ ਹੁੰਦੀ ਜਾਂ ਆਪਾਂ ਰਿਅਲਾਈਜ਼ ਨਹੀਂ ਕਰਦੇ ਹੈ ਨਾ, ਆਪਣੇ ਮੂੰਹ ਦੀ ਲੰਘ ਜਾਂਦੀ, ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ 10 ਸਾਲਾਂ 'ਚ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੀ ਪਹਿਲੀ ਮੀਟਿੰਗ ਹੈ ਜਿਹੜੀ ਪੰਜਾਬੀ 'ਚ ਉਹਨਾਂ ਨੇ ਟਰਾਂਸਲੇਟ ਕਰਨੀ। 10 ਸਾਲਾਂ 'ਚ ਪਹਿਲੀ ਵਾਰ। ਅਤੇ ਅਸੀਂ 20% ਕੈਲੀਫੋਰਨੀਆ ਦੀ ਖੇਤੀ ਵਾਲੀ ਜ਼ਮੀਨ ਓਨ ਕਰਦੇ ਹਾਂ ਪੰਜਾਬੀ। ਕਮਾਲ ਦੀ ਗੱਲ ਹੈ ਨਾ। ਅਤੇ ਪਹਿਲੀ ਵਾਰ 10 ਸਾਲਾਂ 'ਚ ਮੀਟਿੰਗ ਹੋ ਰਹੀ ਪੰਜਾਬੀ 'ਚ। ਇਹ ਸਾਡਾ ਪਿਛਲੇ ਸਾਲ ਦਾ ਇਸ਼ੂ ਬਣਿਆ ਹੋਇਆ ਸੀਗਾ, ਲੈਂਗੁਏਜ ਨੂੰ ਲੈ ਕੇ ਕਾਫੀ, ਹੈ ਨਾ। ਅਤੇ ਐਤਕੀ ਜਦੋਂ ਈਸਟਰਨ ਟੂਲੀ ਵਾਲਾ ਆਪਣੀ ਪ੍ਰੋਬੇਸ਼ਨ ਦੀ ਵਰਕਸ਼ਾਪ ਸੀਗੀ ਪੋਟਰਵੈਲ, ਅਤੇ ਉੱਥੇ ਕਾਫੀ ਇਸ਼ੂ ਬਣ ਗਿਆ ਸੀ ਫਿਰ ਇਹ, ਹੈ ਨਾ। ਉੱਥੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਸੁਣਦਾ ਹੀ ਨਹੀਂ ਹੈ ਨਾ। ਅਤੇ ਵੀ ਜੇ ਹੁਣ ਸਾਡੇ ਗਰੋਅਰ ਨੂੰ ਪਤਾ ਹੀ ਨਹੀਂ ਗਾ ਵੀ ਅੰਗਰੇਜ਼ੀ ਨਹੀਂ ਆਉਂਦੀਗੀ, ਤਾਂ ਫਿਰ ਵੀ ਉਹਦਾ ਕੀ ਹੱਲ, ਹੈ ਨਾ। ਸੋ ਪਿਛਲੇ 4 ਕੁ ਮਹੀਨਿਆਂ 'ਚ ਫਿਰ ਉਹਨਾਂ ਨੇ ਕਾਫੀ ਇਨੀਸ਼ੀਏਟਿਵ ਲਿਆ। ਦੇਖੋ, ਜਿੱਥੇ ਗੱਲ ਆਪਾਂ ਕਹਿੰਦੇ ਵੀ ਜਿੱਥੇ ਕਿਸੇ ਦਾ ਕ੍ਰੈਡਿਟ ਬਣਦਾ ਉਹਨਾਂ ਨੂੰ ਦੇਣਾ ਚਾਹੀਦਾ, ਬਿਲਕੁਲ। ਅਤੇ ਉਹਨਾਂ ਨੇ ਕਾਫੀ ਮਿਹਨਤ ਕੀਤੀ ਆ, ਅਤੇ ਹੁਣ ਉਹਨਾਂ ਨੇ ਸਾਰੀ ਜਿਹੜੀ ਉਹਨਾਂ ਦੀ ਪ੍ਰੈਜੈਂਟੇਸ਼ਨ ਆ, ਇਨਫੋਰਮੇਸ਼ਨ ਆ, ਉਹ ਪੰਜਾਬੀ 'ਚ ਟਰਾਂਸਲੇਟ ਕਰ ਲਈ ਹੈ। ਠੀਕ ਹੈ। ਅਤੇ ਬੇਕਰਸਫੀਲਡ ਜਦੋਂ ਮੀਟਿੰਗ ਹੋਈ ਸੀ ਕਰਨ ਵਾਲੀ, ਅਤੇ ਉਹ 'ਚ ਵੀ ਉਹਨਾਂ ਨੇ ਸਲਾਈਡਸ ਨਾਲ ਪੰਜਾਬੀ 'ਚ ਪਬਲਿਸ਼ ਕੀਤੀਆਂ ਸੀ। ਤੁਸੀਂ ਅਟੈਂਡ ਕੀਤੀ ਸੀ? ਹਾਂਜੀ, ਆਪਾਂ ਅਟੈਂਡ ਵੀ ਕੀਤੀ ਸੀ। ਇਨਫੈਕਟ ਜਦੋਂ ਆਪਾਂ ਇਹ ਕਰ ਰਹੇ ਸੀ ਟਰਾਂਸਲੇਸ਼ਨ, ਉਹ 'ਚ ਵੀ ਪਾਰਟੀਸਪੇਟ ਕੀਤਾ ਸੀ। ਠੀਕ ਹੈ ਜੀ। ਅਤੇ ਉਹ ਹੁਣ ਸੋਲਲੀ ਉਹਨਾਂ ਨੇ ਪੰਜਾਬੀ ਗਰੋਅਰਸ ਲਈ ਇਹ ਵਰਕਸ਼ਾਪ ਡੈਡੀਕੇਟ ਕੀਤੀ ਆ, ਜਾਂ ਉਹਨਾਂ ਲਈ ਡਿਜ਼ਾਈਨ ਕੀਤੀ ਆ, ਜਿੱਥੇ ਇਕੱਲਾ ਪੰਜਾਬੀ 'ਚ ਹੀ ਤਰਜਮਾ ਹੋਣਾ ਉਹਦਾ, ਹੋਰ ਨਹੀਂ ਕੋਈ ਭਾਸ਼ਾ 'ਚ। ਜਾਂ ਆਪਾਂ ਜਿੱਦਾਂ ਬਾਕੀ ਕਮਿਊਨਿਟੀਜ਼ ਲਈ ਦੇਖਦੇ ਹਾਂ ਵੀ ਕੋਈ ਸਪੈਨਿਸ਼ 'ਚ ਹੁੰਦੀ ਆ, ਜਾਂ ਜੇ ਕੋਈ ਹਮੋਂਗ ਵਾਲਿਆਂ ਦੇ ਲਈ ਉਹਦੇ ਵਿੱਚ ਹੁੰਦੀ ਆ। ਸੋ ਪਹਿਲੀ ਵਾਰੀ 10 ਸਾਲਾਂ 'ਚ ਪਹਿਲੀ ਵਾਰੀ ਜਿਹੜਾ ਇਹ ਪੰਜਾਬੀ ਦੇ ਉੱਤੇ, ਪੰਜਾਬੀ ਦੇ ਵਿੱਚ ਸਿਗਮਾ ਬਾਰੇ ਜਿਹੜੀ ਉਹ ਗੱਲਬਾਤ ਹੋਣੀ ਆ। ਹਾਂਜੀ, ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੀ ਪਹਿਲੀ ਅਟੈਂਪਟ ਆ ਇਹ ਪੰਜਾਬੀ 'ਚ। ਅਤੇ ਨਾਲ ਇਕੱਲੀ ਪੰਜਾਬੀ 'ਚ ਹੀ ਨਹੀਂ ਹੈਗੀ, ਅਤੇ ਦੂਜੀ ਜਿਹੜੀ ਵੱਡੀ ਗੱਲ ਇਹਦੇ 'ਚ ਇਹ ਆ ਰਾਜਕਰਨ ਜੀ, ਜਿਹੜਾ
ਹੁਣ ਤੱਕ ਦੇਖੋ ਜਦੋਂ ਵੀ ਆਪਾਂ ਜਾਂਦੇ ਹਾਂ, ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਉਦਾਹਰਨ, ਜੇ ਆਪਾਂ ਉਦਾਹਰਨ ਲੈ ਕੇ ਗੱਲ ਕਰੀਏ ਹੈ ਨਾ, ਤੇ ਇੱਕ ਸਾਡੇ ਗਰੋਅਰ ਨੇ ਮੈਨੂੰ ਫੋਨ ਕੀਤਾ ਸੀਗਾ ਮੰਡੇਰਾ ਕਾਊਂਟੀ ਤੋਂ ਜੀ, ਤੇ ਉਹ ਕਹਿੰਦਾ ਸੀਗਾ ਵੀ ਮੇਰੀ ਜ਼ਮੀਨ ਦੀ ਵੈਲਿਊ ਤਾਂ ਰਹਿ ਗਈ 10,000 ਏਕੜ ਹੈ ਨਾ, ਕਿਉਂਕਿ ਵਾਈਟ ਲੈਂਡ 'ਚ ਆ ਗਈ ਤੇ ਟੈਕਸ ਉਹਦੀ ਜਿਹੜੀ ਹੈਗੀ ਆ ਉਹ ਦੇ ਰਿਹਾ 35,000 ਦੇ ਨੇੜੇ ਤੇੜੇ ਉਸ ਹਿਸਾਬ ਨਾਲ। ਹੈ ਨਾ ਵੈਲਿਊ ਤੇ। ਉਹ ਕਹਿੰਦਾ ਵੀ ਮੈਂ 35,000 ਤੇ ਕਿਉਂ ਟੈਕਸ ਦੇਈ ਜਾਂਦਾ, ਮੇਰਾ 10,000 ਤੇ ਟੈਕਸ ਹੋਣਾ ਚਾਹੀਦਾ, ਅਸੈਸ ਹੋਣਾ ਚਾਹੀਦਾ ਦੁਬਾਰਾ ਫਿਰ। ਤੇ ਉਹ ਜਦੋਂ ਅਸੀਂ ਕਾਊਂਟੀ ਆਫਿਸ ਗਏ ਸੀ ਤਾਂ ਕਾਊਂਟੀ ਵਾਲੇ ਕਹਿੰਦੇ ਸੀਗੇ ਵੀ ਇਹ ਤੁਸੀਂ ਵੀ ਇੱਕ ਤਾਂ ਸਾਡੇ ਕੋਲ ਆਪਸ਼ਨ ਨਹੀਂ ਹੈ ਘਟਾਉਣ ਦੀ, ਦੂਜੀ ਉਹ ਕਹਿੰਦੇ ਸੀ ਇਹ ਸਾਡਾ ਇਸ਼ੂ ਨਹੀਂ ਹੈਗਾ, ਵੀ ਤੁਸੀਂ ਜਾ ਕੇ ਆਫਿਸ 'ਚ ਗੱਲ ਕਰੋ। ਕਿਹੜੇ ਆਫਿਸ 'ਚ? ਜਿਵੇਂ ਕਾਊਂਟੀ ਸੁਪਰਵਾਈਜ਼ਰ ਨੂੰ ਮਿਲੋ, ਬੋਰਡ ਆਫ ਸੁਪਰਵਾਈਜ਼ਰ ਦੇ ਅਟੈਂਸ਼ਨ 'ਚ ਲਿਆਓ। ਤੇ ਉੱਥੋਂ ਜਾਣੀ ਸਾਨੂੰ ਕੋਈ ਬਾਹਲਾ ਰਿਸਪੌਂਸ ਨਹੀਂ ਮਿਲਿਆ। ਤੇ ਫਿਰ ਜਦੋਂ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੀ ਮੀਟਿੰਗ ਸੀ ਤੇ ਮੈਂ ਉੱਥੇ ਕੁਐਸਚਨ ਪੁੱਛਿਆ ਸੀਗਾ ਵੀ ਤੁਸੀਂ ਇਹਦੇ ਲਈ ਕੀ ਕਹਿੰਦੇ ਹੋ ਨਾ, ਸਲਾਹ ਦਿੰਦੇ ਹੋ? ਤਾਂ ਉਹਨਾਂ ਨੇ ਕਿਹਾ ਸੀ ਦੇਖੋ ਇਹ ਸਾਡਾ ਮਹਿਕਮਾ ਨਹੀਂ ਹੈਗਾ। ਸੋ ਸਾਰਿਆਂ ਨੇ ਪੱਲਾ ਝਾੜਦਾ। ਹਾਂ, ਸੋ ਜਿਹੜੇ ਮੈਂ ਗੱਲ ਕਹਿਣ ਦੀ ਕੋਸ਼ਿਸ਼ ਇਹ ਕਰ ਰਿਹਾ ਵੀ ਬਹੁਤ ਸਾਰੀਆਂ ਸਿਗਮਾ ਦੇ ਇਹੋ ਜਿਹੇ ਐਸਪੈਕਟ ਨੇ ਜਦੋਂ ਤੁਸੀਂ ਕੁਐਸਚਨ ਕਰਦੇ ਆ ਤਾਂ ਉਹ ਇਹ ਕਹਿ ਦਿੰਦੇ ਨੇ ਵੀ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ ਨਾ। ਇਹ ਜਿਵੇਂ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਅਕਸਰ ਹੀ ਕਹਿੰਦਾ ਵੀ ਅਸੀਂ ਇਕੱਲੀ ਇਨਫੋਰਸਮੈਂਟ ਏਜੰਸੀ ਆ, ਵੀ ਜਿਹੜਾ ਸਿਗਮਾ ਦਾ ਫਰੇਮਵਰਕ ਆ ਉਹ DWR ਨੇ ਲਿਖਿਆ, ਡਿਪਾਰਟਮੈਂਟ ਆਫ ਵਾਟਰ ਰਿਸੋਰਸ ਹੈ ਨਾ। ਜਦੋਂ ਤੁਸੀਂ DWR ਨੂੰ ਕੁਐਸਚਨ ਕਰਦੇ ਹੋ ਕਹਿੰਦੇ ਦੇਖੋ ਜੀ ਅਸੀਂ ਤਾਂ ਇਕੱਲਾ ਫਰੇਮਵਰਕ ਬਣਾਇਆ ਬੇਸਡ ਔਨ ਨੰਬਰ, ਜਿਹੜੀ ਇਨਫੋਰਸਮੈਂਟ ਆ ਉਹ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਕੋਲ, ਤੁਸੀਂ ਉਹਨਾਂ ਕੋਲ ਪੁੱਛੋ। ਉਹ ਗੇਂਦ ਵਾਂਗੂ ਕਦੀ ਇੱਧਰ ਕਦੀ ਉੱਧਰ। ਤੇ ਇਸੇ ਕਰਕੇ ਵੀ ਆਪਾਂ ਕਾਫੀ ਇਸ ਦਾ ਇਨੀਸ਼ੀਏਟਿਵ ਲਿਆ ਸੀ, ਕਾਫੀ ਪੁਸ਼ਬੈਕ ਵੀ ਕੀਤਾ ਜਿੰਨਾ ਕੁ ਆਪਾਂ ਕਰ ਸਕਦੇ ਸੀ ਪਿਛਲੇ 12 ਤੋਂ 18 ਮਹੀਨਿਆਂ ਦੇ ਵਿੱਚ। ਤੇ ਜਦੋਂ ਫਿਰ ਸੈਕਟਰੀ ਕੈਰਨ ਰੌਸ ਦੇ ਇਹ ਅਟੈਂਸ਼ਨ 'ਚ ਗੱਲ ਲਿਆਂਦੀ ਸੀ, ਜਾਂ ਜੋ ਡਿਪਟੀ ਸੈਕਟਰੀ ਟੋਰਸ ਆਈ ਸੀ USDA ਤੋਂ, ਤਾਂ ਉਹਨਾਂ ਦੇ ਜਦੋਂ ਵੁੱਡਲੈਂਡ ਮੀਟਿੰਗ ਚ ਮੈਂ ਉਹਨਾਂ ਨੂੰ ਸਪੈਸ਼ਲੀ ਇਹ ਗੱਲਾਂ ਕਹੀਆਂ ਸੀਗੀਆਂ ਵੀ ਸਾਡੀ ਤਾਂ ਕੋਈ ਵੀ ਨਹੀਂ ਸੁਣਦਾ, ਇੱਕ ਦੂਜੇ ਕੰਨੀ ਕਰੀ ਜਾਂਦੇ ਨੇ ਉਂਗਲਾਂ, ਹੈ ਨਾ। ਸਹੀ ਗੱਲ ਆ। ਤਾਂ ਸੈਕਟਰੀ ਨੇ ਇਹ ਗੱਲ ਕਹੀ ਸੀ, ਦੇਖੋ CDFA ਦਾ ਸਟਾਫ ਵੀ ਸੀ, ਉਹ ਕਹਿੰਦੇ ਦੇਖੋ ਵੀ ਸਾਡੀ ਇਹ ਗੱਲ ਉਹੀ ਉਹਨਾਂ ਨੇ ਕਹੀ ਸੀ ਵੀ ਸਾਡੀ ਇਹ ਜਿਹੜੀ ਉਹ ਜ਼ਿੰਮੇਵਾਰੀ 'ਚ ਨਹੀਂ ਆਉਂਦਾ ਹੈ ਨਾ। ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਦੇਖੋ ਕਿਸੇ ਨੂੰ ਤਾਂ ਇਨੀਸ਼ੀਏਟਿਵ ਲੈਣਾ ਪੈਣਾ, ਕਿਸੇ ਨੇ ਤਾਂ ਜ਼ਿੰਮੇਵਾਰੀ ਲੈਣੀ ਪੈਣੀ ਹੈ। ਵੀ ਅਸੀਂ ਐਜ਼ ਅ ਆਰਗੇਨਾਈਜੇਸ਼ਨ, ਐਜ਼ ਅ ਵੋਲੰਟੀਅਰ ਸਰਟਨ ਲਿਮਿਟ ਤੱਕ ਹੀ ਪੁਸ਼ ਕਰ ਸਕਦੇ ਹਾਂ, ਉਸ ਤੋਂ ਬਾਅਦ ਸਾਡੀ ਰੀਚ ਨਹੀਂ ਹੈਗੀ। ਮਹਿਕਮੇ ਨਹੀਂ ਦੇਖਣਾ ਕਿਸੇ ਨੇ, ਇਹ 'ਚ ਮੰਨਣ 'ਚ ਕੋਈ ਹਰਜ ਨਹੀਂ ਹੈਗਾ। ਤੇ ਫਿਰ ਉਦੋਂ ਸੈਕਟਰੀ ਨੇ ਕਿਹਾ ਸੀਗਾ ਵੀ ਓਕੇ, ਵੀ ਅਸੀਂ ਐਜ਼ ਅ ਮੋਡਰੇਟਰ ਕੰਮ ਕਰ ਸਕਦੇ ਹਾਂ ਤੁਹਾਡੇ ਲਈ। ਓਕੇ, ਠੀਕ ਹੈ, ਅਸੀਂ ਥੋੜਾ ਸੈਟਅਪ ਕਰਾਉਨੇ ਆ ਸਾਰਿਆਂ ਨੂੰ, ਹੈ ਨਾ। ਫਿਰ ਸੈਕਟਰੀ ਨੇ ਇਨੀਸ਼ੀਏਟਿਵ ਲਿਆ ਬਹੁਤ, CDFA ਜਿਹੜਾ ਸਟਾਫ ਆ, ਥੀਆ ਰਿਟਨ ਹਾਊਸ ਆ, ਉਹਨਾਂ ਦੀ ਕਾਫੀ ਹੈਗੀ ਆ, ਹੈ ਨਾ, ਇਨੀਸ਼ੀਏਟਿਵ। ਫਿਰ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨਾਲ ਵੀ ਮੀਟਿੰਗਸ ਹੁੰਦੀਆਂ ਰਹੀਆਂ, ਨੈਟਲੀ ਨਾਲ ਜਿਹੜੀ ਡਾਇਰੈਕਟਰ ਆ ਹੁਣ ਸਿਗਮਾ ਦੀ, ਉਹਨਾਂ ਨੇ ਫਿਰ ਸਾਰੇ ਇੱਕ ਮੀਟਿੰਗ ਸੀਗੀ ਤੇ ਸਾਨੂੰ ਕਿਹਾ ਸੀ ਪੱਗ ਨੂੰ ਵੀ ਤੁਸੀਂ ਪ੍ਰੈਜੈਂਟੇਸ਼ਨ ਦਿਓ। ਅੱਛਾ, ਵੀ ਕੀ ਤੁਹਾਡੇ ਕੀ ਇਸ਼ੂਜ਼ ਨੇ, ਪ੍ਰੋਬਲਮਸ ਕੀ ਨੇ। ਉਦਣ ਉਸ ਮੀਟਿੰਗ 'ਚ ਪਹਿਲੀ ਵਾਰੇ ਜਿਹੜੇ ਜ਼ਿਆਦਾ ਸਾਰੇ ਵੱਡੇ ਪਲੇਅਰ ਸੀ, ਇਹ ਉਦਣ ਸੀਗੇ 15 ਜਣੇ। ਅੱਛਾ ਜੀ, ਸੈਕਟਰੀ ਕੈਰਨ ਰੌਸ ਆਪ ਵੀ ਸੀਗੀ, ਠੀਕ ਹੈ ਜੀ, ਤੇ DWR ਦੇ ਪੌਲ ਗੌਸਲਿਨ ਸੀਗੇ, ਹੈ ਨਾ, ਡਾਇਰੈਕਟਰ ਸੀਗੇ। ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੀ ਡਾਇਰੈਕਟਰ ਨੈਟਲੀ ਸੀ, ਤੇ ਇਹਨਾਂ ਦੇ ਸਟਾਫ ਸੀ। ਤੇ USDA ਦੇ FSA ਦੇ ਸੀਗੇ ਸਟੇਟ ਡਾਇਰੈਕਟਰ, ਹੈ ਨਾ। ਉਹ ਫਿਰ ਸਾਰੇ ਉਦਣ ਉੱਥੇ ਸੀਗੇ। ਤੇ ਉਦਣ ਜਿੱਦਣ ਅਸੀਂ ਪ੍ਰੈਜੈਂਟੇਸ਼ਨ ਦਿੱਤੀ ਸੀ, ਉਹ 'ਚ ਅਸੀਂ ਇਸ਼ੂ ਇਹ ਬ੍ਰਿੰਗ ਅਪ ਕੀਤੇ ਸੀ। ਓਕੇ, ਠੀਕ ਹੈ ਜੀ, ਵੀ ਸਾਡੇ ਆ ਇਸ਼ੂ ਨੇ, ਇੱਕ ਦੂਜੇ ਕੰਨੀ ਉਂਗਲਾਂ ਕਰੀ ਜਾਂਦੇ ਆ, ਹੈ ਨਾ। ਤੇ ਵੀ ਜਦੋਂ ਅਸੀਂ ਜਾ ਕੇ ਗੱਲ ਪੁੱਛਦੇ ਆ, ਕੋਈ ਕੁਛ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ। ਉੱਥੇ ਜਿਵੇਂ ਗੱਲ ਹੋਈ ਸੀਗੀ ਆਪਣੇ ਦੀ ਜਿਹੜੀ ਮੈਂ ਪ੍ਰੋਗਰਾਮ ਦਾ ਨਾਮ ਭੁੱਲ ਗਿਆ, MLRP ਹੈ ਸ਼ਾਇਦ, ਜਿਹੜਾ ਉਹ ਲੈਂਡ ਰੀਫਰਬਿਸ਼ਡ ਵਾਲਾ ਪ੍ਰੋਗਰਾਮ ਹੈ ਨਾ। ਤੇ ਉਦੋਂ ਫੈਲੋ ਕਰੋ ਤਾਂ ਕੁਝ ਮਿਲੂਗਾ। ਹਾਂਜੀ, ਹਾਂ, ਠੀਕ ਹੈ ਜੀ। ਤੇ ਉਹਦੇ 'ਚ ਮੈਂ ਉਹਨਾਂ ਨੂੰ ਡਿਟੇਲ ਸਮਝਾਈ ਸੀ, ਮੈਂ ਉਹਦੀ ਐਗਜ਼ਾਮਪਲ ਲੈ ਕੇ ਵੀ ਇਹਦੇ 'ਚ ਕੀ ਪ੍ਰੋਬਲਮਸ ਨੇ ਤੇ ਕਿੰਨੇ ਕਿਹਦੇ ਫਾਇਦੇ, ਠੀਕ ਹੈ। ਤੇ ਫਿਰ ਉਹ ਕਹਿੰਦੇ ਵੀ ਸਾਨੂੰ ਇਵੇਂ ਦੀ ਦੇਖੋ ਇਨਫੋਰਮੇਸ਼ਨ, ਇੱਕ ਤਾਂ ਦੇਖੋ ਰਾਇਕਨ ਸਾਨੂੰ ਵੈਸੇ ਕਹਿਣ 'ਚ ਉਹ ਕਹਿੰਦਾ ਵੀ ਆਪਦੇ ਆਪ ਨੂੰ ਸ਼ਾਬਾਸ਼ੀ ਨਹੀਂ ਦੇਣੀ ਚਾਹੀਦੀ, ਪਰ ਕਾਫੀ ਬੰਦਿਆਂ ਦਾ ਇਹ ਸਾਡਾ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਪ੍ਰੈਜੈਂਟੇਸ਼ਨ ਦਿੱਤੀ, ਉਦੋਂ ਬਾਅਦ 'ਚ ਵੀ ਰਿਸਪੌਂਸ ਇਹ ਸੀਗਾ ਵੀ ਇੰਨਾ ਕਲੀਅਰਲੀ ਇਸ਼ੂ ਨੂੰ ਕਿਸੇ ਨੇ ਸਮਝਾਇਆ ਨਹੀਂ ਉਹਨਾਂ ਨੂੰ। ਚਲੋ ਇਹ ਸਿਰਾ ਤੁਹਾਡੇ ਸਿਰ ਵੱਜਦਾ ਹੈ, ਇਹ ਪੱਗ ਦੇ ਸਿਰ ਵੱਜਦਾ ਹੈ ਸਿਰਾ, ਕਿਉਂਕਿ ਹਰੇਕ ਬੰਦਾ ਕੋਈ ਇੱਕ ਐਸਪੈਕਟ ਨੂੰ ਪਿਕ ਕਰ ਲੈਂਦਾ ਤੇ ਉਹ 'ਚ ਉਹਨੂੰ ਦੱਸਣ ਲੱਗ ਜਾਂਦਾ ਵੀ ਨਹੀਂ ਜੀ ਸਾਡਾ ਜਿਵੇਂ ਨੁਕਸਾਨ ਹੋ ਗਿਆ, ਨੁਕਸਾਨ ਹੋ ਗਿਆ, ਨੁਕਸਾਨ ਹੋ ਗਿਆ। ਪਰ ਓਵਰਆਲ ਜਿਹੜੀ ਫੁੱਲ ਪਿਕਚਰ ਆ ਉਹ ਪਹਿਲਾਂ ਕਦੀ ਸ਼ੋ ਨਹੀਂ ਹੋ ਸਕੀ ਇੱਦਾਂ। ਜਿਹੜਾ ਸਾਰਾ ਐਗਰੀਕਲਚਰ ਦਾ ਈਕੋਸਿਸਟਮ ਹਿੱਲਿਆ ਸਿਗਮਾ ਦੇ ਨਾਲ, ਉਹਨੂੰ ਸਮਝਾਉਣਾ ਬਹੁਤ ਵੱਡਾ ਚੈਲੰਜ ਹੈ ਨਾ। ਉਹਦੇ 'ਚ ਦੇਖੋ ਪੱਗ ਦੇ ਜਿੰਨੇ ਵੀ ਵਲੰਟੀਅਰ ਆ ਜਾਂ ਜਿੰਨੇ ਕੰਮ ਕਰਦੇ ਆ, ਉਹਨਾਂ ਨੂੰ ਕ੍ਰੈਡਿਟ ਜਾਂਦਾ ਬਹੁਤ। ਜਦੋਂ ਹੁਣ ਆਪਾਂ ਸੌਰੀ ਮੈਂ ਇਹਦੇ ਵਿੱਚ ਰੋਕ ਰਿਹਾ, ਜਦੋਂ ਆਪਾਂ ਕਲੀਅਰ ਪਿਕਚਰ ਦੀ ਗੱਲ ਕਰਦੇ ਆ, ਇਹਦੇ ਵਿੱਚ ਵੀ ਓਵਰਆਲ ਪਿਕਚਰ ਦੀ ਆ, ਟੈਕਸੇਸ਼ਨ ਦੀ ਤੁਸੀਂ ਗੱਲ ਕੀਤੀ, ਲੈਂਡ ਫੈਲੋ ਹੋਣ ਦੀ ਆ, ਪਾਣੀ ਦੀ, ਇਸ ਤੋਂ ਇਲਾਵਾ ਹੋਰ ਆਪਾਂ ਕਿਹੜੀਆਂ ਚੀਜ਼ਾਂ ਨੂੰ ਦੇਖਦੇ ਆ ਜਿਹੜਾ
ਇਹ ਬ੍ਰੌਡਰ ਪਿਕਚਰ ਜਿਹੜੀ ਹੈ ਉਹ ਜ਼ਿਆਦਾ ਵੱਡੀ ਤਸਵੀਰ ਨਜ਼ਰ ਆਉਂਦੀ ਵੀ ਸਿਗਮਾ ਦੇ ਇਸ ਤਰੀਕੇ ਦੇ ਇੰਪੈਕਟ ਨੇ। ਨਹੀਂ ਦੇਖੋ, ਜਦੋਂ ਆਪਾਂ ਹੁਣ ਉਹਨਾਂ ਦੀ ਜਿਵੇਂ ਅੱਗੇ ਵੀ ਆਪਾਂ ਇੱਕ ਵਾਰ ਸ਼ਾਇਦ ਗੱਲ ਕੀਤੀ ਸੀ ਪ੍ਰੋਗਰਾਮ 'ਚ ਵੀ, ਬਈ ਉਹ ਕਹਿੰਦੇ ਨੇ ਵੀ 1.5 ਮਿਲੀਅਨ ਏਕੜ ਰਿਸਕ ਤੇ ਆ, ਹਨਾ, ਫੈਲੋ ਹੋ ਸਾਰੇ ਸਕਦਾ ਕੈਲੀਫੋਰਨੀਆ 'ਚ। ਉਹ 'ਚ 95% ਲੈਂਡ ਚੌਚਲੇ ਤੇ ਬੇਕਰਸਫੀਲਡ ਦੇ ਵਿੱਚ ਜਾਂ ਗ੍ਰੇਪ ਵਾਈਨ ਦੇ ਵਿਚਾਲੇ ਠੀਕ ਹੈ। ਉਹ 30% ਟੋਟਲ ਲੈਂਡ ਬਣ ਜਾਂਦੀ ਹੈ ਜਿੰਨੀ ਕਿੱਥੇ ਹੈ ਖੇਤੀ ਹੁੰਦੀ ਹੈ ਇਹਨਾਂ 4-5 ਕਾਉਂਟੀਆਂ 'ਚ। 30% ਲੈਂਡ ਚੋਂ ਹੁਣ ਤੁਸੀਂ ਇਹ ਦੇਖੋ, ਜੇ 30% ਪ੍ਰੋਡਕਟਿਵ ਲੈਂਡ ਆਊਟ ਆਫ ਪ੍ਰੋਡਕਸ਼ਨ ਹੁੰਦੀ ਆ ਤਾਂ ਉਹਦਾ ਇੰਪੈਕਟ ਕੱਲਾ ਗਰੋਅਰਸ ਤੇ ਨਹੀਂਗਾ, ਇਕਨੋਮਿਕ ਗਰੋਥ ਕਿੰਨੀ ਹੈ, ਉਹਦੀ ਸਾਰੀ ਕਮਿਊਨਿਟੀ ਤੇ, ਜੌਬਸ ਕਿੰਨੀਆਂ ਘੱਟ ਹੋਣੀਆਂ। PPIC ਨੇ, ਕੈਲੀਫੋਰਨੀਆ ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਨੇ ਇੱਕ ਰਿਸਰਚ ਪਬਲਿਸ਼ ਕੀਤੀ ਆ, ਉਹਨਾਂ ਨੇ ਬਾਈ ਨੰਬਰਸ ਦੱਸਿਆ ਵੀ ਕਿੰਨਾ ਇੰਪੈਕਟ ਹੋਊਗਾ ਜੌਬਸ ਤੇ, ਕਿੰਨਾ ਕਹਿੰਦੇ ਆ, ਮੈਨੂੰ ਹੁਣ ਟੌਪ ਆਫ ਹੈਡ ਯਾਦ ਨਹੀਂ ਗਾ ਜੀ। ਠੀਕ ਹੈ। ਤੇ ਉਹ ਫਿਰ ਕੱਲੀਆਂ ਜੌਬਸ ਨਹੀਂ ਹੋਣੀਆਂ ਗੀਆਂ, ਫਿਰ ਜਿਹੜੇ ਬਿਜ਼ਨਸ ਨੇ ਉਹ ਬੰਦ ਹੋਣਗੇ ਤੇ ਜਿੰਨੀਆਂ ਵੀ ਇਹ ਕਮਿਊਨਿਟੀਜ਼ ਨੇ ਇਹ ਬਿਲੋ, ਜਿਵੇਂ ਉਹ ਕਹਿੰਦੇ ਨੇ ਪਾਵਰਟੀ ਲਾਈਨ ਦੇ ਅੰਡਰ ਸਰਵਡ ਕਮਿਊਨਿਟੀਜ਼ ਨੇ ਸਾਰੀਆਂ, ਹੈ ਨਾ, ਉਹਨਾਂ ਨੂੰ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਅਸਿਸਟੈਂਸ ਦੀ ਲੋੜ ਆ ਨਾਰਮਲ ਸਰਵਾਈਵਲ ਲਈ। ਜੋ ਤੁਸੀਂ ਉਹ 'ਚ 30% ਪੁੱਲ ਆਊਟ ਕਰ ਲੈਣੀ ਹੈ ਗਰੋਥ ਜਾਂ ਇਕਨੋਮਿਕ ਗਰੋਥ ਜਿਹੜੀ, ਜਾਂ ਇਕਨੋਮਿਕ ਜਿਹੜਾ ਜਿੰਨਾ ਵੀ ਉਹ ਦੇ ਰਹੇ ਆ, ਢਾਂਚਾ ਪੂਰਾ ਵਿਗੜ ਜਾਣਾ, ਤੇ ਉਹਦੇ 'ਚੋਂ ਫਿਰ ਉਹਨਾਂ ਦੀ ਤਾਂ ਹਾਲਤ ਹੋਰ ਖਰਾਬ ਹੋ ਜਾਣੀ। ਠੀਕ ਹੈ ਜੀ। ਸੋ ਇਸੇ ਕਰਕੇ ਉਹਦੇ ਵਾਲੀ ਪ੍ਰੈਜੈਂਟੇਸ਼ਨ 'ਚ ਜਾਣੀ ਅਸੀਂ ਇਹ ਉਹਨਾਂ ਨੂੰ ਦੱਸਣ 'ਚ ਕਾਮਯਾਬ ਰਹੇ ਵੀ ਇਹਦੇ ਕੀ ਇਸ਼ੂਜ਼ ਨੇ, ਵਾਈਡਰ ਇੰਪੈਕਟਸ ਕੀ ਆ, ਇਕੱਲੇ ਫਾਰਮਿੰਗ ਦੇ ਨਹੀਂ ਕਿ ਵੀ ਉਦੋਂ ਵਾਈਡਰ ਇੰਪੈਕਟ ਨੇ ਇਹਦੇ, ਹੈ ਨਾ। ਤੇ ਇਹ ਵੀ ਕੋਸ਼ਿਸ਼ ਕੀਤੀ ਵੀ ਕੀ ਇਹਦੇ ਸੋਲਿਊਸ਼ਨ ਸਾਨੂੰ ਲੱਗਦੇ। ਤੁਸੀਂ ਕੀ ਸੋਚਦੇ? ਹਾਂ, ਵੀ ਅਸੀਂ ਇਹ ਚੀਜ਼ਾਂ ਕਹਿ ਸਕਦੇ ਹਾਂ ਵੀ ਸੋਲਰ ਲਾ ਲਓ, ਜਾਂ ਤੁਸੀਂ ਇਨਸੈਂਟਿਵ ਪ੍ਰੋਗਰਾਮ ਰੱਖ ਦਿਓ, ਲੈਂਡ ਨੂੰ ਇੱਕੋ ਦਮ ਨਾ ਰਿਟਾਇਰ ਕਰੋ, ਹੈ ਨਾ, ਵੀ 10 ਸਾਲ ਦਾ ਸਮਾਂ ਪ੍ਰੋਗਰਾਮ ਬਣਾ ਲਓ, ਕੁਛ ਐਵੇਂ ਦਾ। ਤੇ ਉਹ ਸਾਰੀਆਂ ਚੀਜ਼ਾਂ ਉਦੋਂ ਡਿਸਕਸ ਹੋਈਆਂ ਸੀ। ਉਦੋਂ ਵਾਲੀ ਦੇਖੋ ਘੰਟੇ ਦੀ ਮੀਟਿੰਗ ਸੀਗੀ ਸਾਡੀ, ਤੇ ਘੰਟੇ 'ਚ 40 ਕੁ ਮਿੰਟ ਮੈਂ ਬੋਲਿਆ। ਅੱਛਾ। ਤੇ ਜਾਂ ਜਸਵੀਰ ਸਿੰਘ ਤੇ ਦਇਆਦੀਪਕ ਸਿੰਘ ਸੀ, ਅਸੀਂ ਜਾਣੀ ਤਿੰਨੇ ਜਣੇ ਸੀ। ਤੇ ਉਦੋਂ ਬਾਅਦ 'ਚ ਰਾਦਰ ਕਿ ਉਹਨਾਂ ਨੇ ਪਹਿਲਾਂ ਜਦੋਂ ਮੀਟਿੰਗ ਸ਼ੁਰੂ ਹੋਈ ਸੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਹਾਂ ਤੁਸੀਂ ਦੱਸੋ, ਅਸੀਂ ਤੁਹਾਨੂੰ ਦੱਸਦੇ ਹਾਂ, ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਾਂ, ਹੈ ਨਾ। ਐਂਡ ਤੇ ਰਾਜਕਨ ਮੀਟਿੰਗ 'ਚ ਉਹਨਾਂ ਨੇ ਕਿਹਾ ਸੀ ਵੀ ਓਕੇ ਵੀ ਡੋਂਟ ਹੈਵ ਐਨੀ ਕਮੈਂਟ, ਮਤਲਬ ਇਹਨਾਂ ਕੋਲ ਵੀ ਆਨਸਰ ਨਹੀਂ ਸੀਗੇ। ਉਹ ਕਹਿੰਦੇ ਵੀ ਦੇਖੋ ਵੀ ਤੁਹਾਡੇ ਜਿੰਨਾ ਤੁਸੀਂ ਕਲੀਅਰਲੀ ਦੱਸਿਆ, ਇੰਨਾ ਪਹਿਲਾਂ ਕਿਸੇ ਨੇ ਡਿਫਾਈਨ ਨਹੀਂ ਕੀਤਾ ਸੀ ਓਵਰਆਲ ਇਸ਼ੂ ਸਾਡੇ ਕੋਲ ਹੈਗਾ ਹੱਥ 'ਚ, ਹੁਣ ਉਹ ਕਹਿੰਦੇ, ਤੇ ਵੀ ਇਹਨੂੰ ਹੁਣ ਸਾਨੂੰ ਕਰਨਾ ਪੈਣਾ ਐਸਕੇਲੇਟ ਗਵਰਨਰ ਆਫਿਸ ਤੱਕ, ਕਾਬੂ 'ਚ ਕਰਨ ਦੇ ਲਈ। ਕੀ ਅੱਛਾ, ਇੱਥੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਵੀ ਇਸ ਟਾਈਮ ਜਿਹੜੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਆ ਜਾਂ ਪੰਜਾਬੀ ਗਰੋਵਰਸ ਨੇ, ਪੰਜਾਬੀ ਕਿਸਾਨ ਆ, ਇਸ ਦੇ ਵਿੱਚ ਇਹ ਪਹਿਲ ਕਦਮੀ ਦੇ ਵਿੱਚ ਆ, ਜਿੱਦਾਂ ਉਹ ਵੀ ਬਾਰ-ਬਾਰ ਕਹਿ ਰਹੇ ਸੀਗੇ ਵੀ ਸਾਨੂੰ ਇਹ ਇਸ਼ੂ ਨੂੰ ਕਲੀਅਰਲੀ ਦੱਸਿਆ ਨਹੀਂ ਗਿਆ, ਕਿ ਬਾਕੀ ਕਮਿਊਨਿਟੀਜ਼ ਵੀ ਜਿਹੜੀਆਂ ਅਫੈਕਟ ਹੋ ਰਹੀਆਂ ਉਹ ਵੀ ਦੱਸਣ 'ਚ ਅਜੇ ਤੱਕ ਨਾਕਾਮਯਾਬ ਨੇ? ਨਹੀਂ ਦੇਖੋ, ਮੈਂ ਤਾਂ ਜੇ ਕਲੈਕਟਿਵਲੀ ਐਜ਼ ਅ ਕਮਿਊਨਿਟੀ ਦਾ ਆਪਣੀ ਪਹਿਲੀ ਐਜ਼ ਅ ਫਾਰਮਰ ਕਮਿਊਨਿਟੀ ਦੀ ਗੱਲ ਕਰੀਏ ਤਾਂ, ਹਾਂ ਨਹੀਂ, ਐਜ਼ ਅ ਫਾਰਮਰ ਕਮਿਊਨਿਟੀ ਵੀ ਟੂ ਬੀ ਆਨੈਸਟ ਬਹੁਤ ਹੀ ਘੱਟ ਇੰਸਟੀਚਿਊਟ ਨੇ ਜਿਹੜੇ ਇਸ ਤੇ ਕੰਮ ਕਰ ਰਹੇ ਆ, ਧਿਆਨ ਦੇ ਰਹੇ ਆ, ਜਿਹੜਾ ਜਿਵੇਂ ਵਾਟਰ ਫੁੱਟਪ੍ਰਿੰਟਸ ਆ ਜਾਂ ਕੈਲੀਫੋਰਨੀਆ ਕੈਫ ਆ, ਹੈ ਨਾ, ਐਸੋਸੀਏਸ਼ਨਸ ਆਫ ਕੋਈ CSU ਵਾਟਰ ਵਾਲੇ ਵੀ ਆ, CSU ਵਾਟਰ। ਪਰ ਉਹ ਨਾ ਜਿਵੇਂ ਉੱਥੇ ਜ਼ਿਆਦਾ ਆਰਗੇਨਾਈਜੇਸ਼ਨ ਦਾ ਇਹ ਇਸ਼ੂ ਮੈਨੂੰ ਲੱਗਦਾ ਹੁੰਦਾ ਵੀ ਉਹ ਇੱਕ ਜਾਂ ਦੋ ਟੌਪਿਕਸ ਤੇ ਮਸਲਿਆਂ ਤੇ ਜ਼ਿਆਦਾ ਫੋਕਸਡ ਹੋ ਜਾਂਦੇ ਆ। ਓਕੇ, ਠੀਕ ਹੈ। ਜਿਵੇਂ CSU ਵਾਟਰ, ਉਹਨਾਂ ਦਾ ਸਿਰਫ ਮੇਨ ਫੋਕਸ ਇਹ ਆ ਵੀ ਸਿਗਮਾ ਦੇ ਕੀ ਮਿਸਸਟੈਪ ਹੋ ਗਏ, ਜਿਹੜੇ ਸਟੈਪ ਅਸੀਂ ਕੀ ਮਿਸ ਕਰ ਲਏ। ਉਹਨਾਂ ਨੇ ਸਰਵੇ ਜੇ ਵੀ ਕਰਾਇਆ ਸੀਗਾ, ਸਰਵੇ ਵੀ ਉਹਦਾ ਇਹੀ ਕਰਾਇਆ ਸੀ, ਹੈ ਨਾ, ਵੀ ਆਊਟਰੀਚ ਕੀ ਇਸ਼ੂ ਹੋ ਗਏ। ਤੇ ਪਰ ਉਹਨਾਂ ਦਾ ਇਕਨੋਮਿਕ ਐਨਾਲਿਸਿਸ ਕੋਈ ਨਹੀਂ ਕਰਦਾ, ਕੋਈ ਨਹੀਂ ਕਰਦਾ, ਉਹ ਸਿਰਫ ਇੱਕੋ ਸਰਵੇ ਦੇ ਵਿੱਚ ਉਸੇ ਤੇ ਫੋਕਸ। ਪਰ ਉਹ ਦੇਖੋ ਜੀ, ਜਿਹੜਾ ਉਹਨਾਂ ਦਾ ਫੋਕਸ ਆ ਉਹ ਉਸ ਤੇ ਕੰਮ ਕਰ ਰਿਹਾ, ਉਹ 'ਚ ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੁਸੀਂ ਦੂਜਿਆਂ ਤੇ ਨਹੀਂ ਕੰਮ ਕਰਦੇ। ਹਾਂ ਜੀ, ਠੀਕ ਹੈ, ਜਿਹੜਾ ਕੋਈ ਚੰਗਾ ਕਰ ਰਿਹਾ ਠੀਕ ਆ। ਹਾਂ, ਸੋ ਸਾਰਿਆਂ ਨੂੰ ਇਹ ਕਲੈਕਟਿਵ ਐਫਰਟ ਹੀ ਹੋਣੀ ਹੈ ਐਂਡ ਆਫ ਦਾ ਡੇ, ਕੱਲੀ ਪੱਗ ਨੇ ਨਹੀਂ, ਬਾਕੀ ਦੀ ਜਿਹੜੀ ਫਾਰਮਿੰਗ ਕਮਿਊਨਿਟੀ ਉਹਨਾਂ ਨੇ ਬਾਕੀ ਕਰ ਰਹੇ ਜਿਹੜੇ। ਤੇ ਇਹ 'ਚ ਜਾਣੀ ਕਿ ਜਿਹੜਾ ਵੱਡਾ ਪਾਰਟ ਮਿਸ ਹੋਇਆ ਹੈ, ਉਦੋਂ ਅਸੀਂ ਵੀ ਉਹਨਾਂ ਨੇ ਇਹੀ ਗੱਲ ਕਹੀ ਸੀ ਵੀ ਤੁਸੀਂ ਇਕਨੋਮਿਕ ਐਨਾਲਿਸਿਸ ਨਹੀਂ ਕੀਤਾ ਗਾ ਕਮਿਊਨਿਟੀਜ਼ ਦਾ, ਵੀ ਸਿਗਮਾ ਤੋਂ ਪੋਸਟ ਸਿਗਮਾ ਦਾ ਜਾਂ ਡਿਊਰਿੰਗ ਸਿਗਮਾ ਇੰਪਲੀਮੈਂਟੇਸ਼ਨ। ਕੀ ਕਿਸਾਨ ਨੂੰ ਜਾਂ ਇਹ ਵੀ ਜਿਹੜੀਆਂ ਮਹਿਕਮੇ ਆ ਇਹਨਾਂ ਨੂੰ ਇਹ ਲੱਗਦਾ ਵੀ ਕਾਹਲੀ ਕਰ ਗਏ ਸਿਗਮਾ ਨੂੰ? ਕਿਉਂਕਿ ਕਾਹਲੀ ਵਾਲੀ ਗੱਲ ਇਸ ਕਰਕੇ ਮੈਨੂੰ ਲੱਗਦਾ ਵੀ ਇਦਾਂ ਨਹੀਂ ਹੈਗੀ, ਵੀ ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ 10 ਸਾਲ ਪਹਿਲੋਂ ਦੀ ਗੱਲ ਆ, ਕਈ ਸਾਲ ਤਾਂ ਇੱਥੇ ਕੋਈ ਗੱਲ ਹੀ ਨਹੀਂ ਹੋਈ, ਐਨਫੋਰਸਮੈਂਟ ਡਿਲੇ ਹੁੰਦੀ ਰਹੀ। ਹੁਣ ਜਦੋਂ ਐਨਫੋਰਸਮੈਂਟ ਆਈ ਆ ਉਦੋਂ ਸਾਰੇ ਜਾਣਿਆਂ ਨੂੰ ਇਸ ਦੇ ਪਿੰਚ ਹੋਇਆ ਆ। ਹਾਂਜੀ, ਨਹੀਂ ਦੇਖੋ, ਇੱਕ ਇਹਨਾਂ ਨੂੰ ਨਾ ਜਿਹੜੀ ਆਊਟਰੀਚ ਦੀ ਸੀ ਉਹ ਤਾਂ ਬਹੁਤ ਵੱਡਾ ਇਸ਼ੂ ਸੀਗਾ, ਬਹੁਤ ਵੱਡਾ ਇਸ਼ੂ ਸੀ, ਕਿਉਂਕਿ ਜਿਹਦੇ ਜਨਰਲ ਪਰਸੈਪਸ਼ਨ ਇਹੀ ਰਹੀ ਹੈ 2020 ਤੱਕ, ਬਈ 2040 ਤੱਕ
ਤਾਂ ਸਾਡੇ ਕੋਲ ਸਮਾਂ 20 ਸਾਲਾਂ 'ਚ ਅਸੀਂ ਹੌਲੀ-ਹੌਲੀ ਘਟਾਉਣਾ। ਉੱਪਰ ਸਾਰੇ ਬੈਲੈਂਸ ਕਰ ਬੈਲੈਂਸ ਕਰਨੇ ਆ। ਇਹ ਨਹੀਂ ਕਿਸੇ ਨੂੰ ਪਤਾ ਸੀਗਾ ਵੀ ਜਿੱਦਣ ਇਹ ਇੰਪਲੀਮੈਂਟੇਸ਼ਨ ਸਟਾਰਟ ਹੋਈ ਡੈਡਲਾਈਨ ਤਾਂ ਉਦਣ ਹੀ ਹੈ। 2040 ਬਣਾ ਕੇ ਬੈਠੇ ਰਹੇ। 2040 ਆਪਾਂ ਹੀ ਮੰਨੀ ਗਏ 20 ਸਾਲ ਹੈਗਾ, ਕੋਈ ਨਹੀਂ 20 ਸਾਲ ਹੈਗੇ, ਬੰਦੇ ਹੀ ਸੋਚਦੇ ਰਹੇ। ਪਰ 20 ਸਾਲ ਨਹੀਂ ਸੀਗੇ। 2022 ਚ ਇੰਪਲੀਮੈਂਟੇਸ਼ਨ ਸ਼ੁਰੂ ਹੋਈ, 23 ਚ ਉਹਨਾਂ ਨੇ ਰਿਪੋਰਟਾਂ ਮੰਗ ਲਈਆਂ ਵੀ ਤੁਹਾਡਾ ਭਾਈ ਕੀ ਪਲਾਨ ਆ, ਦੱਸੋ GSA ਵਾਲਿਓ, ਦੱਸੋ ਕੀ ਕਰਨਾ ਆ। ਠੀਕ ਹੈ। ਉਹਨਾਂ ਨੇ 2023 ਚ ਪਲੱਗ ਪੁੱਲ ਕਰਤਾ ਵੀ ਠੀਕ ਹੈ ਜੀ, ਪ੍ਰੋਵੀਜ਼ਨ ਤੇ ਪਾਓ ਇਹਨਾਂ ਨਹੀਂ ਵੀ ਉਹ ਕਹਿੰਦੇ ਵੀ ਜਾਂ ਤਾਂ ਇਹਨੇ ਕੱਟ ਲਾ ਦਿਓ। ਜਿੱਥੇ ਨਹੀਂ ਪਾਸ ਹੋਏ ਜਿਹੜੇ GSAs ਤੇ ਸਾਰੇ ਸੈਨੋ ਅਕੀਨ ਵੈਲੀ 'ਚ ਕਿਤੇ ਵੀ ਨਹੀਂ ਹੋਇਆ, ਟੂ ਬੀ ਆਨੈਸਟ, ਇਕੱਲੇ ਇੱਕ ਕਿੰਗਸ ਰਿਵਰ ਵਾਲਿਆਂ ਨੂੰ ਛੱਡ ਕੇ। ਤੇ ਉੱਥੇ ਫਿਰ ਉਹ ਪ੍ਰੋਬੇਸ਼ਨ ਵਾਲੇ ਪ੍ਰੋਸੈਸ 'ਚ ਚਲੇ ਗਏ, ਸਟੇਟ ਕੰਟਰੋਲ 'ਚ, ਹੈ ਨਾ। ਤੇ ਇਹ ਕਾਫੀ ਇਸ਼ੂ ਮਿਸ ਹੋਏ ਨੇ, ਮਤਲਬ ਪ੍ਰੋਬਲਮਸ ਆਈਆਂ ਹੋਈਆਂ ਨੇ। ਕੋਈ ਇੱਕ ਕਾਰਨ ਨਹੀਂ ਹੈਗਾ ਏਡੇ ਫੇਲੀਅਰ ਦਾ। ਤੇ ਜਿਹੜਾ ਮਲਟੀ ਲੈਵਲ ਦੇ ਉੱਤੇ ਇਹ ਚੀਜ਼ਾਂ ਆ। ਹਾਂ, ਨਹੀਂ ਮੈਂ ਉਦੋਂ ਉਹਨਾਂ ਨੂੰ ਕਿਹਾ ਸੀਗਾ ਵੀ ਮੈਂ ਕਿਹਾ ਦੇਖੋ ਐਜ਼ ਅ ਸਿਗਮਾ ਫਰੇਮਵਰਕ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਇਸ਼ੂ ਆ ਉਹਦੇ ਤੇ, ਹੈ ਨਾ। ਜਿਨ੍ਹਾਂ ਨੇ ਹਰ ਇੱਕ ਚਾਹੁੰਦਾ ਵੀ ਚੱਲ ਪਾਣੀ ਬਚਿਆ ਰਵੇ, ਪਾਣੀ ਦੀ ਲੋੜ ਪੈਣੀ ਹਰ ਇੱਕ ਨੂੰ ਪੈਣੀ ਹੈ। ਬਿਲਕੁਲ। ਤੇ ਲਾਅ ਇਟਸੈਲ ਤੇ ਵੀ ਮੈਂ ਕਿਹਾ ਵੀ ਪਰਸਨਲੀ ਮੈਂ ਕੁਐਸਚਨ ਨਹੀਂ ਕਦੇ ਵੀ ਕਰਦਾ ਹੈਗਾ, ਮੈਨੂੰ ਲੱਗਦਾ ਵੀ ਠੀਕ ਆ ਸਾਰਾ ਕੁਝ। ਪਰ ਜਿਹੜਾ ਇੰਪਲੀਮੈਂਟੇਸ਼ਨ 'ਚ ਨਾ ਉਹ ਟੋਟਲੀ ਕਲੈਕਟਿਵ ਫੇਲੀਅਰ ਆ ਸਾਰੇ ਡਿਪਾਰਟਮੈਂਟਸ ਦਾ। ਮੈਂ ਉਦੋਂ ਸਾਰਿਆਂ ਨੂੰ ਸਾਹਮਣੇ ਪਰ ਇੱਥੇ ਇੱਕ ਇਹ ਵੀ ਝੰਡਾ ਚੁੱਕ ਹੋ ਜਾਂਦਾ ਵੀ ਨਹੀਂ, ਇਹ ਟੋਟਲੀ ਇਹਨੂੰ ਰੱਦ ਕਰ ਦੇਣਾ ਚਾਹੀਦਾ। ਨਹੀਂ ਦੇਖੋ, ਲਾਅ ਨੂੰ ਰਾਜ ਕਰਨ ਜੀ ਰੱਦ ਕਰਨਾ ਬਹੁਤ ਮੈਨੂੰ ਲੱਗਦਾ ਵੀ ਔਖਾ ਕੰਮ ਆ। ਹਾਂ, ਵੀ ਉਹ ਹੁਣ ਲੀਗਲ ਵਾਲੇ ਜ਼ਿਆਦਾ ਦੱਸ ਸਕਦੇ ਆ, ਪਰ ਜਿੰਨੀ ਕਿ ਮੈਨੂੰ ਇਨਫੋਰਮੇਸ਼ਨ ਆ, ਇਹ ਤਾਂ ਮੋਦੀ ਮੋਰੇ ਫਿਰ ਉਦਾਹਰਨ ਆ ਜਾਂਦੀ ਤੇ ਵੀ ਮੋਦੀ ਵਾਲਾ ਤੇ ਚੇਂਜ ਕਰਾ ਲਿਆ, ਪਰ ਹੁਣ ਹੌਲੀ ਹੌਲੀ ਫੇਰ ਕਰੀ ਜਾਂਦਾ। ਹਾਂ, ਨਹੀਂ ਉਹੋ ਜਿਹਾ ਸਿਚੁਏਸ਼ਨ ਬਣ ਜਾਂਦੀ ਫਿਰ ਉਹ ਵੀ ਲਾਅ ਨੂੰ ਪੁਸ਼ ਬੈਕ ਕਰਨਾ। ਮਤਲਬ US ਦੀ ਹਿਸਟਰੀ 'ਚ ਕਿੰਨੇ ਹੋਏ ਨੇ ਮੈਨੂੰ ਨਹੀਂ ਲੱਗਦਾ ਕੋਈ। ਹਾਂ ਸ਼ਾਇਦ। ਤੇ ਜੇ ਕਹਿੰਦੇ ਵੀ ਜਿੰਨੇ ਕਿ ਮੇਰੀ ਗੱਲਬਾਤ ਹੋਈ ਆ ਜਿਹੜੇ ਲੀਗਲ ਐਕਸਪਰਟ ਨੇ, ਉਹ ਕਹਿੰਦੇ ਵੀ ਜੇ ਇਕੱਲੀ ਚੇਂਜ ਵੀ ਕਰਾਉਣੀ ਆ ਲਾਅ 'ਚ ਤਾਂ ਉਹ ਵੀ ਬਹੁਤ ਵੱਡਾ ਯਾਨੀ ਕਿ ਪ੍ਰੋਸੈਸ ਆ ਉਹਦੇ ਲਈ, ਹਾਰਡ ਪ੍ਰੋਸੈਸ। ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਹੋ ਸਕਦਾ, ਸਾਰਾ ਕੁਝ ਹੀ ਹੋ ਸਕਦਾ। ਤੇ ਪਰ ਉਹਦੇ ਤੋਂ ਯਾਨੀ ਕਿ ਜਿਹੜੀਆਂ ਲੋ ਹੈਂਗਿੰਗ ਫਰੂਟ ਹੋਰ ਬਹੁਤ ਹੈਗੇ ਨੇ ਹਜੇ, ਜਿਨ੍ਹਾਂ 'ਚ ਸਾਡਾ ਸਰਵਾਈਵਲ ਹੋ ਸਕਦਾ, ਹੈ ਨਾ। ਵੀ ਉਹਦੇ ਤੋਂ ਉਸ ਚੀਜ਼ ਦੇ ਕਰਕੇ ਕੁਝ ਹੋਰ ਆਪਾਂ ਵਿਕਲਪ ਲੱਭ ਸਕਦੇ ਹਾਂ। ਬਿਲਕੁਲ ਉਹੀ ਸਾਡਾ ਸੀਗਾ ਵੀ ਤੁਸੀਂ। ਸੋ ਹੁਣ ਬੇਸਿਕਲੀ ਇਹ ਜਿਹੜੀਆਂ ਮੀਟਿੰਗਸ ਆ, ਇਹ ਵਰਕਸ਼ਾਪ ਆ, ਇਹਦੇ ਵਿੱਚ ਆਪਾਂ ਇਹੀ ਚੀਜ਼ਾਂ ਡਿਸਕਸ ਹੋਣੀਆਂ। ਹਾਂਜੀ, ਨਹੀਂ ਇਹਦੇ 'ਚ ਹੁਣ ਦੇਖੋ ਜਿਹੜਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ 5-6 ਜਿਹੜੇ ਵੱਡੇ ਡਿਪਾਰਟਮੈਂਟ ਨੇ ਸਟੇਟ ਦੇ, ਜਿਹੜੇ ਪਾਣੀ ਵਾਲੀ ਸਿਚੁਏਸ਼ਨ ਨੂੰ ਅਫੈਕਟ ਕਰਦੇ ਆ ਸਿਗਮਾ ਨਾਲ ਰਿਲੇਟਡ ਨੇ, ਉਹ ਸਾਰੇ ਆ ਰਹੇ ਆ। ਠੀਕ ਆ। ਜਿਨ੍ਹਾਂ 'ਚ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਉਹ ਇਨਫੋਰਸ ਕਰ ਰਿਹਾ ਸਿਗਮਾ ਨੂੰ। DWR ਆ, ਉਹਨਾਂ ਨੇ ਸਿਗਮਾ ਫਰੇਮਵਰਕ ਸਾਰਾ ਕੀਤਾ, ਲਾਅ ਬਣਾਇਆ, ਹੈ ਨਾ। ਠੀਕ ਆ। ਤੇ ਉਦੋਂ ਬਾਅਦ 'ਚ CDFA ਆ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗ। ਠੀਕ ਆ। ਸਾਰੀ ਖੇਤੀਬਾੜੀ ਜਿਹਨੇ ਕੈਲੀਫੋਰਨੀਆ ਦੇ ਥੱਲੇ ਆਉਂਦੀ ਆ, ਹੈ ਨਾ। ਤੇ ਉਦੋਂ ਬਾਅਦ 'ਚ ਰੂਰਲ ਡਿਵੈਲਪਮੈਂਟ ਆ USDA ਦਾ, ਫਾਰਮ ਸਰਵਿਸ ਏਜੰਸੀ ਆ। ਇਹ ਜਿਹੜੇ ਸਾਰੇ ਮਹਿਕਮੇ ਨੇ, ਇਹਨਾਂ ਨੇ ਸੋਲੂਸ਼ਨ ਕੱਢਣਾ ਸਾਡਾ ਕੋਈ ਨਾ ਕੋਈ ਐਂਡ ਆਫ ਦਾ ਡੇ ਜਾ ਕੇ, ਹੈ ਨਾ। ਤੇ ਜਿੰਨੀ ਕੁ ਦੇਖੋ ਮੇਰੀ ਪਰਸਨਲ ਫੀਡਬੈਕ ਆ ਜਾਂ ਜਿੰਨੀ ਕੁ ਮੇਰੀ ਜਾਣਕਾਰੀ ਆ, ਉਹ ਸਟੇਟ ਇਹਦਾ ਹੱਲ ਨਹੀਂ ਕਰ ਸਕਦੀ। ਫੈਡਰਲ ਤੇ ਹੋਊ, ਇਹ ਫੈਡਰਲ ਲੈਵਲ ਤੇ ਜਾ ਕੇ ਤਾਂ ਕੋਈ ਨਾ ਕੋਈ ਹੱਲ ਹੋਣਾ, ਜਾਂ ਕਲੈਕਟਿਵ ਐਫਰਟ ਹੋਊਗੀ, ਆਪਾਂ ਇਹ ਕਹਿ ਸਕਦੇ ਹਾਂ। ਕਿਉਂਕਿ ਸਟੇਟ ਕੋਈ ਇੰਨੇ ਮੀਨਸ ਨਹੀਂ ਹੈਗੇ ਵੀ ਐਡੀ ਵੱਡੀ ਲੈਂਡ ਨੂੰ ਆਈ ਛੱਡ ਦੇਵੇ ਤੇ ਸਾਡੇ ਤੇ ਕੋਈ ਇਕਨੋਮਿਕ ਇੰਪੈਕਟ ਨਾ ਹੋਵੇ। ਇਹ ਫੈਡਰਲ ਤੋਂ ਵੱਡੇ ਫੰਡ ਆਊਗੇ, ਜਾਂ ਕੋਈ ਅਸਿਸਟੈਂਸ ਪ੍ਰੋਗਰਾਮ ਹੋਊਗਾ, ਜਾਂ ਇਨਸੈਂਟਿਵ ਪ੍ਰੋਗਰਾਮ ਹੋਊਗਾ ਜੀ, ਇਹਨੂੰ ਅਲੋਂਗੇਟ ਕੀਤਾ ਜਾਵੇ 10 ਸਾਲ, ਉਹ ਫੈਡਰਲ ਤੋਂ ਹੀ ਆਉਣੇ। ਸਟੇਟ ਤਾਂ ਦੇਖੋ ਆਪਾਂ ਦੇਖ ਹੀ ਲਿਆ ਕਿੰਨੇ ਕੁ ਬਜਟ ਕੱਟ ਲੱਗੇ ਨੇ ਆਪਣੇ ਪਿਛਲੇ ਸਾਲ, ਪੱਤੇ ਵਿਗੇ ਪਏ ਆ ਇਸ ਵਾਰ। ਉਹਨਾਂ ਨੇ ਕਿੱਥੇ 1.5 ਮਿਲੀਅਨ ਏਕੜ ਦੇ ਸਾਨੂੰ ਪੈਸੇ ਦੇਣੇ ਆ। ਜਾਂ ਇਕੱਲੇ ਉਹੀ ਨਹੀਂ ਕਿ ਫਾਰਮਿੰਗ ਦਾ ਇਸ਼ੂ ਨਹੀਂ, ਜਿਹੜੀਆਂ ਜੌਬਸ ਕੀ ਉਹ ਜਿੱਦਾਂ ਤੁਸੀਂ ਇਕਨੋਮਿਕ ਇੰਪੈਕਟ ਦੀ ਗੱਲ ਕਰਦੇ ਆ ਅਰਸ਼ਦੀਪ ਸਿੰਘ, ਕੀ ਉਹ ਸੋਚ ਨਹੀਂ ਰਹੇ ਜਾਂ ਉਹ ਕੋਈ ਅਜੇ ਮੁਲਾਂਕਣ ਹੀ ਨਹੀਂ ਕਰ ਰਹੇ ਉਸ ਦਾ? ਨਹੀਂ ਦੇਖੋ, ਇਹ ਤਾਂ ਹੁਣ ਉਹ ਓਪਨਲੀ ਐਡਮਿਟ ਕਰ ਰਹੇ ਹਨ ਵੀ ਇਕਨੋਮਿਕ ਐਨਾਲਿਸਿਸ ਜਾਂ ਇਕਨੋਮਿਕ ਇੰਪੈਕਟ ਕਦੇ ਵੀ ਫਰੇਮਵਰਕ ਦਾ ਪਾਰਟ ਹੀ ਨਹੀਂ ਸੀ। ਸਿਰਫ ਪਾਣੀ ਨੂੰ ਬੈਲੈਂਸ ਕਰਨ ਦਾ ਪਾਰਟ ਸੀਗਾ, ਉਸੇ ਤੇ ਫੋਕਸ ਕਰਕੇ ਕੀਤਾ ਗਿਆ। ਬਾਕੀ ਦੇ ਇੰਪੈਕਟ ਤੇ ਫਾਰਮਰ ਉਹਦੇ ਵਿੱਚ ਉਹਨਾਂ ਦੀ ਪਾਰਟਿਸਿਪੇਸ਼ਨ ਨਹੀਂ ਰਹੀ। ਦੇਖੋ, ਜਦੋਂ ਵੀ ਆਪਾਂ ਕਰਦੇ ਨੇ ਇਹ ਗੱਲਾਂ, ਉਹ ਕਹਿੰਦੇ ਹੁੰਦੇ ਫਾਰਮਰ ਦੇ ਉਹਨਾਂ ਦੇ ਪੇਪਰ ਜਦੋਂ ਦਿਖਾਉਂਦੇ ਨੇ ਮੀਟਿੰਗ ਨੋਟਸ ਵਗੈਰਾ ਪੁਰਾਣੇ, ਉਹਨਾਂ 'ਚ ਫਾਰਮਰ ਹੁੰਦਾ ਹੀ ਹੈ। ਠੀਕ ਹੈ ਨਾ। ਹੁਣ ਉਹ ਕਿਹੜੇ ਫਾਰਮਰ ਨੇ ਤੇ ਉਹ ਕਿਹੜੇ ਇੰਟਰਸਟ ਆ, ਹਾਂ, ਤੇ ਉਹ ਕੁਐਸਚਨ ਕਰ ਸਕਦੇ ਹਾਂ ਆਪਾਂ। ਤੇ ਵੀ ਕੀ ਉਹ ਵਾਈਟ ਲੈਂਡ ਵਾਲੇ ਫਾਰਮਰ ਸੀਗੇ, ਉਹ 'ਚ ਛੋਟਾ ਫਾਰਮਰ ਸੀਗਾ ਵਾਈਟ ਲੈਂਡ ਵੀ ਜਿਹੜਾ ਕੱਲਾ ਧਰਤੀ ਹੇਠਲਾ ਪਾਣੀ ਕੱਢ ਰਿਹਾ ਸੀ। ਵੀ ਮੰਡੇਰੇ ਜਿਹਦੇ ਕੋਲ 20 ਏਕੜ ਆ, ਜਾਂ ਵੈਸਟਲੈਂਡ 'ਚ 20 ਏਕੜ ਦਾ ਗਰੋਅਰ ਆ, ਮਾਲਕ ਆ, ਤੇ ਉਹ ਉਸ ਪੈਨਲ 'ਚ ਉਹਦੀ ਫੀਡਬੈਕ ਸੀਗੀ ਕੋਈ? ਜੇ ਸੀਗੀ ਤਾਂ ਫਿਰ ਉਹ 'ਤੇ ਕੀ ਐਕਸ਼ਨ ਲਿਆ ਗਿਆ? ਇਹ ਕੁਐਸਚਨ ਕਦੇ ਵੀ ਉਹ ਆਨਸਰ ਨਹੀਂ ਕਰਦੇ ਗਏ, ਬਹੁਤ ਵਾਰ ਪੁੱਛੇ ਗਏ ਆ ਉਹਨਾਂ ਨੂੰ, DWR ਨੂੰ, ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੂੰ ਵੀ।
ਉੱਥੇ ਇੱਕ ਗੱਲ ਕਹਿ ਕੇ ਪੱਲਾ ਵੀ ਝਾੜ ਦਿੰਦੇ ਆ, ਇਹ ਆਉਂਦੇ ਨਹੀਂ। ਨਹੀਂ, ਉਹ ਕਹਿੰਦੇ ਜੀ ਕਮੈਂਟ ਤੁਸੀਂ ਪਾ ਦਿਓ, ਹੈ ਨਾ। ਜਦੋਂ ਕੁਐਸਚਨ ਕਰਦੇ ਆ ਉਹ ਕਹਿੰਦੇ ਵੀ ਦੇਖੋ ਇਹ ਸਾਡੇ ਕੋਲ ਇਨਫੋਰਮੇਸ਼ਨ ਹੈ ਨਹੀਂ, ਹੁਣ ਤੁਸੀਂ ਉਹਨਾਂ ਨੇ ਦੇਖੋ ਬੜੀ ਛੋਟੀ ਪਤਲੀ ਗਲੀ ਬਣਾ ਕੇ ਰੱਖੀ, ਹਰ ਵਾਰੀ ਨਿਕਲ ਜਾਂਦੇ ਉੱਧਰ। ਬਿਲਕੁਲ। ਹੁਣ ਜੇ ਦੇਖੋ ਆਪਾਂ ਇਹ ਇੱਕ ਤਰੀਕੇ ਨਾਲ ਦੇਖਿਆ ਜਾਵੇ, ਸਟੇਟ ਹੋ ਸਕਦਾ ਮੇਰੀ ਇਨਫੋਰਮੇਸ਼ਨ ਇਹ ਥੋੜੀ ਜਿਹੀ ਮਤਲਬ ਨਾ ਪੂਰੀ ਐਕੂਰੇਟ ਹੋਵੇ, ਪਰ ਜਿੰਨੀ ਕਿ ਮੇਰੀ ਜਾਣਕਾਰੀ ਆ 2019 ਤੱਕ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੇ ਸਿਗਮਾ ਤੇ ਸਿਰਫ 7 ਹੀ EMPLOYEE ਸੀਗੇ। ਹੁਣ ਕਿੰਨੇ? ਹੁਣ ਤਾਂ ਬਹੁਤ ਨੇ, ਹੁਣ ਤਾਂ ਗਿਣੇ ਨਹੀਂ ਜਾਂਦੇ। 20 ਤਾਂ ਉੱਥੇ ਹੀ ਬੈਠੇ ਨੇ ਸਾਡੀ ਪ੍ਰੋਵੇਸ਼ਨ ਮੀਟਿੰਗ ਤੇ। ਅੱਛਾ, ਉਹਨਾਂ ਨੇ 7 ਬੰਦਿਆਂ ਨੇ ਪਹਿਲੇ 5-7 ਸਾਲਾਂ 'ਚ ਕਿੰਨਾ ਕੰਮ ਕਰ ਲਿਆ ਹੋਊਗਾ ਸਾਰੀ ਕਮਿਊਨਿਟੀ ਨੂੰ। ਜਿਹੜੀ ਚੀਜ਼ ਵੀ ਨਵੀਂ ਸੀ ਜਦੋਂ। ਹਾਂ, ਤੇ ਉਹ ਕਿੰਨੇ ਉਹ 'ਚ ਬੰਦੇ ਬਦਲ ਗਏ, ਡਾਇਰੈਕਟਰ ਕਿੰਨੇ ਚੇਂਜ ਹੋ ਗਏ, ਹਰੇਕ ਸਾਲ ਨਵਾਂ ਆ ਜਾਂਦਾ ਸੀ। ਉਹ ਸਾਰੇ ਇੰਪੈਕਟ ਦੇਖੋ, ਗਲਤੀਆਂ ਸਾਰਿਆਂ ਦੀਆਂ ਨੇ, ਤੇ ਜਿਹੜਾ ਬੋਝ ਐਂਡ ਤੇ ਜਾ ਕੇ ਉਹ ਇਕੱਲੇ ਗਰੋਵਰ ਤੇ ਪੈ ਗਿਆ। ਗਰੋਵਰ ਦੇ ਉੱਤੇ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ। ਸਾਰਾ ਇੰਪੈਕਟ ਗਰੋਵਰ ਚੱਲ ਰਿਹਾ। ਸ਼ੁਰੂਆਤ ਤਾਂ ਉੱਥੇ ਹੀ ਆ। ਹਾਂ, ਦੇਖੋ ਪਹਿਲਾਂ ਬੈਂਕਰਪਟ ਵੀ ਉਹਨਾਂ ਨੇ ਹੋਣਾ, ਜਾਂ ਜੌਬਸ ਸਾਡੇ ਬੰਦਿਆਂ ਨੇ ਲੂਜ਼ ਕਰਨੀਆਂ ਨੇ, ਜਾਂ ਸਾਡੇ ਜਿਹੜੇ ਬਿਜ਼ਨਸ ਨੇ ਨੇੜੇ ਤੇੜੇ ਉਹਨਾਂ ਨੇ ਇੰਪੈਕਟ ਹੋਣਾ। ਸਾਰਾ ਜਿਹੜਾ ਉਹਦਾ ਨੈਗੇਟਿਵ ਇੰਪੈਕਟ ਅਸੀਂ ਲੈ ਰਹੇ ਹਾਂ, ਤੇ ਗਲਤੀਆਂ ਕਿਸੇ ਹੋਰ ਦੀਆਂ ਜਿਨ੍ਹਾਂ ਨੇ ਸਾਨੂੰ ਪਹਿਲਾਂ ਚੀਜ਼ਾਂ ਦੱਸੀਆਂ ਨੇ। ਆਊਟਰੀਚ ਦੀ ਵੱਡੀ ਪ੍ਰੋਬਲਮ ਆ ਗਈ। ਆਊਟਰੀਚ ਦੀ ਵੀ ਪਹਿਲਾਂ ਵੀ ਦੱਸ ਸਕਦੇ ਸੀਗੇ। 2018-19 ਜਿਹੜੇ ਬਦਾਮ ਲੱਗਿਆ ਇੰਨੇ ਏਕਰੇਜ ਹੋਈ ਆ, ਇੰਨੀ ਕਮਿਊਨੀਕੇਸ਼ਨ। ਇਹ ਤੋਂ ਬਾਅਦ ਦੇ ਵਿੱਚ ਵੀ ਦੱਸ ਸਕਿਆ ਜਾ ਸਕਦਾ ਸੀ। ਪਾਸ ਹੋਇਆ ਲਾ ਤਾਂ ਉਦੋਂ ਦੇ ਹੀ ਦੱਸ ਦਿੰਦੇ ਵੀ ਭਾਈ ਨਾ ਲਾਓ। ਹਾਂ, ਵੀ ਇਹਨਾਂ ਸਾਡੇ ਕੋਲ ਪਾਣੀ ਨਹੀਂ ਹੈਗਾ, ਵੀ ਫੇਰ ਲੱਗ ਜਾਂਦੇ। ਫਿਰ ਤੁਸੀਂ ਕਹਿ ਸਕਦੇ ਸੀ ਵੀ ਦੇਖੋ ਅਸੀਂ ਤਾਂ ਪੂਰਾ ਗਰੋਅਰਸ ਨੂੰ ਦੱਸਿਆ, ਹੁਣ ਆਪਦਾ ਬੰਦੇ ਦਾ ਬਿਜ਼ਨਸ ਡਿਸੀਜਨ ਸੀਗਾ। ਹੁਣ ਅਗਲੇ ਦੀ ਪ੍ਰੋਬਲਮ ਤਾਂ ਇਹ ਹੈ ਨਾ, ਅਗਲਾ ਕਹਿੰਦਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ, ਬੈਂਕਾਂ ਨੂੰ ਵੀ ਨਹੀਂ ਪਤਾ, ਬੈਂਕਾਂ ਲੋਨ ਦੇਈਆਂ ਗਈਆਂ 2023 ਤੱਕ ਤਾਂ ਵਾਈਟ ਲੈਂਡ ਦੇ ਲੋਨ ਫਸੇ ਪਏ ਹੋਣੇ ਬੈਂਕ ਵਾਲੇ, ਉਹ ਵੀ ਰੋਂਦੇ ਹੋਣੇ ਆ। ਬਿਲਕੁਲ ਜੀ। ਸਾਡੀ ਇੱਕ ਮੀਟਿੰਗ ਹੋਈ ਹੈ ਇੱਕ ਬੈਂਕ ਨਾਲ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੇ ਉੱਥੇ ਉਹਨਾਂ ਦਾ ਇਹ ਸੀ, ਉਹ ਕਹਿੰਦੇ ਵੀ ਸਾਨੂੰ ਹੈਲਪ ਦੀ ਲੋੜ ਆ, ਬੈਂਕਾਂ ਦੀਆਂ ਚੀਕਾਂ ਨਿਕਲ ਜਾਣੀਆਂ ਮਗਰੋਂ ਜਦੋਂ ਤੁਹਾਡੇ ਇਹ ਕਰਤਾ ਕੰਮ। ਜਦੋਂ ਕਿਸਾਨ ਬੈਂਕਰਪਟ ਹੋਊਗਾ ਤਾਂ ਉਹ ਵੀ ਨਾਲ ਹੀ ਹੋਣਗੇ ਫਿਰ। ਕਿਉਂਕਿ ਸਾਰੇ ਕ੍ਰੈਡਿਟ ਯੂਨੀਅਨ ਨੇ ਨਾ ਜ਼ਿਆਦਾ ਖੇਤੀ ਵਾਲੇ ਮੈਂਬਰ ਲੋਨ ਨੇ, ਜਾਂ ਜਿਵੇਂ ਹੁੰਦਾ ਇਹਨਾਂ ਦਾ ਸੈਟਅਪ, ਤਾਂ ਉਹਨਾਂ ਦਾ ਹਿਊਜ ਇੰਪੈਕਟ ਹੋਣਾ ਜਦੋਂ ਇੰਨੀ ਬਹੁਤ ਸੀਰੀਅਸ ਮਾਮਲਾ ਹੈ, ਬਹੁਤ ਹੀ ਵੱਡਾ ਇਸ਼ੂ। ਹੁਣ ਮਤਲਬ ਇਸ ਚੀਜ਼ ਦੇ ਉੱਤੇ ਨਹੀਂ ਕੋਈ ਦਵੰਦ ਜਾਂ ਇਸ ਚੀਜ਼ ਦੇ ਉੱਤੇ ਕੋਈ ਚਰਚਾ ਨਹੀਂ ਆ ਵੀ ਇਹ ਹੁਣ ਕਿਉਂ ਆ ਗਿਆ। ਹੁਣ ਇਹ ਆ ਵੀ ਇਹ ਹੁਣ ਆ ਗਿਆ ਆ, ਇਹਦਾ ਅੱਗੇ ਕੀ ਹੱਲ ਕੀ ਆ, ਕੀ ਆਪਾਂ ਕਰਕੇ ਜਿਹੜਾ ਬਚਿਆ ਸਕਦਾ। ਇੱਥੇ ਇੱਕ ਵਾਰੀ ਫਿਰ ਦੱਸ ਜਾਈ ਵੀ ਇਹ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ 5 ਤਰੀਕ ਨੂੰ 5 ਦਸੰਬਰ ਨੂੰ ਸ਼ਾਮੀ 5 ਵਜੇ ਵਾਈਸੇਲੀਆ ਕਨਵੈਨਸ਼ਨ ਸੈਂਟਰ 'ਚ, ਜਿੱਥੇ ਸਟੇਟ ਦੇ ਸਾਰੇ ਪਾਣੀ ਦੇ ਨਾਲ ਸੰਬੰਧਿਤ ਮਹਿਕਮੇ ਪਹੁੰਚ ਰਹੇ ਆ। ਪੰਜਾਬੀ ਦੇ ਵਿੱਚ ਇਹ ਜਿਹੜੀ ਆ ਮੀਟਿੰਗ ਹੋਣੀ ਆ। ਸੋ ਹੁਣ ਪੰਜਾਬੀ ਕਿਸਾਨ ਇਹ ਨਹੀਂ ਕਵੇ ਵੀ ਆਪਣੀ ਬੋਲੀ 'ਚ ਨਹੀਂ ਸੀ, ਆਪਣੀ ਭਾਸ਼ਾ 'ਚ ਨਹੀਂ ਸੀ, ਇਸ ਲਈ ਅਸੀਂ ਜਾ ਨਹੀਂ ਸਕੇ, ਇਸ ਲਈ ਆ ਨਹੀਂ ਸਕੇ। ਜਿੱਦਾਂ ਗੱਲਾਂ ਹੁੰਦੀਆਂ ਆ ਫਸਲਾਂ ਦੀਆਂ, ਨਸਲਾਂ ਦੀਆਂ, ਇਹ ਹੁਣ ਆਪਣੇ ਭਵਿੱਖ ਦੀਆਂ ਗੱਲਾਂ ਨੇ। ਇੱਥੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਲੋਕ, ਸੋ ਤੁਹਾਨੂੰ ਸਾਰਿਆਂ ਨੂੰ ਉੱਥੇ ਜ਼ਰੂਰ ਹੁਮ ਹੁਮਾ ਕੇ ਜਿਹੜਾ ਉਹ ਜਾਣਾ ਚਾਹੀਦਾ ਆ। ਆਲਦੋ ਅਸੀਂ ਕਿਸੇ ਜ਼ਮੀਨ ਦੇ ਮਾਲਕ ਨਹੀਂ ਆ, ਅਰਸ਼ ਜ਼ਰੂਰ ਆ, ਅਸੀਂ ਜਿਹੜੇ ਉੱਦਾਂ ਹੀ ਆ ਨਾਲ ਕੰਮ ਕਰਦੇ ਆ, ਪਰ ਉਹਨਾਂ ਥਾਵਾਂ ਤੋਂ ਆਏ ਆ, ਆਪਾਂ ਪੰਜਾਬ ਤੋਂ ਆਏ ਆ ਜਿੱਥੇ ਆਪਾਂ ਨੂੰ ਪਤਾ ਆ ਵੀ ਇੱਕ ਛੋਟੇ ਕਿਸਾਨ ਦੀ ਕੀ ਸਮੱਸਿਆ ਹੁੰਦੀ ਆ, ਕਿ ਉਹ ਹਰ ਥਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਉਹ ਸੇਮ ਆ। ਕਿਸੇ ਇੱਕ ਪੋਲਿਸੀ ਦੇ ਨਾਲ ਪਾਸਾ ਹੀ ਜਿੱਦਾਂ ਕਹਿੰਦੇ ਨਾ ਪਲਟ ਜਾਂਦਾ ਆ, ਉਹੀ ਚੀਜ਼ ਹੋ ਰਹੀ ਆ। ਸੋ ਪੰਜਾਬੀ ਦੇ ਵਿੱਚ ਹੋਣੀ ਆ, ਤੇ 5 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਪਹੁੰਚਣਾ ਚਾਹੀਦਾ। ਨੰਬਰ ਜ਼ਿਆਦਾ ਹੋਣੇ ਚਾਹੀਦੇ ਉੱਥੇ। ਅਰਸ਼ਦੀਪ ਸਿੰਘ, ਇਹ ਇੱਕ ਹੁਣ ਵੱਡਾ ਇੱਕ ਕਹਿ ਲਓ ਵੀ ਸਵਾਲ ਵੀ ਆ ਤੇ ਜ਼ੋਰ ਵੀ ਲੱਗਣਾ ਹੈ। ਨਹੀਂ, ਉਹ ਤਾਂ ਹੈ ਜੀ। ਦੇਖੋ ਜਿਵੇਂ ਅੱਗੇ ਆਪਾਂ ਮੰਡੇਰੇ ਇਵੈਂਟ ਕਰਾਈ ਸੀ ਨਾ, ਉਹਦਾ ਸਾਨੂੰ ਬੈਨੀਫਿਟ ਇੰਡਾਇਰੈਕਟਲੀ ਬਹੁਤ ਜ਼ਿਆਦਾ ਹੋਇਆ ਐਜ਼ ਅ ਕਮਿਊਨਿਟੀ। ਮੰਡੇਰੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਤੁਸੀਂ 200 ਤੋਂ 300 ਬੰਦਾ ਲੈ ਆਓ, ਹੈ ਨਾ, ਤੇ ਆਪਣਾ ਉਦਣ ਐਸਟੀਮੇਟ ਆ ਵੀ 1600 ਤੋਂ 2000 ਬੰਦੇ ਦੇ ਨੇੜੇ ਘੱਟ ਸੀਗਾ ਆਪਣਾ। ਗੁੱਡ ਓਵਰਆਲ ਜੇ ਡੇ ਕਾਊਂਟ ਕਰੀਏ ਆਪਾਂ, ਤੇ ਉਹਦਾ ਐਡਾ ਵੱਡਾ ਇੰਪੈਕਟ ਹੋਇਆ ਵੀ ਸਾਰੇ ਡਿਪਾਰਟਮੈਂਟਸ ਰਾਦਰ ਕਿ ਅਸੀਂ ਪਹਿਲਾਂ ਉਹਨਾਂ ਨੂੰ ਅੱਗੇ ਪਿੱਛੇ ਫਿਰਦੇ ਹੁੰਦੇ ਸੀ ਵੀ ਸਾਨੂੰ ਦੱਸੋ। ਹੁਣ ਸਾਨੂੰ ਪਹਿਲਾਂ ਈਮੇਲ ਆ ਜਾਂਦੀ ਹੈ ਵੀ ਆਹ ਚੀਜ਼ਾਂ ਹੋਣ ਵਾਲੀਆਂ ਨੇ ਭਾਈ, ਤੁਸੀਂ ਆ ਜਾਓ। ਫਰਕ ਪੈ ਗਿਆ ਹੁਣ। ਏਕਤਾ 'ਚ ਬਲ ਜਿਹਨੂੰ ਕਹਿੰਦੇ, ਉਹ ਜਿਹੜਾ ਉਹ ਸ਼ੋਅ ਹੋਇਆ, ਇਹ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ। ਤੇ ਆਪਾਂ ਜਿਵੇਂ ਦੱਸਦੇ ਜਾਈਏ ਆਪਦੇ ਆਪਣੇ ਸਰੋਤਿਆਂ ਨੂੰ, ਸਾਰਿਆਂ ਨੂੰ, ਦੇਖੋ ਪੱਗ ਐਜ਼ ਆਰਗੇਨਾਈਜੇਸ਼ਨ ਕਿਸੇ ਵੀ ਫਾਈਨੈਂਸ਼ੀਅਲ ਪਾਰਟ 'ਚ ਇਨਵੋਲਵ ਨਹੀਂ ਹੈਗੀ। ਸੋ ਇਹ ਨਹੀਂ ਹੈਗਾ ਵੀ ਕਿ ਫਾਈਨੈਂਸ਼ੀਅਲ ਬੈਨੀਫਿਟ ਆਰਗੇਨਾਈਜੇਸ਼ਨ ਨੂੰ ਕੋਈ ਹੁੰਦਾ ਹੈ ਨਾ, ਪਰ ਇਹਦੇ ਨਾਲ ਇੰਨਾ ਜ਼ਿਆਦਾ ਸਾਨੂੰ ਫਰਕ ਪੈ ਗਿਆ ਵੀ ਸਾਡੇ ਐਤਕੀ ਬਹੁਤ ਸਾਰੇ ਗਰੋਅਰ ਮੈਂਬਰ ਦਾ ਜਿਨ੍ਹਾਂ ਨੂੰ ਅਸਿਸਟੈਂਸ, ਗ੍ਰਾਂਟਸ ਜਾਂ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਪਹਿਲਾਂ ਇਨਫੋਰਮੇਸ਼ਨ ਹੋਣ ਕਰਕੇ ਉਹ ਸਾਰੇ ਕੁਆਲੀਫਾਈ ਹੋਏ। ਫਾਇਦਾ ਹੋ ਗਿਆ। ਹਾਂ,
ਅੱਗੇ ਬਜਟ ਲੈਵਲ ਦੇ ਉੱਤੇ ਉਹਨਾਂ ਨੂੰ ਥੋੜਾ ਸਾਹ ਸੌਖਾ ਹੋ ਗਿਆ। ਦੇਖੋ ਹੁਣ ਤਾਂ ਜਿੰਨੀ ਮਾੜੀ ਹਾਲਤ ਚੱਲ ਰਹੀ ਹੈ ਖੇਤੀ ਦੀ ਪਿਛਲੇ 3-4 ਸਾਲ ਤੋਂ, ਕਿਤੋਂ ਵੀ ਡਾਲਰ ਆਉਂਦਾ ਉਹ ਸਾਡੇ ਲਈ ਤਾਂ ਫਾਇਦੇ ਵਾਲੀ ਹੋਈ ਹੈ, ਘਿਓ ਵਾਲਾ ਹੀ ਕੰਮ ਹੋਇਆ। ਸਹੀ ਗੱਲ, ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਹਾਂ, ਸੋ ਇਹਦਾ ਜਦੋਂ ਇਹੋ ਜਿਹੀਆਂ ਮੀਟਿੰਗਸ ਆਪਾਂ ਵੱਡੇ ਇਕੱਠਾਂ 'ਚ ਜਾਂਦੇ ਆ ਨਾ, ਤਾਂ ਸਾਰੇ ਫਿਰ ਤੁਹਾਨੂੰ ਸਪੋਰਟ ਕਰਨ ਲੱਗ ਜਾਂਦੇ ਬਿਨਾਂ ਕਹੇ ਤੋਂ। ਹੈ ਨਾ, ਜੇ ਹੁਣ ਆਪਾਂ ਅੱਜ ਉਹਦੇ ਵਾਲੀ ਮੀਟਿੰਗ 'ਚ ਵਾਈਸੇਲੀਆ 'ਚ 500 ਬੰਦਾ ਉੱਥੇ ਹੋਊਗਾ, ਤਾਂ ਆਪੇ ਹੀ ਬਿਨਾਂ ਕੁਛ ਕੀਤੇ ਹੀ ਉਹਨਾਂ 'ਤੇ ਇੰਨਾ ਪ੍ਰੈਸ਼ਰ ਬਣ ਜਾਣਾ ਵੀ ਸੱਚੀ ਪ੍ਰੋਬਲਮ। ਦੂਜੀ ਗੱਲ ਇਹ ਹੈ ਵੀ ਜਦੋਂ ਅਸੀਂ ਕੋਈ ਗੱਲ ਕਹਿੰਦੇ ਹਾਂ, ਸੇਮ ਜਿੰਨੇ ਹੁਣ ਆਪਾਂ ਇਸ਼ੂ ਕੀਤੇ ਆ ਡਿਸਕਸ ਅੱਜ, ਹੈ ਨਾ, ਮੈਂ ਇਹ ਇਸ਼ੂ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਮੀਟਿੰਗ 'ਚ ਛੱਡੇ ਹੋਣਗੇ, ਅਤੇ ਮੈਂ ਲਗਭਗ ਸਾਰੀਆਂ ਮੀਟਿੰਗਸ ਜਿਹੜੀਆਂ ਆਰਡਰ ਰਿਲੇਟਡ ਨੇ ਹੈ ਨਾ ਉਹਨਾਂ ਜਾਣ ਦੀ ਕੋਸ਼ਿਸ਼ ਕਰਦਾ, ਚਾਹੇ ਆਨਲਾਈਨ ਲੌਗਇਨ ਕਰਾਂ ਜਾਂ ਮੈਂ ਪਰਸਨਲੀ ਜਾਵਾਂ, ਅਤੇ ਮੈਂ ਹਰੇਕ ਜਗ੍ਹਾ ਬਰਿੰਗ ਅਪ ਕੀਤੇ ਨੇ। ਪਰ ਮੇਰੇ ਮੂੰਹ ਤੋਂ ਉਹ ਗੱਲਾਂ ਦੁਬਾਰਾ ਸੁਣਨ ਨਾਲੋਂ ਜੇ ਉਹ ਵੱਖ-ਵੱਖ ਬੰਦੇ ਉਹ ਕੁਐਸਚਨ ਚਾਹੇ ਸੇਮ ਹੀ ਪੁੱਛਣ, ਉਹਦਾ ਇੰਪੈਕਟ ਹੋਰ ਹੋਣਾ ਜ਼ਿਆਦਾ ਹੁੰਦਾ। ਉਹਨਾਂ ਨੂੰ ਇਹ ਨਾ ਲੱਗੇ ਵੀ ਇੱਕੋ ਹੀ ਜਣਾ ਬੋਲੀ ਜਾਂਦਾ। ਹਾਂ, ਨਹੀਂ ਫਿਰ ਉਹ ਕਈ ਵਾਰ ਉਹ ਵੀ ਹੋ ਜਾਂਦਾ ਨਾ ਵੀ ਜਦੋਂ ਤੁਸੀਂ 100 ਬੰਦੇ ਨੇ 100 ਕੁਐਸਚਨ ਪੁੱਛਣਾ ਅਤੇ ਇੱਕ ਬੰਦੇ ਨੇ 100, ਫਿਰ ਉਹ ਤਾਂ ਕਹਿੰਦਾ ਵੀ ਇਹ ਸਟੈਂਡਰਡ ਕੁਐਸਚਨ ਹੀ ਹਰੇਕ, ਉਹਨਾਂ ਨੂੰ ਤਾਂ ਪਤਾ ਹੀ ਹੈ ਮੇਰੇ ਕੁਐਸਚਨ ਮੈਂ ਕੀ ਪੁੱਛਣੇ ਹਨ, ਮੈਂ ਹਰੇਕ ਵਾਰ ਉਹੀ ਪੁੱਛਦਾ। ਠੀਕ ਹੈ, ਜਿਵੇਂ ਐਤਕੀ ਹੁਣ ਗੱਲ ਹੋਈ ਸੀ, ਉਹ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੂੰ ਪ੍ਰੈਜੈਂਟੇਸ਼ਨ ਦੇਣੀ ਹੈ ਨਾ ਪਾਰਟ 'ਚ 5-10 ਮਿੰਟ, ਤਾਂ ਮੈਂ ਉਹਨਾਂ ਨੂੰ ਕਿਹਾ ਸੀ ਦੇਖੋ ਸਾਡੇ ਗਰੋਵਰਾਂ ਨੂੰ ਪਤਾ ਵੀ ਮੈਂ ਕੀ ਸੋਚਦਾ, ਤੇ ਤੁਹਾਨੂੰ ਵੀ ਪਤਾ ਮੈਂ ਕੀ ਸੋਚਦਾ। ਆਪਾਂ ਗਰੋਵਰ ਦਾ ਕੋਈ ਮਕਸਦ ਹੀ ਨਹੀਂ ਹੈ ਇਹ 'ਚ, ਵੀ ਜਿਹੜਾ ਸਾਡਾ ਮਕਸਦ ਹੈ ਇਹ ਮੀਟਿੰਗ ਦਾ ਇਹ ਆ ਵੀ ਤੁਸੀਂ ਸਿੱਧੇ ਗਰੋਵਰਾਂ ਨਾਲ ਗੱਲ ਕਰੋ, ਉਹਨਾਂ ਨੂੰ ਪੁੱਛੋ। ਹੁਣ ਮੌਕਾ ਜਿਵੇਂ ਮੰਡੇਰੇ ਵਾਲੀ ਮੀਟਿੰਗ 'ਚ 1-2 ਜਿਹੜੀ ਆਲਮੰਡ ਬੋਰਡ ਵਾਲੀ ਜਿਹੜੀਆਂ ਜਿੰਨਾ ਪਾਰਟ ਸੀ, ਜਿਹੜਾ ਪਹਿਲਾ ਪੈਨਲ ਸੀ, ਉਹ 'ਚ ਕਾਫੀ ਤਲਖੀ ਹੋ ਗਈ ਸੀਗੀ, ਹੈ ਨਾ, ਹੋ ਜਾਣੀ ਚਾਹੀਦੀ ਮੇਰੇ ਹਿਸਾਬ ਨਾਲ। ਅਗਲਿਆਂ ਨੂੰ ਰਿਐਲਿਟੀ ਪਤਾ ਲੱਗਦੀ। ਬਿਲਕੁਲ, ਜਿੰਨੇ ਅਸੀਂ ਔਖਿਆਂ 'ਚ ਤਲਖੀ ਨਹੀਂ ਹੋਊਗਾ ਉਹਨਾਂ ਨੂੰ ਕਿਵੇਂ ਰਿਲਾਈਜ਼ ਹੋਊ। ਔਰ ਜੇ ਜੀ ਕਰਦੇ ਰਹੇ ਤਾਂ ਫਿਰ ਤਾਂ ਕੰਮ ਲੜਨਾ ਨਹੀਂ, ਗਾਲਾਂ ਨਹੀਂ ਕੱਢਣੀਆਂ, ਆਪਣੇ ਆਰਗੂਮੈਂਟ ਪੇਸ਼ ਕਰੋ, ਇਸ਼ੂ ਪੇਸ਼ ਕਰੋ। ਫਰਸਟ੍ਰੇਸ਼ਨ ਸ਼ੋਅ ਕਰਨ ਦਾ ਤਰੀਕਾ ਹੁੰਦਾ ਇੱਕ, ਉਹ ਤੁਸੀਂ ਉਹਨਾਂ ਨੂੰ ਕਰੋ। ਬਿਲਕੁਲ ਖੁੱਲੀ ਆਜ਼ਾਦੀ ਆ ਉਹਨਾਂ ਨੂੰ ਬੋਲਣ ਦੀ, ਤਾਂ ਹੀ ਤਾਂ ਰੱਖਿਆ 2 ਘੰਟੇ ਸਿਰਫ ਕੁਐਸਚਨ ਆਨਸਰ ਲਈ ਆ ਆਲਮੋਸਟ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਹੀ ਆ। ਪਹਿਲਾਂ ਦੇਖੋ ਘੰਟਾ-ਸਵਾ ਘੰਟਾ ਦੀਆਂ ਪ੍ਰੈਜੈਂਟੇਸ਼ਨਾਂ, ਮਗਰੋਂ 1.5-2 ਘੰਟੇ ਆਪਾਂ ਬਸ ਉਹਨਾਂ ਨੂੰ ਕੁਐਸਚਨ ਹੀ ਪੁੱਛਣੇ। ਹੁਣ ਇੱਥੇ ਵਾਟਰ ਸਟੋਰੇਜ ਨੂੰ ਲੈ ਕੇ ਵੀ ਇਸ਼ੂ ਕਿੱਡਾ ਹੈ। ਹੁਣ ਜਦੋਂ ਤੁਹਾਨੂੰ ਪਤਾ ਹੈ ਵੀ ਸਿਗਮਾ ਆਉਣ ਵਾਲਾ ਆ, ਵੀ ਸਿਗਮਾ ਆ ਗਿਆ, ਨਾਟ ਆਉਣ ਵਾਲਾ ਆ, ਸਿਗਮਾ ਆ ਗਿਆ ਆ, ਉਹਦੇ ਲਈ ਫਿਰ ਪਾਣੀ ਤਾਂ ਦੇਣਾ ਹੀ ਪੈਣਾ ਨਾ ਕਿਸੇ ਪਾਸੋਂ। ਬਿਲਕੁਲ ਜੀ। ਅਤੇ ਜੇ ਫੈਲੋ ਕਰ ਰਹੇ ਆ, ਤਾਂ ਉਹੀ ਜਿਹੜਾ ਇਸ਼ੂ ਆ ਵੀ ਤੁਸੀਂ ਇੱਕਦਮ ਲਾਈਟ ਵਾਂਗੂ ਸਵਿੱਚ ਤਾਂ ਨਹੀਂ ਬੰਦ ਕਰ ਸਕਦੇ ਨਾ। ਬਿਲਕੁਲ, ਉਹ ਹੋਇਆ ਹੀ ਹੈ ਵੈਸੇ ਵੀ ਲਾਈਟ ਵਾਂਗੂ ਸਵਿੱਚ ਬੰਦ ਕਰਤੀ ਉਹਨਾਂ ਨੇ ਪਾਣੀ ਦੀ 2023 'ਚ ਨਾ ਜਦੋਂ ਚੜ੍ਹਿਆ, ਅਤੇ ਸਵਿੱਚ ਹੀ ਬੰਦ ਹੋਈ ਆ ਪਾਣੀ ਦੀ। ਅਤੇ ਹੁਣ ਬਹੁਤ ਜ਼ਿਆਦਾ ਇਸ਼ੂ ਆ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੇ ਸਾਡੇ ਗਰੋਅਰ ਆ ਜਿਹੜੇ ਮੈਨੂੰ ਬਿੱਲ ਭੇਜਦੇ ਆਪਦੇ ਫੀਸਿਸ ਐਂਡ ਪੈਨਲਟੀਜ਼ ਵਾਲੇ, ਵੀ ਭਾਈ ਇੰਨਾ ਆ ਗਿਆ ਇਹਦਾ ਕੀ ਕਰੀਏ। ਕੀ ਸਲਾਹ ਉਹਨਾਂ ਨੂੰ? ਦੇਖੋ ਸਲਾਹ ਤਾਂ ਮੈਂ ਤਾਂ ਹਰੇਕ ਕੇਸ ਬਾਏ ਕੇਸ ਹੁੰਦਾ ਹੈ ਨਾ। ਪਹਿਲੀ ਤਾਂ ਇਹ ਆ ਵੀ ਆ ਪਹੁੰਚੋ ਉੱਥੇ। ਹਾਂ, ਪਹਿਲੀ ਤਾਂ ਇਹ ਗੱਲ ਆ ਵੀ ਜੇ ਤੁਸੀਂ ਇਕੱਠੇ ਹੋ, ਇਹ ਬਹੁਤ ਜ਼ਰੂਰੀ ਹੈ। ਇਕੱਠੇ ਹੋ ਕੇ ਤੁਸੀਂ ਆਪਦਾ ਪੁਸ਼ਬੈਕ ਕਰੋ, ਜਿੰਨਾ ਜਿਵੇਂ ਆਹ ਮੀਟਿੰਗਸ ਵਰਕਸ਼ਾਪ 'ਚ ਸਾਰੇ ਜਾਓ। ਦੂਜੀ ਗੱਲ ਇਹ ਆ ਵੀ ਹੁਣ ਜਿਹੜਾ ਹੁਣ ਅਸੀਂ ਕਰ ਰਹੇ ਹਾਂ ਪਿਛਲੇ ਕੁਝ ਸਮੇਂ ਤੋਂ, ਵੀ ਇੰਡੀਵਿਜੂਅਲੀ ਸਾਰੇ ਗਰੋਅਰ ਦੀ ਸਿਚੁਏਸ਼ਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੈ ਨਾ। ਠੀਕ ਹੈ, ਕੁਛ ਕੁ ਗਰੋਅਰ ਦੀ ਅਸੀਂ ਪ੍ਰੈਸ 'ਚ ਵੀ ਰਿਲੀਜ਼ ਕੀਤੀਆਂ ਨੇ ਸਟੋਰੀਜ਼, ਉਹਨਾਂ 'ਤੇ ਆਰਟੀਕਲ ਛਪੇ ਨੇ ਤਾਂ ਕਿ ਹੋਰ ਪ੍ਰੈਸ਼ਰ ਬਿਲਡ ਅਪ ਹੋਵੇ, ਪਤਾ ਲੱਗੇ, ਹੈ ਨਾ। ਕਈ ਗਰੋਅਰ ਇਹੋ ਜਿਹੇ ਵੀ ਨੇ ਰਾਜਕਰਨ ਜਿਹੜੇ ਹਜੇ ਨਹੀਂ ਦੱਸਣਾ ਚਾਹੁੰਦੇ ਪਬਲਿਕਲੀ, ਕੰਫਰਟੇਬਲ ਨਹੀਂ ਗਏ, ਹੈ ਨਾ, ਦੱਸਣਾ, ਅਤੇ ਉਹ 'ਚ ਕੋਈ ਪ੍ਰੋਬਲਮ ਨਹੀਂ ਗਈ, ਅਤੇ ਉਹਨਾਂ ਨੂੰ ਇੰਡੀਵਿਜੂਅਲੀ ਵੀ ਲੀਗਲ ਐਡਵਾਈਸ ਵੀ, ਅਤੇ ਜਿਹੜੀ ਸਾਨੂੰ ਇਨਫੋਰਮੇਸ਼ਨ ਅਸੀਂ ਉਹ ਵੀ ਫ੍ਰੀ ਪ੍ਰੋਵਾਈਡ ਕਰੀ, ਹੈ ਨਾ। ਵੀ ਜਿਵੇਂ ਕਈ ਗਰੋਅਰ ਆ, ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਉਹਨਾਂ ਦੀ ਦੋਨੇ ਹੀ ਲੈਂਡ ਆ, ਵਾਈਟ ਲੈਂਡ ਵੀ ਆ ਅਤੇ ਦੂਜੀ ਵੀ ਆ, ਠੀਕ ਹੈ, ਪਰ ਲੋਨ ਐਵੇਂ ਦੇ ਟਾਈ ਹੋਏ ਆ ਵੀ ਉਹ ਲੋਨ ਐਂ ਨਹੀਂ ਹੈਗਾ ਵੀ ਵਾਈਟ ਲੈਂਡ ਦੂਜੀ ਲੈਂਡ 'ਚ ਪਰੇ ਕਰ ਲੈਣਗੇ, ਇਕੱਠੇ ਹੀ ਆ। ਹਾਂ, ਕੁੰਡੀ ਪੂਰੀ ਫਸੀ ਪਈ, ਕੁੰਡੀ ਪੂਰੀ ਫਸੀ। ਸੋ ਜਿੱਥੇ ਆਪਸ਼ਨ ਹੈਗੀ ਹੈ ਵੀ ਉਹ ਅੱਡ ਹੋ ਜਾਣ, ਤਾਂ ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਕਹਿੰਦੀ ਵੀ ਅੱਡ ਕਰੋ ਇਹਨਾਂ ਨੂੰ, ਐਟਲੀਸਟ ਇੱਕ ਤਾਂ ਬਚਾਓ। ਹਾਂ, ਦੂਜੀ ਲਈ ਫਾਈਟ ਕਰਦੇ ਜਿੰਨਾ ਚਿਰ ਹੁੰਦੀ ਹੈ, ਹੈ ਨਾ। ਜੇ ਆਪਾਂ ਨਾਲ ਕੁਝ ਬਣ ਗਿਆ ਤਾਂ ਠੀਕ ਆ, ਠੀਕ ਹੈ, ਅਤੇ ਜੇ ਕੱਲ੍ਹ ਨੂੰ ਆਪਾਂ ਨੂੰ ਕੋਈ ਪੈਸੇ ਮਿਲਦੇ ਆ ਤਾਂ ਅਫਕੋਰਸ ਆਪਾਂ ਆਪਦੇ ਗਰੋਅਰਸ ਨੂੰ ਪ੍ਰਾਇਓਰਟਾਈਜ਼ ਕਰਾਂਗੇ ਜਿਨ੍ਹਾਂ ਦੀ ਵਾਈਟ ਲੈਂਡ 'ਚ। ਅਤੇ ਉਹੀ ਸਾਡਾ ਇੱਕ ਹੁਣ ਇੱਕ ਤਾਂ ਇਹ ਪੁਆਇੰਟ ਉਦੋਂ ਇਹੀ ਹੋਣਾ ਨਾ ਵੀ ਤੁਸੀਂ ਅਸਿਸਟੈਂਸ ਦਿਓ ਸਾਨੂੰ। ਅਸਿਸਟੈਂਸ ਖੇਤੀਬਾੜੀ ਕਰਨ ਲਈ ਜਾਂ ਮੂਵ ਕਰਨ ਦੇ ਲਈ ਕਿਸੇ ਹੋਰ ਚੀਜ਼ 'ਚ? ਦੇਖੋ ਜੀ ਇਹ ਵੀ ਹੁਣ ਹਰ ਇੱਕ ਦੇ ਲਈ ਇੱਕ ਇਟਸ ਅ ਬਿਗ ਕੁਐਸਚਨ। ਨਹੀਂ, ਜਿਵੇਂ ਹੁਣ ਦੇਖੋ ਇੱਕੋ ਦਮ ਤਾਂ ਨਾ ਤਾਂ ਉਹ ਬਾਏ ਆਊਟ ਕਰ ਸਕਦੇ ਨਹੀਂ ਜ਼ਮੀਨ, ਉਹ ਸਰਕਾਰ ਤਾਂ ਨਹੀਂ ਕਰ ਨਹੀਂ ਸਕਦੀ, 1.15 ਲੱਖ ਏਕੜ ਬਹੁਤ ਜ਼ਿਆਦਾ ਹੋ ਜਾਂਦਾ, ਅਤੇ ਨਾ ਹੀ ਉਹ ਇੱਕੋ ਦਮ ਬੰਦ ਕਰ ਸਕਦੇ, ਠੀਕ ਹੈ। ਇਹਦਾ ਇੱਕ ਸੋਲਿਊਸ਼ਨ ਤਾਂ ਇਹ ਹੈ ਵੀ ਸਾਨੂੰ ਆਪਸ਼ਨਸ ਦੇ ਦੇਣ,
ਜਿਵੇਂ ਉਹ ਕਹਿ ਦੇਣ ਵੀ 5 ਲੱਖ ਏਕੜ 'ਚ ਸੋਲਰ ਲੱਗਣਾ, ਤੇ ਅਸੀਂ ਪ੍ਰਾਇੋਰਟਾਈਜ਼ ਕਰਦੇ ਹਾਂ ਵੀ ਉਹ 5 ਚੋਂ 2.5 ਲੱਖ ਵਾਈਟ ਲੈਂਡ 'ਤੇ ਹੀ ਲੱਗੂਗਾ। ਵੀ ਉਹਨਾਂ ਕਿਸਾਨਾਂ ਦੇ ਜਿਵੇਂ ਹੁਣ ਅੱਗੇ ਆਪਾਂ ਰੌਲਾ ਪਾ ਕੇ 25% ਰਾਖਵੇਂ ਕਰਾਏ ਸੀਗੇ CDF ਵਾਲੀਆਂ ਗ੍ਰਾਂਟਸ 'ਚ, ਵੀ 25% ਇਕੱਲੇ SDFR ਦੇ ਲੱਗਣਗੇ ਜਿੱਥੇ ਉਹ ਸੋਸ਼ਲੀ ਡਿਸਐਡਵਾਂਟੇਜ ਵਾਲੇ ਉਹ ਚੱਪ ਆ ਜਾਂਦੇ, ਫਿਰ ਆਪਣੀ ਕਿੰਨੀ ਲੈਂਡ ਉਹ 'ਚ ਕਵਰ ਹੋ ਜੂ। ਦੂਜੀ ਉਹ ਇਨਸੈਂਟਿਵ ਪ੍ਰੋਗਰਾਮ ਰੱਖਦੇ ਨੇ, ਇਨਸੈਂਟਿਵਾਈਜ਼ਡ ਵੀ ਅਗਲੇ 10 ਸਾਲ ਲਈ ਜਿਹੜਾ ਲੈਂਡ ਰਿਟਾਇਰ ਕਰੂਗਾ ਹਰੇਕ ਕਮਿਟ ਕਰਦਾ ਉਹਨੂੰ ਹਰੇਕ ਸਾਲ ਇੰਨੇ ਪੈਸੇ ਜਾਣਗੇ, ਤਾਂ ਹੌਲੀ ਹੌਲੀ ਉਹ ਕੁਝ ਸਾਲ ਦੇ ਲਈ ਇਦਾਂ ਮਿਲਦੇ ਰਹਿਣਗੇ, ਬੰਦਾ ਫਿਰ ਆਪਦਾ ਬਿਜ਼ਨਸ ਮਾਡਲ ਉਵੇਂ ਚੇਂਜ ਕਰਦਾ। ਠੀਕ ਹੈ ਜੀ। ਜਾਂ ਫਿਰ ਸਾਹ ਲੈਣ ਦਾ ਪ੍ਰਬੰਧ ਕਰਾ ਦੇ, ਜਾਂ ਇਹੋ ਜਿਹੀ ਟੈਕਨੋਲੋਜੀ ਤੇ ਇਨਵੈਸਟ ਹੋਵੇ ਜਿੱਥੇ ਥੋੜੇ ਪਾਣੀ ਨਾਲ ਥੋੜੀਆਂ ਜਿਹੀਆਂ ਜ਼ਿਆਦਾ ਖੇਤੀ ਹੋ ਜੇ, ਕਿਉਂਕਿ ਅਵੇਲੇਬਲ ਨੇ ਟੈਕਨੋਲੋਜੀਜ਼ ਅੱਜ ਦੀ ਮਾਰਕੀਟ, ਵਿਕਲਪ ਨੇ। ਹਾਂ, ਪਰ ਜਿੰਨੀਆਂ ਵੀ USDA ਲਾ ਲਓ ਚਾਹੇ CDFA ਹੈ, ਟੈਕਨੋਲੋਜੀ ਦੇ ਸੈਕਟਰ 'ਚ ਬਹੁਤ ਪਿੱਛੇ ਹੈ। ਠੀਕ ਹੈ ਨਾ, ਉਹਨਾਂ ਟੈਕਨੋਲੋਜੀ ਲਈ ਇਨਸੈਂਟਿਵਾਈਜ਼ ਕਰ ਦੇਣ ਤਾਂ ਉਹ ਪਾਣੀ ਦੀ ਕੰਜ਼ੰਪਸ਼ਨ ਘੱਟ ਜੇ ਸਾਡੀ, ਜਾਂ ਜਿਹੜੀ ਜਿੰਨੀ ਸਾਨੂੰ ਲੋੜ ਆ ਉਹ ਘੱਟ ਜੇ। ਠੀਕ ਹੈ, ਇਹੋ ਜਿਹੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਕੰਮ ਹੋ ਸਕਦਾ ਹੈ ਨਾ। ਸੋਲਿਊਸ਼ਨ ਹੈਗੇ ਆ, ਪਰ ਉਹਦੇ ਲਈ ਕਲੈਕਟਿਵ ਐਫਰਟ ਚਾਹੀਦੀ ਹੈ, ਸਟੇਟ ਤੇ ਫੈਡਰਲ ਦੇ ਸਾਰੇ ਅਦਾਰਿਆਂ ਦੀ ਮਿਲ ਕੇ। ਪਰ ਹੁਣ ਸਟੇਟ ਤੇ ਫੈਡਰਲ ਤਾਂ ਸਿੰਘ ਫਸਣ ਵਾਲੇ ਆ। ਨਹੀਂ ਦੇਖੋ, ਇਹ ਤਾਂ ਹੁਣ ਮੰਨਣ ਵਾਲੀ ਗੱਲ ਆ ਨਾ। ਜੇ ਕੋਈ ਇਹ ਤਾਂ ਬੜੀ ਉਹ ਕਹਿੰਦੇ ਹੁੰਦੇ ਵੀ ਨਮੋਸ਼ੀ ਹੁੰਦੀ ਹੈ ਇਸ ਗੱਲ ਤੇ, ਵੀ ਸਟੇਟ ਤੇ ਫੈਡਰਲ ਦੇ ਅਦਾਰੇ ਆਪਸ 'ਚ ਕੋਈ ਗੱਲ ਨਹੀਂ ਕਰਦੇ। ਸਟੈਂਡ ਅਲੋਨ ਸਿਸਟਮ ਨੇ ਦੋਨਾਂ ਦੇ, ਉਹ ਆਪਦਾ ਕੰਮ ਕਰੀ ਜਾਂਦੇ ਨੇ, ਉਹ ਆਪਦਾ ਕਰੀ ਜਾਂਦੇ ਨੇ। ਮੈਂ ਉਦੋਂ ਵੀ ਜਦੋਂ ਸਾਡੀ ਪ੍ਰੈਜੈਂਟੇਸ਼ਨ ਸੀ ਉਦੋਂ ਇਹਨਾਂ ਨੂੰ ਮੈਂ ਐਗਜ਼ਾਮਪਲ ਦਿੱਤੀ, ਕਿਉਂਕਿ ਉਦੋਂ USD ਵਾਲੇ ਵੀ ਸੀਗੇ ਤੇ CDF ਵਾਲੇ ਵੀ, ਦੋਨੇ ਸੀ। ਹਾਂ, ਮੈਂ ਕਿਹਾ ਵੀ ਇਸ ਟਾਈਮ ਮੇਰਾ ਇੱਕ ਗਰੋਅਰ ਆ ਵੈਸਟਲੈਂਡ 'ਚ ਖੇਤੀ ਕਰਦਾ, 40 ਏਕੜ ਉਹਦੇ ਕੋਲ ਜ਼ਮੀਨ ਆ, ਤੇ ਉਹਦੇ ਟਰੀ ਪੁਰਾਣੇ ਨੇ ਔਰਚਰਡ, ਤੇ ਉਹਨੇ ਨਵਾਂ ਲਾਉਣਾ, ਰਿਪਲੇਸ ਕਰਨੇ ਆ। ਉਹਦੀ NRCS ਤੋਂ ਗ੍ਰਾਂਟ ਅਪਰੂਵ ਹੋ ਗਈ ਡ੍ਰਿਪ ਲਾਉਣ ਲਈ। ਠੀਕ ਹੈ ਜੀ। ਤੇ ਸਟੇਟ ਦਾ ਲਾਅ ਉਹਨੂੰ ਕਹਿੰਦਾ ਵੀ ਤੇਰੇ ਕੋਲ ਪਾਣੀ ਨਹੀਂ ਹੈਗਾ ਇੱਥੇ। NRCS ਵਾਲੇ ਉਹਨੂੰ ਪੈਸੇ ਦੇ ਰਹੇ ਆ ਵੀ ਨਵੇਂ ਇੱਕ ਟਰੀ ਲਾ ਲਾ, ਤੈਨੂੰ ਅਸੀਂ ਪੈਸੇ ਦਿੰਨੇ ਆ ਨਾਲ ਇਰੀਗੇਸ਼ਨ ਸਿਸਟਮ ਦੇ, ਤੇ ਸਟੇਟ ਕਹਿ ਰਿਹਾ ਵੀ ਭਾਈ ਤੈਨੂੰ ਖੇਤੀ ਨਹੀਂ ਕਰਨ ਦੇਣੀ, ਤੇਰੇ ਕੋਲ ਪਾਣੀ ਨਹੀਂ ਹੈਗਾ। ਤੇ ਫਿਰ ਇਹ ਤਾਂ ਮੈਂ ਕਿਹਾ ਉਹਨੇ ਫਸ ਜਾਣਾ, ਕਿਉਂਕਿ ਉਹਨੂੰ ਸਿਗਮਾ ਦਾ ਪਤਾ ਕੋਈ ਨਹੀਂ। ਉਹਨੇ ਦੇਖਣਾ ਵੀ NRCS ਤੋਂ ਪੈਸੇ ਮੈਨੂੰ ਆ ਰਹੇ ਆ, ਵੀ ਮੇਰਾ ਭਾਈ ਡ੍ਰਿਪ ਸਿਸਟਮ ਇਧਰੋਂ ਲੱਗ ਜਾਣਾ, ਤੇ ਚੱਲ ਮੈਂ ਟਰੀਆਂ ਦੇ ਪੈਸੇ ਲੋਨ ਲੈ ਕੇ ਤੇ ਚੱਲ ਮੈਂ ਕਰ ਦੇਣਾ ਕੰਮ। ਹੁਣ ਤੱਕ ਤਾਂ ਬੈਂਕਾਂ ਵੀ ਲੋਨ ਦੇ ਦਿੰਦੀਆਂ ਸੀ ਨਾ ਉਹ ਲੈਂਡ ਤੇ, ਹੁਣ ਬੈਂਕ ਨੇ ਕਹਿਣਾ ਉਹਨੂੰ ਅੱਜ ਦੀ ਤਰੀਕ 'ਚ ਵੀ ਨਹੀਂ ਭਾਈ ਅਸੀਂ, ਸਟੇਟ ਵਾਲੇ ਕਹਿੰਦੇ ਵੀ ਇੱਥੇ ਹੋ ਨਹੀਂ ਸਕਦੀ। ਪੁਰਾਣੀ ਜੀ 2023 'ਚ ਤਾਂ ਬੈਂਕ ਨੇ ਵੀ ਸਟੇਟ ਵਾਲੇ ਉੱਥੇ ਫੈਡਰਲ ਨੂੰ ਨਹੀਂ ਦੱਸਦੇ, ਕੋਈ ਗੱਲ ਹੀ ਨਹੀਂ ਹੁੰਦੀ ਆਪਸ, ਕੋਈ ਬ੍ਰਿਜ ਨਹੀਂ ਗਿਆ ਇਹਨਾਂ ਦੀ। ਸੋ ਮੈਂ ਕਿਹਾ ਵੀ ਇਹੋ ਜਿਹੀ ਤਾਂ ਸਾਡੀ ਸਿਚੁਏਸ਼ਨ ਬਣੀ ਆ, ਸਾਰਿਆਂ ਦੇ ਫੇਲੀਅਰ ਸਾਡੇ ਗਲ ਪੈ ਜਾਂਦੇ ਨੇ ਆ ਕੇ, ਮਗਰੋਂ ਫਸ ਜਾਂਦਾ ਬੰਦਾ। ਹਾਂ, ਬਹੁਤ ਸਾਰੇ ਜਿਹੜੇ ਰੀਸੈਂਟ ਜਿਹਨਾਂ ਨੇ ਨਵੇਂ ਕਿਸਾਨਾਂ 'ਚ ਕਿਸੇ ਨੇ ਇਨਵੈਸਟਮੈਂਟ ਲਈ ਕੀਤੇ ਆ, ਕਿਸੇ ਨੇ ਆਪ ਲਏ ਆ, ਕੋਈ ਟਰੱਕਿੰਗ 'ਚ ਸੀਗਾ ਜਾਂ ਕੋਈ ਚਾਹੇ ਉਹ ਸੌਫਟਵੇਅਰ ਵਾਲੇ ਪਾਸੇ ਸੀਗਾ, ਉਹਨਾਂ ਨੇ ਬਹੁਤ ਸਾਰਿਆਂ ਨੇ ਜ਼ਮੀਨਾਂ ਖਰੀਦੀਆਂ, ਉਹਨਾਂ ਨੂੰ ਇਹਨਾਂ ਇਸ਼ੂਜ਼ ਦੇ ਬਾਰੇ ਅਜੇ ਪਤਾ ਹੀ ਨਹੀਂ ਸੀ। ਹਾਂ, ਨਹੀਂ ਦੇਖੋ ਇਹ ਤਾਂ ਬਹੁਤ ਗੱਲ ਆਉਂਦੀਆਂ ਸਾਨੂੰ। ਮੈਂ ਕਿੰਨੇ ਖੇਤਾਂ 'ਚ ਵੀ ਜਾਇਆ, ਤੇ ਖੇਤ ਵੀ ਇੰਨੇ ਮਹਿੰਗੇ ਲੈ ਬਟੇ ਆ। ਪਹਿਲੀ ਵਾਰ ਖੇਤ ਲਿਆ ਤੇ ਉਹ 'ਚ ਪਾਣੀ ਦਾ ਇਸ਼ੂ ਆ। ਦੇਖੋ ਸਾਡੀ ਵੈਲੀ 'ਚ ਕਿਤੇ ਵੀ ਆਵੜੋ, ਵਿਦ ਵੈਰੀ ਫਿਊ ਐਕਸੈਪਸ਼ਨਸ, ਸੋਇਲ ਦਾ ਇਸ਼ੂ ਨਹੀਂ ਹੈਗਾ ਕਿਤੇ ਵੀ। ਜ਼ਮੀਨ ਸੋਹਣੀ ਆ। ਹਾਂ, ਜ਼ਮੀਨ ਸੋਹਣੀ ਆ, ਫਰਟਾਈਲ ਲੈਂਡ ਆ, ਹੈ ਨਾ। ਵੈਲੀ 'ਚ ਆ ਫਿਰ ਆਪਾਂ ਨਾ, ਫਿਰ ਫੁੱਟ ਹਿਲਸ 'ਚ ਆ, ਤੇ ਉਹ ਸਾਰੀਆਂ ਚੀਜ਼ਾਂ। ਥੋੜੀ ਜਗ੍ਹਾ ਹੈਗਾ ਜਿੱਥੇ ਨੂਨ ਨਾਲ ਦਾ ਕਾਫੀ ਇਸ਼ੂ ਸਾਲਟ ਦੇ, ਪਰ ਮੈਜੋਰਿਟੀ 'ਚ ਵਧੀਆ ਹੀ ਆ। ਪਰ ਪਾਣੀ ਦੇ ਇਸ਼ੂ ਬਹੁਤ ਨੇ ਨਾ। ਏਜੰਟਾਂ ਨੇ, ਜਿਹੜੇ ਰੀਅਲ ਸਟੇਟ ਏਜੰਟ ਆ, ਉਹਨਾਂ ਨੇ ਇੱਕ ਡਿਸਕਲੇਮਰ ਜਿਹਾ ਥੱਲੇ ਲਿਖਤਾ ਵੀ ਸਿਗਮਾ, ਮੈਨੂੰ ਹੁਣ ਚੰਗੀ ਤਰ੍ਹਾਂ ਫਰੇਜ਼ ਯਾਦ ਨਹੀਂਗਾ, ਉਹ ਕਹਿੰਦੇ ਵੀ ਭਾਈ ਸਿਗਮਾ ਦੀ ਆਪਦੀ ਪੜਤੋਲ ਕਰ ਲਓ, ਤੁਸੀਂ ਖੁਦ ਕਰ ਲਓ। ਹਾਂ, ਠੀਕ, ਉਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ, ਆਪਣੇ ਫਾਰਗ ਹੋ ਗਏ। ਉਹ ਕਹਿੰਦੇ ਨੇ ਵੀ ਵਾਟਰ ਸਿਚੁਏਸ਼ਨ ਮੇ ਚੇਂਜ, ਹੈ ਨਾ, ਇਨ ਫਿਊਚਰ ਬੇਸਡ ਔਨ ਦ ਸਿਗਮਾ। ਐਗਜ਼ੈਕਟਲੀ। ਤੇ ਉਹਨਾਂ ਨੇ ਵੇਚਤੀਆਂ ਜ਼ਮੀਨਾਂ। ਉਹਨਾਂ ਜਦੋਂ ਹੁਣ ਅਗਲੇ ਨੂੰ ਪੁੱਛੀਦਾ ਵੀ ਠੀਕ ਹੈ ਜੀ ਭਾ ਤੁਸੀਂ ਜ਼ਮੀਨ ਲੈ ਲਈ, ਅਗਲਾ ਕਹਿੰਦਾ ਟਰੀ ਬਹੁਤ ਸੋਹਣੇ ਆ, ਇਹ ਉਹ ਸਾਰਾ ਕੁਝ, ਪ੍ਰੋਡਕਸ਼ਨ ਨੰਬਰ ਵਧੀਆ, ਠੀਕ ਹੈ ਜੀ। ਪਾਣੀ ਦੇ 2 ਸੋਰਸ ਹੈਗੇ? ਉਹ ਕਹਿੰਦਾ ਨਹੀਂ। ਕਹਿੰਦਾ ਵੀ ਇੱਕੋ ਹੀ ਸੋਰਸ ਆ? ਹਾਂਜੀ। ਤੇ ਵੀ ਪਾਣੀ ਦਾ ਫਿਰ ਤੁਹਾਡੇ ਤੋਂ ਫੀਸ ਪੈਨਲਟੀ ਲੱਗੂਗੀ? ਉਹ ਕਹਿੰਦੇ ਉਹ ਤਾਂ ਸਾਨੂੰ ਕੋਈ ਪਤਾ ਨਹੀਂ ਗਾ, ਵੀ ਪ੍ਰੋਬੇਸ਼ਨ ਤੇ ਆ ਤੁਹਾਡਾ ਸਾਰਾ ਬੇਸਨ ਆ, ਤੇ ਉਹ ਤਾਂ ਫੀਸ ਪੈਨਲਟੀ ਤਾਂ ਆਉਣੀ ਹੋਈ ਆ ਹੁਣ ਹਰੇਕ ਸਾਲ, ਜੇ ਵੱਧ ਕੱਢੋਗੇ ਤਾਂ ਖੇਤੀ ਕਿਵੇਂ ਕਰੋਗੇ? ਕਹਿੰਦੇ ਭਾਜੀ ਇਹ ਤਾਂ ਪਤਾ ਹੀ ਨਹੀਂ ਸੀ, ਉਹ ਤਾਂ ਕਹਿੰਦੇ ਸੀਗੇ ਵੀ ਇੰਨੇ ਪੈਸੇ ਵੱਧ ਜਾਂਦੇ ਆ। ਉਹ ਤਾਂ ਹੁਣ ਬਚਦੇ ਆ। ਇਹ ਮਤਲਬ ਬਹੁਤ ਕਾਮਨ ਜੀ ਗੱਲ ਆ। ਘੱਟੋ ਘੱਟ ਮੈਂ ਪਿਛਲੇ ਸਾਲ ਦੇ ਵਿੱਚ ਇਹੋ ਜਿਹੇ 20-25 ਖੇਤ ਦੇਖ ਆਇਆ ਹਾਂ, ਤੇ ਜਿਨ੍ਹਾਂ 'ਚ 2-3 ਨੂੰ ਛੱਡ ਕੇ ਸਾਰਿਆਂ 'ਚ ਇਸ਼ੂ ਆ। ਅੱਛਾ। ਕਈ ਜ਼ਮੀਨਾਂ ਦਾ 25,000 ਨੂੰ ਏਕੜ ਵੇਚ ਗਿਆ, 29,000 ਨੂੰ ਏਕੜ ਵਿਕਿਆ ਹੈ ਜੀ, ਪਿਸਤਾ ਲੱਗਿਆ, ਉਹ 'ਚ ਪਾਣੀ ਹੈ ਨਹੀਂ ਗਾ। ਗਰੋਅਰ ਕੀ ਕਰੂਗਾ? ਪਹਿਲੀ ਵਾਰ ਜ਼ਮੀਨ ਲਈ ਆ ਤੇ ਉਹਨੇ ਫਸ ਜਾਣਾ ਹੁਣ ਸਾਰੇ ਪਾਸੇ। ਖਰਚਾ ਹੀ ਆ। ਨਹੀਂ ਖਰਚਾ ਉਹ ਤਾਂ ਬੈਂਕਰਪਸੀ ਵਾਲੇ ਪਾਸੇ ਆ ਜੀ, ਕਿਉਂਕਿ ਉਹ ਤਾਂ ਫਿਰ ਕਿਉਂਕਿ ਬਾਕੀ ਸਰਵਾਈਵੇਬਿਲਟੀ ਨਹੀਂ। ਹਾਂ, ਕਿਉਂਕਿ ਜਦੋਂ ਨਵਾਂ ਗਰੋਅਰ ਜਾਂਦਾ ਨਾ, ਉਹਦੇ ਹੋਰ ਵੀ ਬਹੁਤ ਐਕਸਪੈਂਸ ਹੁੰਦੇ, ਉਹਨੇ ਸਾਰੇ ਟਰੈਕਟਰ, ਟੂਲ, ਸਾਰੇ ਲੈਣੇ ਆ, ਸਾਰਾ ਸੈਟਅਪ ਲੈਣਾ ਹੁੰਦਾ। ਠੀਕ ਆ, ਉਹਦੇ ਤਾਂ ਪਹਿਲੇ 5 ਸਾਲ ਹੋਰ ਖਰਚੇ ਬਹੁਤ ਹੁੰਦੇ ਆ। ਔਨ ਟਾਪ ਆਫ ਦੈਟ ਜੇ ਆਹ ਬਿੱਲ ਆ ਗਏ, ਤੁਹਾਡੇ ਫੀਸਿਸ ਐਂਡ ਪੈਨਲਟੀਜ਼ ਪਾਣੀ ਦੀਆਂ ਆ ਗਈਆਂ, ਤੇ ਤੁਹਾਨੂੰ ਪਾਣੀ ਕੱਢਣ ਵੀ ਨਹੀਂ ਦੇ ਰਹੇ,
ਤੇ ਉਹ ਐਵੇਂ ਨਹੀਂ ਗਾ ਵੀ 1 ਸਾਲ ਦੇ ਕੇ ਸਰ ਜੂਗਾ। ਪ੍ਰਾਪਰਟੀ ਟੈਕਸ ਦਾ ਵੈਲਿਊ ਦੇ ਹਿਸਾਬ ਨਾਲ ਪਈ ਜਾਣਾ। ਇਹ ਵੀ ਨਹੀਂ ਗਾ ਵੀ 1 ਸਾਲ ਤੁਸੀਂ ਕੱਢ ਕੇ ਦੇ ਦੋਗੇ ਪੱਲੇ, 2 ਸਾਲ ਮੈਨੇਜ ਕਰ ਲਓਗੇ। ਉਹ ਜੇ ਐਤਕੀ 250 ਆ, ਜਿਵੇਂ ਮੰਡੇਰੇ ਵਾਲਾ ਦਾ ਪਿਛਲੀ ਵਾਰ 275 ਸੀ, ਤਾਂ ਐਤਕੀ 500 ਹੋ ਗਿਆ, 500 ਤੋਂ ਅਗਲੀ ਵਾਰ 700 ਹੈ, 2000 ਤੱਕ ਲੈ ਜਾ ਸਕਦੇ ਆ ਬਾਈ ਲਾਅ। ਬੰਦਾ ਹੁਣ ਇੱਥੇ ਫਿਰ ਹੱਸ ਹੀ ਸਕਦਾ, ਮਤਲਬ ਫਰਸਟ੍ਰੇਸ਼ਨ ਦਾ ਹਾਸਾ ਹੈ ਤਾਂ ਮਾੜੀ ਸਿਚੁਏਸ਼ਨ ਆ ਬਹੁਤ ਬਹੁਤ। ਸੋ ਕਹਿਣ ਦਾ ਇਹ ਚੀਜ਼ਾਂ ਇੰਨੀਆਂ ਹੁਣ ਕਈ ਵਾਰ ਐਂ ਸੋਚਦਾ ਬੰਦਾ, ਉਹ ਕਹਿੰਦਾ ਵੀ ਭਾਈ ਤੁਸੀਂ ਡਰਾ ਦਿੰਦੇ ਹੋ ਬਹੁਤ। ਗੱਲ ਡਰਾਉਣ ਦੀ ਨਹੀਂ, ਗੱਲ ਹੈਗੀ ਹੈ ਵੀ ਜਿਹੜੀ ਰਿਐਲਿਟੀ ਨੂੰ ਸਾਨੂੰ ਪਤਾ ਹੋਣਾ ਚਾਹੀਦਾ ਹੈ ਨਾ, ਵੀ ਅੱਗੇ ਫਿਊਚਰ 'ਚ ਕੀ ਆ ਰਿਹਾ। ਹਾਂ, ਮੈਂ ਤੁਹਾਨੂੰ ਇੱਕ ਹੋਰ ਵੀ ਉਦਾਹਰਨ ਦਿੰਦਾ। ਲੇਟਲੀ ਸਾਡੇ ਇੱਕ ਬੰਦੇ ਨੇ ਮੈਨੂੰ ਫੋਨ ਕੀਤਾ ਜ਼ਮੀਨ ਲੈਣ ਤੋਂ ਪਹਿਲਾਂ। ਵਾਈਟ ਲੈਂਡ ਲਈ ਉਹਨੇ, ਅਤੇ ਉਹਨੂੰ ਪਤਾ ਸੀ ਉਹ ਕੀ ਕਰ ਰਿਹਾ। ਉਹਨੂੰ ਪਤਾ ਸੀਗਾ ਵੀ ਸਿਗਮਾ ਹੋਣਾ ਇੱਥੇ, ਉਹਨੂੰ ਪਤਾ ਸੀ ਵੀ ਸਿਗਮਾ, ਉਹਨੂੰ ਪਤਾ ਸੀ ਅਤੇ ਕੀ ਇੰਪੈਕਟ ਆ। ਉਹਦੇ ਬਿਜ਼ਨਸ ਮਾਡਲ 'ਚ ਉਹਨੇ ਸਾਰੀਆਂ ਚੀਜ਼ਾਂ ਕੈਲਕੂਲੇਟ ਕੀਤੀਆਂ, ਉਹਨੇ ਉਹ ਰੇਟ 'ਤੇ ਜ਼ਮੀਨ ਲਈ ਹੈ ਉਸ ਹਿਸਾਬ ਨਾਲ। ਹਾਂ, ਨਾ ਕਿ ਜਿਹੜਾ ਸੈਲਰ ਮੰਗਦਾ ਸੀ। ਸੈਲਰ ਨੇ ਜ਼ਮੀਨ ਲਾਈ ਹੋਈ ਸੀ, ਉਹ ਮੈਨੂੰ ਲੱਗਦਾ ਵੀ 26-27 ਹਜ਼ਾਰ ਨੂੰ ਏਕੜ, ਅਤੇ ਉਹਨੇ ਉਹਨੂੰ 10,500 ਆਫਰ ਕੀਤਾ, ਮਤਲਬ 11,000 ਨੂੰ ਏਕੜ ਉਹਨੇ। ਉਹਨੂੰ ਵੀ ਇੱਥੇ ਹੀ ਵਾਰਾ ਖਾਸ। ਉਹ ਕਹਿੰਦਾ ਵੀ ਇਹ ਤੋਂ ਜ਼ਿਆਦਾ ਮੈਂ ਨਹੀਂ ਲੈਣੀ, ਕਿ ਤੂੰ ਦੇਣੀ ਦੇ, ਨਹੀਂ ਦੇਣੀ ਨਾ ਦੇ। ਉਹ ਰੀਜ਼ਨ ਉਹ ਕਹਿੰਦਾ ਵੀ ਮੈਂ ਉਹਨੂੰ ਲਿਖ ਕੇ ਦਿੱਤਾ ਸੀ ਸਾਰਾ ਕੁਛ। ਮੈਂ ਉਹਨੂੰ ਕਿਹਾ ਸੀ ਵੀ ਜਦੋਂ ਤੂੰ ਅਗਲੇ ਨੂੰ ਆਫਰ ਦੇਣੀ ਆ, ਉਹਨੂੰ ਤੂੰ ਰੀਜ਼ਨ ਦੱਸ, ਕਿਉਂਕਿ ਇੰਨੀ ਘੱਟ ਆਫਰ ਆ ਤੇਰੀ। ਰੀਜ਼ਨ ਕਿਉਂ? ਹਾਂ, ਮੈਂ ਕਿਹਾ ਉਹਨੂੰ ਆਹ ਦੇ ਫਾਈਨੈਂਸ਼ੀਅਲ, ਵੀ ਇਹਦੇ ਆਹ ਫਾਈਨੈਂਸ਼ੀਅਲ ਬਣਦੇ ਆ, ਆਉਂਦੇ ਆ, ਤੇ ਮੈਂ ਵੀ ਤਾਂ ਕਿਤੋਂ ਮੋੜਨੀ ਇਹਦੀ ਕਿਸ਼ਤ ਮਗਰੋਂ। ਤਾਂ ਉਹਨੇ ਉਹ ਜ਼ਮੀਨ ਲੈ ਲਈ ਹੈ। ਗੋਰੇ ਨੇ ਵੇਚਤੀ ਉਹਨੂੰ ਇਸ ਕਰਕੇ ਕਿਉਂਕਿ ਉਹਨੂੰ ਵੀ ਪਤਾ ਸੀ ਅਸਲ ਕਹਾਣੀ। ਉਹਨੂੰ ਪਤਾ ਵਿਕਣੀ ਨਹੀਂ ਫਿਰ, ਨਹੀਂ ਤਾਂ। ਸੋ ਇਹ ਜੇ ਤਾਂ ਆਪਾਂ ਨੂੰ ਪਤਾ ਹੈ ਵੀ ਕਿੱਧਰ ਨੂੰ ਆਪਾਂ ਕੀ ਕਰ ਰਹੇ ਹਾਂ, ਸੋ ਤੁਹਾਨੂੰ ਪਤਾ ਹੋਣਾ ਚਾਹੀਦਾ। ਬਹੁਤ ਵੱਡੀ ਚੀਜ਼ ਆ ਅਵੇਅਰਨੈਸ। ਤੇ ਇਦਾਂ ਦੀ ਵਰਕਸ਼ਾਪ ਹੈਲਪ ਕਰਦੀਆਂ। ਬਿਜ਼ਨਸ ਮਾਡਲ ਨੇ ਖੇਤੀ ਦੇ, ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੈਲਕੂਲੇਟ ਕਰਕੇ ਬਣਨੀ ਚਾਹੀਦੀ। ਸੋ ਇਹ ਵਰਕਸ਼ਾਪ ਦੇ ਵਿੱਚ ਇਦਾਂ ਦੀ ਹੈਲਪ ਆ ਫਿਰ। ਵਰਕਸ਼ਾਪ 'ਚ ਇਦਾਂ ਦੀਆਂ ਚੀਜ਼ਾਂ ਦੀ ਪੂਰੀ ਡਿਟੇਲ 'ਚ ਗੱਲ ਹੋਣੀ ਹੈ ਜੀ, ਅਤੇ ਤੁਸੀਂ ਕੁਐਸਚਨ ਆਪ ਪੁੱਛਣੇ ਆ। ਸੋ ਉਹਦਾ ਬਹੁਤ ਫਰਕ ਪੈ ਜਾਂਦਾ। ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਕੁਐਸਚਨ, ਜਿਵੇਂ ਜਿੱਥੇ ਆਪਾਂ ਖੇਤੀ ਕਰਦੇ ਹਾਂ ਉੱਥੇ ਪਾਣੀ ਦਾ ਇਸ਼ੂ ਨਹੀਂ ਹੈਗਾ, ਠੀਕ ਹੈ, ਅਤੇ ਪਰ ਫਿਊਚਰ 'ਚ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹਦੀ ਤਾਂ ਆਪਾਂ ਗਾਰੰਟੀ ਨਹੀਂ ਲੈ ਸਕਦੇ, ਕੋਈ ਨਹੀਂ ਕਹਿ ਸਕਦਾ। ਸੋ ਮੇਰਾ ਕੁਐਸਚਨ ਉੱਥੇ ਉਦਣ ਇਹ ਹੋਊਗਾ ਵੀ ਭਾਈ ਜਿੱਥੇ ਜਿਹੜੀ ਲੈਂਡ ਤੁਸੀਂ ਹੁਣ ਕਹਿਤੀ ਵੀ 1.5 ਮਿਲੀਅਨ ਏਕੜ ਨਿਕਲ ਜਾਣੀ ਹੈ ਉੱਚੋਂ, ਵੀ 2040 ਤੋਂ 2 ਸਾਲਾਂ 'ਚ ਖਤਮ ਹੋ ਜੂ ਇਹ, ਚਲੋ ਮੰਨ ਲੈਂਦੇ 2 ਸਾਲਾਂ 'ਚ 15 ਲੱਖ ਖਾਲੀ ਚੋਂ ਸਾਡੇ ਕੋਲ 6.5 ਮਿਲੀਅਨ ਹੀ ਕੈਲੀਫੋਰਨੀਆ 'ਚ ਰਹਿ ਗਈ ਪ੍ਰੋਡਕਸ਼ਨ, ਠੀਕ ਹੈ ਜੀ। ਬਈ 2026 ਤੋਂ ਲੈ ਕੇ 2040 ਤੱਕ ਤੁਹਾਨੂੰ ਲੱਗਦਾ ਵੀ ਇਹ ਲੈਂਡ 6.5 ਮਿਲੀਅਨ ਹੀ ਰਹੂਗੀ ਕਿ ਵੀ ਇਦੋਂ ਵੀ ਜ਼ਿਆਦਾ ਸ਼ਰਿੰਕ ਹੋਊ? ਮੈਨੂੰ ਇਹ ਕੁਐਸਚਨ ਦਾ ਆਨਸਰ ਪਤਾ, ਪਰ ਉਹਨਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਮੈਂ ਵੀ ਹੋਣੀ ਆ। ਉਹਨਾਂ ਨੇ ਕਹਿਣਾ ਹੋਣੀ ਹੈ। ਇਹ ਡਿਪੈਂਡ ਕਰਦਾ ਵੈਦਰ 'ਤੇ। ਵੈਦਰ ਚੇਂਜ ਹੋ ਰਿਹਾ, ਐਕਸਟ੍ਰੀਮ ਹੋ ਰਿਹਾ। ਜਿਹੜੇ ਬੰਦੇ ਡੇਟਾ ਨੂੰ ਸਮਝਦੇ ਆ ਰਾਜਕਰਨ ਜੀ, ਉਹ ਗੱਲ ਉਹਨਾਂ ਨੂੰ ਸਮਝਣੀ ਬਹੁਤ ਸੌਖੀ ਹੈ ਵੀ ਜਿਹੜਾ ਇਹਨਾਂ ਦਾ ਰਨਿੰਗ ਡੇਟਾ ਉਹ ਪਿਛਲੇ 30 ਸਾਲ ਦਾ ਪੁਰਾਣਾ ਆ, ਠੀਕ ਹੈ ਜੀ। 1990 ਤੋਂ ਲੈ ਕੇ ਸ਼ੁਰੂ ਹੋਇਆ ਉਹ, ਹੁਣ 1994 ਤੋਂ ਲੈ ਕੇ ਆ ਹੁਣ ਤੱਕ ਦਾ ਹੋਊਗਾ 30 ਸਾਲ, ਠੀਕ ਹੈ ਜੀ। ਜਿਹੜੇ ਨੰਬਰ ਇਹਨਾਂ ਦੇ ਹੁੰਦੇ ਨੇ 1990 ਤੋਂ ਲੈ ਕੇ 2013 ਤੱਕ ਡਰਾਟ ਨਹੀਂ ਸੀ ਕੋਈ ਮੇਜਰ, ਨਹੀਂ ਸੀਗਾ, ਠੀਕ ਹੈ ਜੀ। ਇੱਕਾ ਦੁੱਕਾ ਸੀਜ਼ਨ ਆਏ ਜਿੱਥੇ ਮੀਂਹ ਬਹੁਤ ਘੱਟ ਪਿਆ, ਠੀਕ ਹੈ, ਬਚ ਗਏ। 2 ਮੇਜਰ ਡਰਾਟ ਆ ਗਏ ਪਿਛਲੇ 10 ਸਾਲਾਂ 'ਚ, ਠੀਕ ਹੈ, ਰਹੇ ਵੀ 2-2 3-3 ਸਾਲ। ਹੁਣ ਜਿਹੜਾ ਬੰਦਾ ਡੇਟਾ ਨੂੰ ਸਮਝਦਾ ਉਹਨੂੰ ਪਤਾ ਵੀ ਪਹਿਲਾਂ ਵਾਲਾ ਡੇਟਾ ਇਹਦਾ ਮਤਲਬ ਸਕਿਊਡ ਆ, ਉਦੋਂ ਇਸ਼ੂ ਨਹੀਂ ਸੀਗਾ, ਅਤੇ ਉਹ ਨੰਬਰ ਵੱਡੇ ਹੋਣੇ ਨੇ। ਜਿਹੜੀਆਂ ਅਲਾਉਬਲ ਲਿਮਿਟਸ ਨੇ ਉਹ ਡੇਟੇ ਨੇ ਜਦੋਂ ਹੁਣ ਉਹ ਪਰੇ ਹੋਣਾ ਤੇ ਨਵੇਂ ਨੇ ਵਿੱਚ ਐਵਰੇਜ ਬਹੁਤ ਵੱਡੇ ਪੱਧਰ ਤੇ ਚੇਂਜ ਹੋਣੀ ਹੈ ਅਗਲੇ 10 ਸਾਲਾਂ 'ਚ। ਐਗਜ਼ੈਕਟਲੀ। ਸੋ ਜੇ ਹੁਣ ਇਹੀ ਪੈਟਰਨ ਰਿਹਾ ਜਿਹੜਾ ਹੁਣ ਚੱਲਦਾ, ਤੇ 6.5 ਮਿਲੀਅਨ ਤੋਂ ਵੀ ਸੁੰਗੜ ਕੇ ਮੈਨੂੰ ਲੱਗਦਾ 4.5 ਮਿਲੀਅਨ ਰਹਿ ਜੂਗੀ। ਤੇ ਫਿਰ ਇੱਥੇ ਜਿਹੜੇ ਇਹ ਕਮੋਡਿਟੀਜ਼ ਦੇ ਵਿੱਚ ਆ, ਨਟ ਕ੍ਰੌਪਸ ਦੇ ਵਿੱਚ ਆ, ਜਾਂ ਉਹ ਉਹਨਾਂ ਫਸਲਾਂ 'ਚ ਆ ਜਿੱਥੇ ਪਾਣੀ ਬਹੁਤ ਜ਼ਿਆਦਾ ਲੱਗਦਾ ਆ, ਉੱਥੇ ਸ਼ੁਰੂਆਤ 'ਚ ਪਿਆ ਗੱਲ ਕੀਤੀ, ਵਿਕਲਪ ਕੀ ਦਿੰਦੇ ਆ? ਕੋਈ ਇਦਾਂ ਦੀ ਵੀ ਖੇਤੀ ਹੈ ਜਿਹੜੀ ਘੱਟ ਪਾਣੀ ਦੇ ਨਾਲ ਆ? ਇਹ ਦੇਖੋ, ਜਿਹੜਾ ਆਪਾਂ ਕਮੋਡਿਟੀ ਦੀ ਆਮ ਹੀ ਗੱਲ ਹੁੰਦੀ ਹੈ, ਕਮੋਡਿਟੀਜ਼ ਮੈਨੂੰ ਲੱਗਦਾ ਇਸ਼ੂ ਨਹੀਂ ਹੈਗਾ, ਜ਼ਮੀਨ ਇਸ਼ੂ ਆ। ਜ਼ਮੀਨ ਪਹਿਲਾਂ ਤਾਂ ਖੇਤੀ ਵਾਲੀ ਰਹਿਣੀ ਚਾਹੀਦੀ ਆ। ਕਮੋਡਿਟੀਜ਼ ਚੇਂਜ ਹੁੰਦੀਆਂ ਰਹਿੰਦੀਆਂ ਨੇ, ਹਿਸਟੋਰੀਕਲੀ ਵੀ ਚੇਂਜ ਹੋਈਆਂ ਨੇ। ਕੈਲੀਫੋਰਨੀਆ ਪਹਿਲਾਂ ਫਿਗ ਲੱਗਦੇ ਸੀ, ਫਿਰ ਪਿਸਤਾ, ਸੌਗੀ, ਬਦਾਮ, ਨਟਸ ਆ ਗਿਆ, ਉਹ ਬਦਲਦੇ ਰਹਿੰਦੇ ਆ। ਆਉਣ ਵਾਲੇ ਸਮੇਂ 'ਚ ਉਹੋ ਜਿਹੀਆਂ ਕਮੋਡਿਟੀਜ਼ ਲੱਗ ਜਾਣਗੀਆਂ ਜਿਹੜੀਆਂ ਘੱਟ ਪਾਣੀ ਲੈਣਗੀਆਂ, ਉਹਦਾ ਇਸ਼ੂ ਨਹੀਂ ਹੈਗਾ। ਪਰ ਕਿਤੇ ਨਾ ਕਿਤੇ ਫਿਰ ਇਹ ਨਹੀਂ ਆਖਿਆ ਜਾਂਦਾ ਵੀ ਇਹਨਾਂ ਕਮੋਡਿਟੀਜ਼ ਕਰਕੇ ਹੀ ਪਾਣੀ ਆਪਾਂ ਜ਼ਿਆਦਾ ਕੱਢ ਲਿਆ? ਨਹੀਂ, ਦੇਖੋ ਜੀ, ਉਹ ਤਾਂ ਪਾਣੀ ਤਾਂ ਹੁਣ ਦੋ ਤਰੀਕੇ ਨੇ ਇਹਨੂੰ ਦੇਖਣ ਦੇ। ਪਾਣੀ ਤਾਂ ਥੱਲੇ ਤਾਂ ਗਿਆ ਵੀ ਇੱਕ ਤਾਂ ਅਸੀਂ ਡ੍ਰਿਪ ਸਿਸਟਮ ਲਾ ਲਏ, ਅਸੀਂ ਰੀਚਾਰਜ ਨਹੀਂ ਕੀਤਾ, ਠੀਕ ਹੈ ਜੀ। ਦੂਜਾ ਜਿਹੜਾ ਪਾਣੀ ਅਸੀਂ ਨਾਰਥ 'ਚ ਲਿਆਉਂਦੇ ਸੀ ਉਹ ਅਸੀਂ ਲਿਆ ਨਹੀਂ ਰਹੇ।
ਜੇ ਪਾਣੀ ਉਧਰੋਂ ਐਕਸਟਰਾ ਆਊਗਾ ਸਾਡੇ ਇੱਥੇ ਆਊਗਾ ਤੇ ਅਸੀਂ ਫਲੱਡ ਇਰੀਗੇਸ਼ਨ ਕਰਾਂਗੇ ਤਾਂ ਰੀਚਾਰਜ ਵੀ ਹੋਊਗਾ ਤੇ ਫਿਰ ਸਾਰਾ ਕੁਝ ਬੈਲੈਂਸ ਰਹੂਗਾ। ਇੱਥੇ ਪਰ ਇੱਕ ਦੂਜੀ ਸਮੱਸਿਆ ਕਲਾਈਮੇਟ ਚੇਂਜ ਦੀ ਹੈ ਵੀ ਜੇ ਸੀ ਲੈਵਲ ਰਾਈਜ਼ ਹੋ ਗਿਆ, ਖਾਰਾ ਪਾਣੀ ਹੋਰ ਅੰਦਰ ਆਓ, ਫਿਰ ਡੈਲਟਾ 'ਚ ਹੋਰ ਪਾਣੀ ਛੱਡਣਾ। ਉਹ ਤਾਂ ਦੇਖੋ ਇਹ ਕੰਸੀਡਰ ਕਰ ਰਿਹਾ ਕੋਈ ਕਲਾਈਮੇਟਸ ਜਿਹੜੀ ਚੇਂਜਸ ਨੇ ਨਾ ਉਹਦੇ ਲਈ ਤਾਂ ਅਸੀਂ ਜਮੀ ਨਹੀਂ ਰੈਡੀ ਗਏ। ਜਿਹੜੀ ਕਲਾਈਮੇਟ ਸਮਾਰਟ ਐਕਟ ਦੀ ਗੱਲ ਕਰਦੇ ਆ ਉਹਦੇ ਲਈ ਤਾਂ ਅਸੀਂ ਹਜੇ ਉਹਦੀ ਕਹਿੰਦੇ ABC ਤੇ ਵੀ ਨਹੀਂ ਪਹੁੰਚੇਗੇ ਹਜੇ ਤਾਂ ਅਸੀਂ ਉਹਦੇ ਫਰੇਮਵਰਕ ਹੀ ਲਿਖ ਰਹੇ ਆ ਲੋਕ। ਉਹ ਤੇ ਮੰਨ ਨਹੀਂ ਰਹੇ ਆਪਾਂ ਹੈਗੇ ਵੀ ਅੱਧੇ ਤਾਂ ਚਲੋ ਮੰਨ ਹੀ ਨਹੀਂ ਰਹੇ ਗੱਲ ਬਿਲਕੁਲ ਸਹੀ ਹੈ। ਜਿਹੜੇ ਵੈਦਰ ਪੈਟਰਨ ਆ ਨਾ ਉਹ ਬਹੁਤ ਜ਼ਿਆਦਾ ਚੇਂਜ ਹੋ ਗਏ ਆ ਸਟੋਰਮ ਆਇਆ ਹੀ ਆ ਹੁਣੇ ਕੁਝ ਸਮਾਂ ਪਹਿਲਾਂ, ਕਿੰਨਾ ਜ਼ਿਆਦਾ ਮੀਂਹ ਪਿਆ, ਰਿਕਾਰਡ ਟੁੱਟ ਗਏ ਕਈ ਥਾਵਾਂ ਤੇ। ਹੁਣ ਉਹ ਜਿਹੜਾ ਪਾਣੀ ਪੈ ਕੇ ਇੰਨਾ ਮੀਂਹ ਨਿਕਲ ਗਿਆ ਸਾਡੇ ਕੋਲ ਕੋਈ ਆਪਸ਼ਨ ਵੀ ਹੈ ਨਹੀਂ। ਸਟੋਰੇਜ ਹੀ ਨਹੀਂ। ਹਾਂ ਸਟੋਰੇਜ ਇੱਕ ਆਪਸ਼ਨ ਆ, ਤੁਸੀਂ ਰੀਚਾਰਜ ਕਰ ਸਕਦੇ ਆ ਸਟੋਰੇਜ ਆ, ਰੀਚਾਰਜ ਆ, ਮਤਲਬ ਹਾਂ ਪਰ ਸਾਡੇ ਕੋਲ ਉਹ ਜਿਹੀਆਂ ਆਪਸ਼ਨਸ ਬਹੁਤ ਲਿਮਿਟਿਡ ਨੇ, ਅਸੀਂ ਰੈਡੀ ਨਹੀਂ ਨਾ ਹੈਗੇ। ਇਹ ਮਸਲੇ ਚੱਕੇ ਜਾ ਸਕਦੇ ਇਹੋ ਜਿਹੇ ਵਰਕਸ਼ਾਪ। ਬਿਲਕੁਲ ਬਿਲਕੁਲ, ਤਾਂ ਹੀ ਤਾਂ ਕਹਿੰਦੇ ਵੀ ਜਿਹੜੇ ਅੱਡ ਲੋਕ ਆ ਕੇ ਅੱਡ ਕੁਐਸਚਨ ਪੁੱਛੋ। ਜਿਵੇਂ ਨਾਰਥ ਵਾਲਿਆਂ ਦਾ ਇਸ਼ੂ ਇਹ ਹੋਣਾ ਚਾਹੀਦਾ ਵੀ ਸਾਡੇ ਕੋਲ ਇੰਨਾ ਪਾਣੀ ਆਉਂਦਾ, ਸਾਡੇ ਕੋਲ ਰੀਚਾਰਜ ਦੀ ਆਪਸ਼ਨ ਨਹੀਂ ਆ ਰਹੀ। ਸਾਨੂੰ ਤੁਸੀਂ ਦਿਓ ਫੰਡਿੰਗ ਕਰੋ ਵੀ ਥਾਂ ਥਾਂ ਰੀਚਾਰਜ ਬੇਸਿਨ ਬਣਨ, ਹਰੇਕ ਬੰਦੇ ਕੋਲੇ ਆਪਦਾ ਇੱਕ ਰੀਚਾਰਜ ਬੇਸਿਨ ਹੋਣਾ ਚਾਹੀਦਾ ਵੀ ਪਾਣੀ ਨਿਕਲੇ ਨਾ ਕੁਛ, ਜਿੰਨਾ ਵੱਧ ਤੋਂ ਵੱਧ ਅਸੀਂ ਕਰੀਏ ਥੱਲੇ ਇੱਕ ਜਿੰਨਾ ਧਰਤੀ ਹੇਠ ਜਾਵੇ ਉਹਨਾਂ ਵਧੀਆ। ਜਾਂ ਉਹਨੂੰ ਡੈਲਟਾ ਅਸੀਂ ਕਨਵੇਂਸ ਰਾਹੀਂ ਇੱਧਰ ਲੈ ਕੇ ਆਓ। ਟਨਲਾਂ ਦੀ ਗੱਲ ਤਾਂ ਹੀ ਨੇਚਰ ਦੀ ਸੁਣੀ ਜਾਂਦੇ, ਉੱਥੇ ਪਤਾ ਨਹੀਂ ਕਿਹੜੀ ਸੁਰੰਗ ਪਟਣੀ ਦੇਖੋ ਹੈ ਨਾ। ਤੇ ਜਿਹੜੇ ਬਾਕੀ ਦੇ ਇਸ਼ੂ ਤਾਂ ਫਿਰ ਤਾਂ ਆ ਰਹੇ ਆ ਨਾ ਕਿਉਂਕਿ ਅਸੀਂ ਪਾਣੀ ਰੀਚਾਰਜ ਨਹੀਂ ਕਰਦੇ। ਜਿਹੜੀ ਸਬਸਾਈਡੈਂਸ ਆ ਜਾਂ ਕੁਛ ਵੀ ਆ ਉਹ ਤਾਂ ਹੋ ਰਿਹਾ ਕਿਉਂਕਿ ਅਸੀਂ ਰੀਚਾਰਜ ਨਹੀਂ ਕਰ ਰਹੇ ਪਾਣੀ। ਆਹੋ ਪਾਣੀ ਥੱਲੋਂ ਨਿਕਲ ਗਿਆ, ਜ਼ਮੀਨ ਦਾ ਭਾਰ ਬਥੇਰਾ ਉਹਨੇ ਥੱਲੇ ਨੂੰ ਚਲਾ ਗਿਆ। ਤੇ ਨਾਲੇ ਸਮੱਸਿਆ ਸਬਸਿਡੈਂਸ ਦੀ ਇਹ ਆ ਵੀ ਜਿਹੜੀ ਏਕੜੀ ਜ਼ਮੀਨ ਧਰਤੀ ਥੱਲੇ ਗਈ ਦੁਬਾਰਾ ਨਹੀਂ ਉੱਠਣੀ। ਉਹ ਇੱਕ ਵਾਰ ਖਤਮ ਹੋ ਗਿਆ, ਉਹ ਕੰਪੈਕਟ ਹੋ ਗਈ ਹਮੇਸ਼ਾ ਲਈ। ਹੁਣ ਆਮ ਹੀ ਕਹਿ ਦਿੰਦੇ ਵੀ ਤੁਸੀਂ ਓਵਰ ਪੰਪਿੰਗ ਕਰ ਲਈ, ਇਹ ਵੀ ਗੱਲ ਸਹੀ ਹੈ, ਗਲਤ ਗੱਲ ਨਹੀਂ ਹੈ, ਓਵਰ ਪੰਪਿੰਗ ਹੋਈ ਹੈ। ਪਰ ਮੰਨ ਲਓ ਵੀ ਆਪਾਂ 1.5 ਮਿਲੀਅਨ ਏਕੜ ਕੱਢ ਦਿੰਦੇ ਹਾਂ ਜ਼ਮੀਨ ਤੇ ਵੀ ਫੇਰ ਗਰੰਟੀ ਉਹਨਾਂ ਦੀ ਵੀ ਹੁਣ ਨਹੀਂ ਪਾਣੀ ਓਵਰ ਪੰਪਿੰਗ ਨਹੀਂ ਹੋਊਗੀ, ਵੀ ਹੁਣ ਨਹੀਂ ਪਾਣੀ ਥੱਲੇ ਜਾਂਦਾ। ਪਾਣੀ ਓਵਰ ਪੰਪਿੰਗ ਦਾ ਇਸ਼ੂ ਨਹੀਂ ਹੈਗਾ, ਪਰ ਕਲੈਕਟਿਵ ਇਸ਼ੂ ਹੈ। ਤਾਂ ਹੀ ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਨਾ ਵੀ ਫਾਰਮਿੰਗ ਦੇ ਸਾਰੇ ਇਕੋਸਿਸਟਮ ਨੂੰ ਦੇਖਣਾ ਚਾਹੀਦਾ। ਇਹ ਮੈਥਮੈਟਿਕਸ ਜਮਾ ਘਟਾਓ ਸਾਰੇ ਪਾਸੇ ਦਾ ਮਿਲਾ ਕੇ ਆ, ਇਕੱਲੇ ਇੱਕ ਪਾਸੇ ਦਾ ਨਹੀਂ ਆ। ਕਿੰਨਾ ਅੰਦਰ ਜਾਂਦਾ ਬੈਂਕ ਅਕਾਊਂਟ 'ਚ ਤੇ ਕਿੰਨਾ ਬਾਹਰ ਜਾਂਦਾ ਦੋਨੇ ਹੀ ਮੈਨੇਜ ਕਰਨਾ, ਬੈਲੈਂਸ ਕਰਨਾ ਪੈਣਾ ਬੈਂਕ। ਤੇ ਹੁਣ ਆਪਾਂ ਜ਼ੋਰ ਸਾਰਾ ਲੱਗਿਆ ਪਿਆ ਵੀ ਕਿੰਨਾ ਬਾਹਰ ਕੱਢ ਰਹੇ ਹਾਂ। ਅੰਦਰ ਕਿੰਨਾ ਜਾ ਰਿਹਾ ਉਹਦੀ ਗੱਲ ਨਹੀਂ ਕਰਦਾ ਕੋਈ, ਉਹ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋ ਰਹੇ। ਬਿਲਕੁਲ, ਉਹ ਕਹਿੰਦੇ ਵੀ ਅਸੀਂ ਨਹੀਂ ਇਹ ਕੰਮ ਕਰਨਾ, ਤੁਸੀਂ ਨਾ ਕੱਢੋ। ਹਾਂ ਇਸ ਟਾਈਮ ਸਾਰਾ ਦਾ ਸਾਰਾ ਭਾਰ ਕਿਸਾਨ ਦੇ ਸਿਰ ਤੇ। ਸੋ ਇਹ ਜੀ ਇਸ਼ੂ ਆ ਤੇ ਉਦੋਂ ਆਪਾਂ ਇਹ ਡਿਸਕਸ ਕਰ ਰਹੇ ਹਾਂ ਡਿਟੇਲ 'ਚ ਹੀ। ਤੇ ਸਾਰਿਆਂ ਨੂੰ ਬੇਨਤੀ ਹੈ, ਇਕੱਲੇ ਫਾਰਮਰਸ ਲਈ ਨਹੀਂ ਹੈਗਾ ਇਹ ਜ਼ਰੂਰੀ ਆ ਸਾਰੀਆਂ ਕਮਿਊਨਿਟੀਜ਼ ਲਈ ਇਹੋ ਜਿਹੀਆਂ ਵਰਕਸ਼ਾਪਸ। ਖਾਸ ਕਰਕੇ ਦੇਖੋ ਪੰਜਾਬੀਆਂ ਲਈ ਤਾਂ ਆਪਾਂ ਖੇਤੀ ਕਰਦੇ ਉੱਥੋਂ ਆਏ ਹਾਂ, ਤੇ ਆਪਾਂ ਨੂੰ ਹਰੇਕ ਬੰਦੇ ਦਾ ਕੋਈ ਨਾ ਕੋਈ ਲਗਾਵ ਹੈਗਾ। ਜੇ ਅੱਜ ਨਹੀਂ ਕਰਦਾ ਤਾਂ ਕੱਲ ਨੂੰ ਕਰਨਾ ਚਾਹੁੰਦਾ। ਇਹ ਤਾਂ ਹੈ, ਜ਼ਮੀਨ ਖਰੀਦਣਾ ਚਾਹੁੰਦਾ। ਹਾਂ, ਸੋ ਉਹਨਾਂ ਲਈ ਇਹ ਸਾਰੀਆਂ ਚੀਜ਼ਾਂ ਇਨਫੋਰਮੇਸ਼ਨ ਕਾਫੀ ਜ਼ਰੂਰੀ ਹੈ। ਸੋ 5 ਤਰੀਕ ਨੂੰ ਆ ਜੀ, ਇੱਕ ਵਾਰੀ ਫੇਰ ਦੱਸ ਦਿਓ ਅਰਸ਼ਦੀਪ ਸਿੰਘ। ਹਾਂਜੀ 5 ਦਸੰਬਰ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ। ਤੇ ਕੋਸ਼ਿਸ਼ ਕਰੋ ਵੀ 10-15 ਮਿੰਟ ਪਹਿਲਾਂ ਆ ਜਾਓ ਕਿਉਂਕਿ ਸ਼ਾਰਪ 5 ਵਜੇ ਉਹਨਾਂ ਨੇ ਸ਼ੁਰੂ ਕਰਨ ਦਾ ਹੈਗਾ ਐਸਟੀਮੇਟ। ਤੇ ਬੱਸਾਂ ਬੁੱਸਾਂ ਦਾ ਵੀ ਦੱਸਦੇ ਸੀ ਵੀ ਕਈ ਥਾਵਾਂ ਤੋਂ ਚੱਲਣੀਆਂ। ਹਾਂ ਸੈਲਮਾ ਗੁਰੂ ਘਰ ਤੋਂ ਬੱਸ ਵੀ ਜਾਣੀ ਹੈ ਜੀ। ਕਿੰਨੇ ਵਜੇ? ਉਹ ਚੱਲਣਗੇ 4 ਵਜੇ ਉੱਥੋਂ। ਠੀਕ ਹੈ ਜੀ। ਤੇ ਹਾਰਵੀ ਨਿੱਜਰ ਨੂੰ ਫੋਨ ਕਰ ਸਕਦੇ ਆ ਜੇ ਕਿਸੇ ਨੂੰ ਅਸਿਸਟੈਂਸ ਦੀ ਲੋੜ ਆ। ਠੀਕ ਹੈ। ਉਹਨਾਂ ਦਾ ਨੰਬਰ ਹੈਗਾ 5592881908 559-288-1908। ਤੇ ਹਾਰਵੀ ਨਿੱਜਰ ਨੂੰ ਫੋਨ ਕਰ ਸਕਦੇ ਜਾਂ ਅਜੀਤ ਸਿੰਘ ਗਿੱਲ ਨੂੰ ਫੋਨ ਕਰ ਲਓ ਤੇ ਉਹ ਉੱਥੋਂ ਮੈਨੇਜ ਕਰ ਦੇਣਗੇ ਗੁਰੂ ਘਰ ਤੋਂ। ਸੈਲਮਾ ਤੋਂ ਬੱਸ ਚੱਲਣੀ ਗੁਰਦੁਆਰਾ ਸਾਹਿਬ ਤੋਂ। ਹਾਂ ਉੱਥੇ ਵਾਪਸ ਲਿਆ ਕੇ ਤੁਹਾਨੂੰ ਛੱਡ ਦੇਣਗੇ। ਜੇ ਕਿਸੇ ਹੋਰ ਏਰੀਆ ਤੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ 559-452-6270 ਤੇ 5594516270 ਹੈ ਨਾ। ਤੇ ਇਸ ਮੌਕੇ ਮੈਨੂੰ ਲੱਗਦਾ ਜਿੱਦਾਂ ਤੁਸੀਂ ਕਿਹਾ ਵੀ ਨਾਰਥ ਤੋਂ ਲੈ ਕੇ ਤੇ ਸਾਊਥ ਤੱਕ ਸਾਰੇ ਕਿਸਾਨ ਆਉਣੇ ਚਾਹੀਦੇ ਆ। ਬੇਕਰਸਫੀਲਡ ਤੋਂ ਲੈ ਕੇ ਫਰੈਜ਼ਨੋ ਦੇ ਦਰਮਿਆਨ ਜਿੰਨੀ ਵੀ ਇਹ ਬੈਲਟ ਆ ਇਹਨਾਂ ਦੇ ਉੱਤੇ ਤਾਂ ਬਹੁਤ ਭਾਰੀ ਇੰਪੈਕਟ ਆ। ਫਰੈਜ਼ਨੋ ਨੂੰ ਛੱਡ ਕੇ ਥੋੜ੍ਹਾ ਜਿਹਾ ਫੇਰ ਟੱਪ ਜਾਈਏ, ਮਡੇਰੇ ਤੋਂ ਗਾਂ ਚੋਚਲੇ ਤੋਂ ਗਾਂ ਜਿਹੜਾ ਉਹ ਫੇਰ ਅੱਗੇ ਜਿਹੜੇ ਇੰਪੈਕਟ ਜ਼ਿਆਦਾ ਨੇ। ਫਰੈਜ਼ਨੋ ਵਾਲਿਆਂ ਨੇ ਇਹ ਨਹੀਂ ਆ ਵੀ ਹੁਣ ਨਹੀਂ ਹੈਗਾ ਤਾਂ ਕੱਲ੍ਹ ਨੂੰ ਨਹੀਂ ਆਉਣਾ, ਆ ਕਿਤੇ ਵੀ ਸਕਦਾ ਆ। ਸੋ ਇਹ ਸਾਰਿਆਂ ਨੂੰ ਜਿਹੜਾ ਉਹ ਦੇਖਣਾ ਪੈਣਾ ਆ, ਇਹ ਬਹੁਤ ਜ਼ਰੂਰੀ ਆ, ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ। ਤੇ ਨਾਲੇ ਪੰਜਾਬੀ 'ਚ ਨਾਲੇ ਰਾਜਕਰਨ ਇਹ ਕੋਈ ਇਹ ਐਵੇਂ ਨਹੀਂ ਕਿ ਵੀ ਅਖੀਰਲੀ ਮੀਟਿੰਗ ਹੋਣੀ ਆ ਜਾਂ ਵਰਕਸ਼ਾਪ ਸ਼ੁਰੂਆਤ ਨੇ। ਹਾਂ ਇਹ ਉਸ ਲੜੀ ਦਾ ਹੀ ਪਾਰਟ ਹੈ, ਇਹ ਗਾਹਾਂ ਦੀਆਂ ਹੁੰਦੀਆਂ ਜਾਣੀਆਂ ਨੇ। ਆਪਾਂ ਨੂੰ ਇਹ 'ਚ ਇਨਵੋਲਵ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹੌਸਲਾ ਨਹੀਂ ਹਾਰਨਾ। ਹਾਂ ਹਰੇਕ ਚੀਜ਼ ਦਾ ਹੱਲ ਹੁੰਦਾ। ਹਾਂ ਚੜ੍ਹਦੀ ਕਲਾ 'ਚ ਰਹਿਣਾ। ਹਾਂ ਆਪਾਂ ਤਾਂ ਇਹੀ ਕਹਿੰਦੇ। ਸੋ ਸਾਰੇ ਜਣੇ ਜ਼ਰੂਰ ਹੁਮ ਕੇ ਜਿਹੜਾ ਜੀ ਇਸ ਮੀਟਿੰਗ ਦੇ ਵਿੱਚ ਪਹੁੰਚੋ। ਬਹੁਤ ਸਾਰੇ ਜਿਹੜੇ ਇਸ਼ੂਜ਼ ਆ, ਈਵਨ ਮੈਂ ਕਹਿੰਦਾ ਵੀ ਜਿਹੜੇ ਸਟੋਰਾਂ ਵਾਲੇ ਇੱਥੇ ਆਲੇ ਦੁਆਲੇ ਉਹਨਾਂ ਨੂੰ ਵੀ ਜਾਣਾ ਚਾਹੀਦਾ ਆ ਕਿਉਂਕਿ ਉਹਨਾਂ ਦਾ ਕਲਾਇੰਟਲ ਖਤਮ ਹੋ ਜਾਊਗਾ।
ਹਾਂਜੀ ਦੇਖੋ ਜਿਹੜੇ ਹਰੇਕ ਸਾਡੇ ਖੇਤਾਂ 'ਚ ਥਾਂ ਸਟੋਰ ਬਣੇ ਹੋਏ ਨੇ, ਉਹ ਚੱਲਦੇ ਹੀ ਖੇਤੀ ਵਾਲਿਆਂ ਕਰਕੇ। ਬਿਲਕੁਲ, ਉੱਥੇ ਜਿਹੜੇ ਕੰਮ ਕਰਨ ਆਉਂਦੇ ਆ, ਕੰਮ ਕਰਨ ਆਉਂਦੇ ਆ ਜਾਂ ਅਸੀਂ ਸਮਾਨ ਲੈਂਦੇ ਆ ਕੁਛ ਵੀ ਬਿਲਕੁਲ। ਹੈ ਨਾ। ਜਦੋਂ ਗਰਮੀਆਂ 'ਚ ਫੁੱਲ ਕੰਮ ਹੁੰਦਾ ਜ਼ੋਰ 'ਤੇ, ਉਹ ਤਾਂ ਡਰਿੰਕ ਹੀ ਨਹੀਂ ਮੁੱਕਦੇ ਸਾਡੇ ਉੱਥੋਂ, ਹੈ ਨਾ। ਆ ਟਰੈਕਟਰ ਵੇਚਣ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ, ਸਾਰਿਆਂ ਨੂੰ ਹੀ ਚਾਹੀਦਾ, ਸਾਰਿਆਂ ਨੂੰ ਹੀ ਦੇਖਣਾ ਚਾਹੀਦਾ ਨਾ ਵੀ ਨਹੀਂ ਇਹ ਦੇਖੋ ਜਿੰਨੇ ਕਿ ਸਾਡੇ ਨਾਲ ਇਨਵੋਲਵ ਨੇ, ਜਿਵੇਂ ਨਿਊ ਹਾਲੈਂਡ ਆ ਜਾਂ ਜੌਨ ਡੀਅਰ ਡੀਲਰਸ਼ਿਪਸ ਨੇ, ਹੈ ਨਾ, ਗਾਟਨ ਵਾਲੇ ਆ, ਇਹ ਸਾਰੇ ਆਉਂਦੇ ਸਾਡੇ ਨਾਲ। ਇਹ 'ਚ ਕੋਈ ਗੱਲ ਨਹੀਂ, ਇਹ ਨਹੀਂ ਕਿ ਵੀ ਉਹ ਨਹੀਂ ਆਉਂਦੇ। ਜਾਂ ਫਲੋਰੀ ਨਾਲ ਹੁਣ ਸਾਡੀਆਂ ਕਿੰਨੀਆਂ ਮੀਟਿੰਗਸ ਹੋਈਆਂ ਰੀਸੈਂਟਲੀ, ਹੈ ਨਾ, ਉਹ ਸਾਰੇ ਇਨਵੋਲਵ ਨੇ, ਕੰਸਰਨਡ ਵੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ, ਹੈ ਨਾ। ਤੇ ਬਟ ਆਪਾਂ ਨੂੰ ਐਜ਼ ਅ ਗਰੋਅਰ ਵੀ ਆਪਦਾ ਪਾਰਟ ਕਰਨਾ ਚਾਹੀਦਾ, ਉਹਨੇ ਜ਼ਰੂਰੀ ਹੈ ਨਾ। ਪੂਰੇ ਟੱਬਰ ਨੂੰ ਲੈ ਕੇ ਜਾਓ, ਮੈਂ ਤਾਂ ਕਹਿੰਦਾ ਨਿਆਣਿਆਂ ਬਿਲਕੁਲ 10 ਸਾਲਾਂ 'ਚ, ਪਿਛਲੇ ਸਾਲਾਂ 'ਚ ਆਪਾਂ ਵੀ ਨਹੀਂ ਆਪਦੀ ਜ਼ਿੰਮੇਵਾਰੀ ਨਿਭਾਈ, ਕਿਸਾਨਾਂ ਨੇ ਜਾਂ ਫਾਰਮਰਸ ਨੇ। ਭਲਾ ਜਿਹੜਾ ਵਿੱਚ ਤੁਸੀਂ ਪੁਆਇੰਟ ਕੀਤਾ ਨਾ ਵੀ ਉਹ ਜਿਹੜਾ ਡਾਟਾ ਨੂੰ ਸਮਝਣ ਦੀ ਲੋੜ ਆ, ਇਹ ਬਹੁਤ ਤੇਜ਼ੀ ਦੇ ਨਾਲ ਚੇਂਜ ਹੋਣੀ ਹੈ ਐਵਰੇਜਸ। ਇਹ ਦੇਖੋ, ਆਪਾਂ ਜੇ ਕਈ ਵਾਰੀ ਨਾ ਇਹ ਕਹਿ ਕੇ ਨਹੀਂ ਆਪਾਂ ਹੁਣ ਸਰਦਾ ਨਹੀਂ ਵੀ ਚੱਲ ਜੋ ਹੋਊਗਾ ਦੇਖੀ ਜਾਊਗੀ, ਉਹ ਆਪਾਂ ਉਸ ਸਿਚੁਏਸ਼ਨ ਤੋਂ ਮਿਲਦਾ ਬਾਹਰ ਆ। ਇਹ ਹੁਣ ਆਪਾਂ ਨੂੰ ਹੀ ਕੋਈ ਹੱਥ ਪੱਲਾ ਜਿਹੜਾ ਇਸ ਦੇ ਵਿੱਚ ਨਾਲ ਜਿਹੜਾ ਉਹ ਮਾਰਨਾ ਪੈਣਾ, ਕੋਈ ਵਿਕਲਪ ਜਿਹੜਾ ਲੱਭੀਏ। ਬਹੁਤ ਸਾਰੇ ਤਾਂ ਇੱਦਾਂ ਵੀ ਆ ਨਾ ਅਰਸ਼ਦੀਪ ਸਿੰਘ, ਸ਼ਾਇਦ ਕਈ ਜਣੇ ਇਸ ਕਰਕੇ ਨਹੀਂ ਇੰਨਾ ਫਿਕਰ ਕਰ ਰਹੇ, ਕਈਆਂ ਦੀਆਂ ਜ਼ਮੀਨਾਂ ਵੀ ਜਿਨ੍ਹਾਂ ਦੀਆਂ ਪੇਡ ਆਫ ਆ ਉਹਨਾਂ ਨੂੰ ਸਰੀ ਜਾਂਦਾ, ਜਿਨ੍ਹਾਂ ਨੇ ਕਿਤੇ ਮਹਿੰਗੀ ਲਈ ਆ ਉਹਨਾਂ ਨੂੰ ਥੋੜ੍ਹਾ ਜ਼ਿਆਦਾ ਹਰਟ ਕਰਦਾ, ਕਈਆਂ ਦੇ ਖੇਤੀਬਾੜੀ ਦੇ ਨਾਲ ਹੋਰ ਬਿਜ਼ਨਸਿਸ ਆ ਉਹ ਬੈਲੈਂਸ ਆਊਟ ਜਿਹੜਾ ਉਹ ਹੋਈ ਜਾ ਰਿਹਾ। ਪਰ ਇੱਦਾਂ ਨਹੀਂ ਕਰਨਾ ਚਾਹੀਦਾ, ਆਪਾਂ ਨੂੰ ਇਹੀ ਸੋਚਣਾ ਚਾਹੀਦਾ ਵੀ ਹਰ ਇੱਕ ਜਿਹੜਾ ਬਿਜ਼ਨਸ ਆ ਉਹ ਓਵਰਆਲ ਸਾਰੇ ਜਾਣੇ ਜਿਹੜੇ ਪ੍ਰੋਫਿਟ ਜਾਣ। ਜਦੋਂ ਅਮਰੀਕਾ ਚਾਹੁੰਦਾ ਆ, ਹਰ ਇੱਕ ਕਾਰਪੋਰੇਟ ਚਾਹੁੰਦਾ ਵੀ ਬੈਨੀਫਿਟ 'ਚ ਜਾਈਏ, ਅਤੇ ਸਾਰਿਆਂ ਨੂੰ ਇਹ ਚੀਜ਼ ਦੇਖਣਾ ਚਾਹੀਦਾ। ਇਹਦੇ ਵਿੱਚ ਖੱਜਲ ਖੁਆਰੀਆਂ, ਘੱਟ ਇਨਕਮ, ਘੱਟ ਪ੍ਰੋਫਿਟ, ਮੋਰ ਟਾਈਮ ਦੇ ਕਰਕੇ ਫੈਮਿਲੀ ਫਾਰਮ ਤਾਂ ਹੀ ਤਾਂ ਫਿਰ ਬੰਦ ਹੋਣ ਵੱਲ ਨੂੰ ਆ। ਹਾਂਜੀ, ਨਹੀਂ ਇਹ ਦੇਖੋ, ਚਾਹੇ ਜ਼ਮੀਨ ਫਰੀ ਵੀ ਆ, ਮੈਂ ਹੁਣੇ ਇੱਕ ਫਾਰਮ ਜਾ ਕੇ ਆਇਆ, 60 ਏਕੜ ਦਾ ਫਾਰਮ ਆ, ਉਹਦੀ ਵੈਲਿਊ 2021-22 ਦੇ ਵਿੱਚ ਮੈਨੂੰ ਲੱਗਦਾ ਵੀ ਹੋਣੀ ਹੈ ਕੋਈ $2-2.5 ਮਿਲੀਅਨ ਦੇ ਵਿੱਚ। ਅੱਛਾ, ਠੀਕ ਹੈ ਜੀ, ਠੀਕ ਹੈ। ਅਤੇ ਅੱਜ ਦੀ ਤਰੀਕ 'ਚ ਉਹਦੀ ਮਿਲੀਅਨ, 1.5 ਮਿਲੀਅਨ ਘੱਟ ਗਈ। ਹਾਂ, ਕਿਉਂਕਿ ਉੱਥੇ ਪਾਣੀ ਨਹੀਂ ਹੈਗਾ, ਹੈ ਨਾ, ਅਤੇ ਸਿੰਗਲ ਸੋਰਸ ਆਫ ਵਾਟਰ, ਅਤੇ ਹੋਰ ਖੇਤ 'ਚ ਕੋਈ ਸਮੱਸਿਆ ਨਹੀਂ। ਅਤੇ ਚਾਹੇ ਉਹ ਬੰਦੇ ਦੀ ਜ਼ਮੀਨ, ਮੈਨੂੰ ਨਹੀਂ ਪਤਾ ਉਹਦੇ 'ਤੇ ਲੋਨ ਕਿੰਨਾ ਆ ਨਹੀਂ ਹੈ, ਪਰ ਦੇਖੋ ਜਿਹਨੂੰ ਪਹਿਲਾਂ 2.5 ਮਿਲੀਅਨ ਦਿੰਦਾ ਸੀ ਵੀ ਮੇਰੇ ਕੋਲ ਐਸੈਟ ਦੀ ਵੈਲਿਊ, ਤੇ ਅੱਜ ਮਿਲੀਅਨ ਰਹਿ ਜੇ, ਦੇਖੋ ਇੰਪੈਕਟ ਤਾਂ ਬਹੁਤ ਵੱਡਾ ਹੈ, ਝਟਕਾ ਮੋਰ ਦੈਨ 50%। ਚਾਹੇ ਉਹਨੇ ਵੇਚਣੀ ਹੈ ਚਾਹੇ ਨਹੀਂ ਵੇਚਣੀ, ਉਹ ਤਾਂ ਗੱਲ ਹੀ ਨਹੀਂ ਗਈ। ਐਸੈਟ ਦੀ ਵੈਲਿਊ ਤਾਂ ਦੇਖੋ ਨਾ, ਐਜ਼ ਬਿਜ਼ਨਸ ਕਿੰਨਾ ਜਾਂਦਾ ਵੀ ਰਾਤੋਂ ਰਾਤ ਹੀ ਚੇਂਜ ਹੋ ਗਈ, ਹੈ ਨਾ। ਸੋ ਇਹ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਅੱਜ ਸਾਨੂੰ ਸਮੱਸਿਆ ਹੈ, ਨਹੀਂ ਹੈ, ਆ ਸਕਦੀ। ਹਾਂ, ਇਹ ਆਪਾਂ ਨੂੰ ਆਉਣੀ ਆ ਸਕਦੀ, ਆਉਣੀ ਹੋਈ ਆ ਜੀ। ਮੈਂ ਕਹਿੰਦਾ ਵੀ 100% ਮੈਂ ਸ਼ੋਰ ਹਾਂ ਵੀ ਜਿਹਨੂੰ ਅੱਜ ਨਹੀਂ ਹੈਗੀ ਉਹਨੂੰ 5 ਸਾਲਾਂ ਨੂੰ ਇਹ ਪ੍ਰੋਬਲਮ ਆਉਣੀ ਹੀ ਆਉਣੀ ਹੈ। ਉਹਦਾ ਪ੍ਰੋਬਲਮ ਦਾ ਐਕਸਟੈਂਟ ਘੱਟ ਸਕਦਾ ਵੀ ਉਹਨੂੰ ਇੰਨਾ ਵੱਡਾ ਇੰਪੈਕਟ ਨਾ ਹੋਵੇ, ਪਰ ਇਹ ਨਹੀਂ ਹੋਊਗਾ ਵੀ ਕਿਸੇ ਨੂੰ ਕੋਈ ਇੰਪੈਕਟ ਹੀ ਨਹੀਂ ਹੋਊਗਾ। ਜਿੰਨੇ ਵੀ ਆ ਕਿੰਗਸ ਰਿਵਰ ਵਾਲੇ ਬੇਸਨ ਵਾਲੇ ਬੰਦੇ ਨੇ ਸਾਡੇ ਵਰਗੇ, ਅਸੀਂ ਕਹਿੰਦੇ ਵੀ ਸਾਨੂੰ ਕੋਈ ਇਸ਼ੂ ਨਹੀਂ ਹੈਗਾ, ਸਾਨੂੰ ਆਉਣਾ ਇਸ਼ੂ, ਸਾਨੂੰ ਪੱਕਾ। ਜਦੋਂ ਦੇਖੋ ਮਾਰ ਧਾੜ ਹੋ ਜਾਂਦੀ ਨਾ ਵੀ ਚੀਜ਼ਾਂ ਦੀ, ਫਿਰ ਸਾਰੇ ਹੀ ਉਹ 'ਚ ਡੁੱਬਦੇ ਹੁੰਦੇ ਨੇ, ਇੱਦਾਂ ਹੀ ਸਾਰੀ ਸੈਨੋਆ ਕੇਨ ਵੈਲੀ 'ਚ ਇਸ਼ੂ ਆ, ਇੱਕ ਥੋੜ੍ਹੇ ਜਿਹੇ ਏਰੀਏ ਨੂੰ ਛੱਡ ਕੇ। ਜੋ ਸਾਰਿਆਂ ਨੂੰ ਇਸ਼ੂ ਹੋਗਾ ਤੇ ਉਹ ਏਰੀਆ ਵਾਲੇ ਵੱਧ ਜਾਣਗੇ, ਉਹਨਾਂ ਨੇ ਵੀ ਨਾਲ ਹੀ ਜਾਣਾ, ਇੰਪੈਕਟ ਤਾਂ ਉਹਨਾਂ 'ਤੇ ਵੀ ਹੋਊਗਾ ਹੀ ਨਾ। ਸੋ ਇਹ ਚੀਜ਼ਾਂ ਦਾ ਆਪਾਂ ਨੂੰ ਆਪ ਹੀ ਖਿਆਲ ਰੱਖਣਾ ਚਾਹੀਦਾ, ਅਤੇ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੀ ਤਰੀਕ 'ਚ। ਮੈਂ ਜਦੋਂ ਵੀ ਕੋਈ ਸਾਨੂੰ ਹੁਣ ਰੀਚ ਆਊਟ ਕਰਦਾ, ਤਾਂ ਪਹਿਲੀ ਗੱਲ ਇਹ ਕਹਿਣਾ ਹੁੰਦਾ ਵੀ ਤੁਹਾਨੂੰ ਤੁਹਾਡੇ ਆਉਣ ਵਾਲੇ 10 ਸਾਲ ਦਾ ਪਲਾਨ ਚਾਹੀਦਾ, ਤੁਹਾਡੇ ਕੋਲ ਕੀ ਕਰਨਾ ਘੱਟੋ ਘੱਟ, ਵੀ ਕੀ ਤੁਹਾਨੂੰ ਲੱਗਦਾ ਵੀ ਕੀ ਸਿਚੁਏਸ਼ਨ ਬਣਨੀ ਹੈ, ਅਤੇ ਉਹਦਾ ਤੁਹਾਡਾ ਕੀ ਪਲਾਨ ਹੈ। ਤੁਹਾਡੇ ਕੋਲ ਚਾਹੇ ਸਿੰਗਲ ਸੋਰਸ ਆਫ ਵਾਟਰ ਹੈ, ਚਾਹੇ ਡਬਲ ਸੋਰਸ ਆਫ ਵਾਟਰ, ਹੈ ਨਾ। ਪਹਿਲਾਂ ਕਦੇ ਵੀ ਗਰੋਅਰ ਇਹ ਨਹੀਂ ਸੋਚਦੇ ਹੁੰਦੇ ਸੀ, ਜਿਵੇਂ ਮੈਂ ਹੁਣ ਖੇਤੀ ਕਰਦਾ, ਜੇ ਮੇਰੇ ਕੋਲ 100 ਏਕੜ ਤਾਂ ਨਾਲ ਦੇ 20 ਵਾਏ ਮਿਲਦੇ ਆ ਤਾਂ ਬੰਦਾ ਔਖਾ ਸੌਖਾ ਹੋ ਕੇ ਲੈ ਲੈਂਦਾ ਸੀ। ਇਹ ਨਹੀਂ ਸੋਚਦਾ ਸੀ ਅਗਲੇ 10 ਸਾਲਾਂ 'ਚ ਕੀ ਹੋਣਾ। ਹੁਣ ਆਪਾਂ ਹਰੇਕ ਨੂੰ ਇਹ ਸੋਚੀਦਾ ਵੀ ਭਾਈ ਲਓ, ਜ਼ਰੂਰ ਜੀ ਸਦਕੇ ਲਓ, ਵਧੀਆ ਚੀਜ਼ ਆ, ਗਰੋ ਕਰਨਾ ਚਾਹੀਦਾ, ਪਰ 10 ਸਾਲ ਦਾ ਪਲਾਨ ਤੁਹਾਡੇ ਕੋਲ ਹੈਗਾ ਉਹਦਾ ਜ਼ਮੀਨ ਦਾ। ਜੇ ਤੁਹਾਨੂੰ ਨਹੀਂ ਦੀਨਾ ਵੀ ਇਹ 10 ਸਾਲਾਂ ਦੀ ਸਮੱਸਿਆ ਆਉਣੀਆਂ ਨੇ ਨਾ, ਫਿਰ ਉਹਨੂੰ ਅੱਜ ਹੀ ਨਾ ਪੰਗਾ ਲਓ। ਸਮਾਰਟ ਬਿਜ਼ਨਸ ਉਹੀ ਆ ਵੀ ਮੌਕੇ 'ਤੇ ਕਦੋਂ ਤੁਸੀਂ ਡਾਊਨ ਕਰਨਾ ਆ, ਉਹ ਸਮਾਰਟ ਬਿਜ਼ਨਸ ਦੀ ਅੱਜ ਕੱਲ੍ਹ ਨਿਸ਼ਾਨੀ ਆ। ਮਿੱਟੀ ਨਾਲ ਮਿੱਟੀ ਹੋਣਾ ਚਾਹੁੰਦਾ ਆ, ਜਾਂ ਮਿੱਟੀ ਨਾਲ ਮਿੱਟੀ ਹੋ ਕੇ ਤਾਂ ਚਲੋ ਤੁਸੀਂ ਮਿਹਨਤ ਕਰਨੀ ਹੋਈ ਆ, ਉਹ ਤਾਂ ਹੈ ਹੀ ਆ, ਪਰ ਨਾਲ ਥੋੜ੍ਹੀ ਨੌਲੇਜ ਲੈ ਕੇ, ਇਨਫੋਰਮੇਸ਼ਨ ਲੈ ਕੇ, ਇਹ ਥੋੜ੍ਹੀ ਬਿਜ਼ਨਸ ਮਾਡਲ ਦੇ ਪੱਖ ਤੋਂ ਵੀ ਆਪਾਂ ਇਹਨੂੰ ਜਿਹੜਾ ਉਹ ਦੇਖੀਏ, ਨਾਲ ਨਾਲ ਕਰੀਏ। ਅਮਰੀਕਾ ਕਾਰਪੋਰੇਟ ਆ,
ਹਰ ਇੱਕ ਚੀਜ਼ ਉਹ ਇੱਕ ਕਾਰਪੋਰੇਟ ਦੀ ਅੱਖ ਤੋਂ ਦੇਖਦਾ ਕਿੱਥੇ ਨਫਾ ਕਿੱਥੇ ਨੁਕਸਾਨ ਆ, ਅਤੇ ਜਿਹੜਾ ਕੰਮ ਕਰਨ ਵਾਲਾ ਉਹ ਵੀ ਉਸ ਹਿਸਾਬ ਦੇ ਨਾਲ ਜਿਹੜਾ ਉਹ ਨਾਲ ਦੇਖਣਾ ਚਾਹੀਦਾ, ਖਾਸ ਕਰਕੇ ਉਦੋਂ ਜਦੋਂ ਭਵਿੱਖ ਦਾਅ ਦੇ ਉੱਤੇ ਲੱਗਾ ਹੋਵੇ। ਸੋ 5 ਤਰੀਕ ਨੂੰ ਵਾਈਸੇਲੀਆ ਦੇ ਵਿੱਚ ਜ਼ਰੂਰ ਜਿਹੜਾ ਜੀ ਪਹੁੰਚੋ ਅਤੇ ਆਪਣੇ ਗਿਲੇ ਸ਼ਿਕਵੇ ਸੁਝਾਅ ਸਵਾਲਾਂ ਦੇ ਨਾਲ ਜਿਹੜੇ ਸਰਕਾਰੀ ਮਹਿਕਮੇ ਉੱਥੇ ਪਹੁੰਚ ਰਹੇ ਆ ਉਹਨਾਂ ਨੂੰ ਜਿਹੜਾ ਉਹ ਦੱਸੋ, ਉਹਨਾਂ ਦੇ ਨਾਲ ਉਹ ਗੱਲ ਕਰੋ। ਪੰਜਾਬੀ ਦੇ ਵਿੱਚ ਜਿਹੜੀ ਵਰਕਸ਼ਾਪ ਜਿਹੜੀ ਉਹ ਹੋ ਰਹੀ ਆ। ਸੋ 5 ਤਰੀਕ ਵਾਈਸੇਲੀਆ ਕਨਵੈਨਸ਼ਨ ਸੈਂਟਰ, 5 ਦਸੰਬਰ ਸ਼ਾਮੀ 5 ਤੋਂ 8 ਵਜੇ ਤੱਕ। ਅਰਸ਼ਦੀਪ ਸਿੰਘ, ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।